ਪੰਜਾਬੀ ਰੇਡੀਓ ਜੀ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਪ੍ਰੋਗਰਾਮ ਚੋਣ ਦੰਗਲ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਭਾਰਤ ਦੇ ਵਿੱਚ ਚੋਣਾਂ ਹੋ ਰਹੀਆਂ। ਜਿਸ ਤਰ੍ਹਾਂ ਇਸ ਟਾਈਮ 'ਤੇ ਅਸੀਂ ਕਿਸੇ ਨਾ ਕਿਸੇ ਕੈਂਡੀਡੇਟ ਦੇ ਨਾਲ ਗੱਲ ਕਰਦੇ ਹਾਂ, ਅਤੇ ਅੱਜ ਵੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਰਬੰਸ ਮਾਣਕੀ ਜੀ ਜੁੜੇ ਹੋਏ ਨੇ। ਇਹਨਾਂ ਦਾ ਹਲਕਾ ਸਮਰਾਲਾ, ਅਤੇ ਉਸ ਤੋਂ ਅਸੀਂ ਗੱਲਬਾਤ ਕਰਾਂਗੇ ਕਿ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉੱਥੇ ਕਿਸ ਕਿਸ ਤਰ੍ਹਾਂ ਦੀ ਪਹਿਲਾਂ ਹੀ ਡਿਵੈਲਪਮੈਂਟ ਆ, ਇਹਨਾਂ ਨੇ ਕੀ ਕੁਛ ਕਰਨਾ ਆ ਉੱਥੇ, ਅਤੇ ਉਸ 'ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। ਗੱਲਬਾਤ ਮੈਂ ਕਰਾਂਗੀ ਇਹਨਾਂ ਦੇ ਨਾਲ ਪਹਿਲਾਂ, ਅਤੇ ਜਦੋਂ ਵੀ ਲਾਈਨਾਂ ਖੋਲਾਂਗੇ ਤਾਂ ਤੁਸੀਂ ਉਸ ਟਾਈਮ 'ਤੇ ਕਾਲ ਕਰਕੇ ਤੁਸੀਂ ਉਸ ਇਲਾਕੇ ਦੇ ਹੋ, ਤੁਹਾਡਾ ਕੋਈ ਵੀ ਸਵਾਲ ਆ ਉਹਨਾਂ ਨੂੰ ਤੁਸੀਂ ਪੁੱਛ ਸਕੋਗੇ। ਸਰਬੰਸ ਮਾਣਕੀ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਜੀ ਵੈਸੇ। ਤੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ, ਸਤਿ ਸ਼੍ਰੀ ਅਕਾਲ। ਅਤੇ ਸਰਬੰਸ ਮਾਣਕੀ ਜੀ, ਤੁਸੀਂ ਤੁਹਾਡਾ ਜਿਹੜਾ ਇਲਾਕਾ ਹੈਗਾ ਆ, ਤੁਹਾਡਾ ਹਲਕਾ ਹੈ, ਇਹ ਸਮਰਾਲਾ ਪੈਂਦਾ ਆ। ਕੀ ਇਹ ਸ਼ਹਿਰੀ ਇਲਾਕਾ, ਪੇਂਡੂ ਇਲਾਕਾ ਕਿੰਨਾ ਕੁ ਆਉਂਦਾ ਤੁਹਾਡੇ ਹਲਕੇ ਦੇ ਵਿੱਚ? ਜ਼ਿਆਦਾ ਪੇਂਡੂ ਇਲਾਕਾ ਹੀ ਹੈ। ਸ਼ਹਿਰ ਦੋ ਨੇ, ਇੱਕ ਮਾਛੀਵਾੜਾ ਸਾਹਿਬ ਜੀ, ਇੱਕ ਸਮਰਾਲਾ ਜੀ, ਜਿਹਦੀਆਂ ਕੁੱਲ 28-29 ਦੋ ਸ਼ਹਿਰਾਂ ਦੀ ਵੋਟ ਆ। ਪੇਂਡੂ ਇਲਾਕੇ ਮੰਨਿਆ ਜਾਂਦਾ ਜੀ। ਹਾਂਜੀ, ਅੱਛਾ, ਜ਼ਿਆਦਾ ਇਹਦੇ ਵਿੱਚ ਪੇਂਡੂ ਇਲਾਕਾ ਆਉਂਦਾ ਆ। ਅਤੇ ਹਾਂਜੀ, ਅਤੇ ਤੁਸੀਂ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜ ਰਹੇ ਆ, ਅਤੇ ਕੀ ਇਸ ਤੋਂ ਪਹਿਲਾਂ ਵੀ ਤੁਸੀਂ ਇਸ ਪੋਲੀਟਿਕਸ ਦੇ ਵਿੱਚ ਸੀ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਸੀਗੇ? ਹਾਂਜੀ ਹਾਂਜੀ, ਮੈਂ ਪਹਿਲਾਂ ਮੈਂਬਰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤਿਆ ਹੋਇਆ ਸਮਰਾਲੇ ਹਲਕੇ ਤੋਂ ਜੀ। ਅਤੇ ਜਦੋਂ ਇਹ ਮਹਾਰਾਜ ਦੇ ਬੇਅਦਬੀ ਹੋਈ ਹੈ ਸਰੂਪਾਂ ਦੀ ਜੀ ਜੀ, ਉਸ ਵੇਲੇ ਮੈਂ ਪਾਰਟੀ ਵੀ ਛੱਡਤੀ ਸੀ ਅਤੇ ਆਪਣਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਉਹਦਾ ਉਹ ਵੀ ਛੱਡਤਾ ਸੀ। ਅੱਛਾ ਅੱਛਾ, ਜਦੋਂ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ, ਅਤੇ ਉਸ ਟਾਈਮ 'ਤੇ ਤੁਸੀਂ ਰੋਸ ਦੇ ਵਜੋਂ ਉਹ ਪਾਰਟੀ ਵੀ ਛੱਡੀ ਆ। ਅਤੇ ਬਹੁਤ ਵਧੀਆ ਤੁਸੀਂ ਇਹ ਪੁਆਇੰਟ ਲਿਆਂਦਾ ਆ ਕਿ ਬੇਅਦਬੀ ਹੋਈ ਆ, ਬਹੁਤ ਸਾਰੇ ਸਿੱਖਾਂ ਦੇ ਮਨਾਂ ਦੇ ਵਿੱਚ ਇਸ ਚੀਜ਼ ਦੀ ਜ਼ਰੂਰ ਹੈਗੀ ਆ, ਗੁੱਸਾ ਆ ਕਿ ਉਹ ਫੜੇ ਵੀ ਨਹੀਂ ਗਏ ਹਜੇ, ਅਤੇ ਕੁਛ ਕੀਤਾ ਵੀ ਨਹੀਂ ਗਿਆ। ਜੀ ਜੀ ਜੀ। ਅਤੇ ਆਮ ਆਦਮੀ ਪਾਰਟੀ ਦੇ ਵਿੱਚ ਤੁਹਾਡਾ ਕਿਸ ਤਰ੍ਹਾਂ, ਤੁਸੀਂ ਕੀ ਦੇਖਿਆ ਇਹਨਾਂ ਦੇ ਵਿੱਚ, ਅਤੇ ਤੁਸੀਂ ਇੱਧਰ ਆਏ ਹੋ? ਮੈਂ ਜਿਹੜਾ ਅਕਾਲੀ ਦਲ ਦੇ ਵਿੱਚ ਵੀ ਰਹਿੰਦੇ ਹੋਏ ਇਮਾਨਦਾਰੀ ਦੇ ਨਾਲ ਕੰਮ ਕੀਤਾ ਪਾਰਟੀ ਦੇ ਵਿੱਚ ਜੀ, ਅਤੇ ਮੇਰੀ ਇਲਾਕੇ ਦੇ ਵਿੱਚ ਜਿਹੜੀ ਮੇਰੀ ਇਮੇਜ ਬਣੀ ਹੈ, ਮੇਰੀ ਚੀਜ਼ ਬਣੀ ਹੋਈ ਹੈ ਵੀ ਮੈਂ ਇਮਾਨਦਾਰੀ ਦੇ ਤੌਰ 'ਤੇ ਵਿਚਰਿਆ। ਜਦੋਂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਉਸ ਵੇਲੇ ਮਨ ਨੂੰ ਰੋਸ ਲੱਗਿਆ, ਮੈਂ ਸਾਰੇ ਉਹਦੇ ਛੱਡਤੇ। ਉਹ ਤੋਂ ਬਾਅਦ ਜਿਹੜੀ ਪੰਜਾਬ ਨੂੰ ਜੇ ਅੱਜ ਲੋੜ ਸੀ ਕਿਸੇ ਪਾਰਟੀ ਦੀ, ਕਿਉਂਕਿ ਬਿਨਾਂ ਤਾਕਤ ਤੋਂ ਜਿਹੜਾ ਪੰਜਾਬ ਦਾ ਸਿਸਟਮ ਆ ਜਿਹੜਾ ਖਰਾਬ ਹੋ ਚੁੱਕਿਆ, ਉਹ ਨਹੀਂ ਹੋ ਸਕਦਾ ਠੀਕ। ਇਸ ਲਈ ਮੈਂ ਜਿਹੜੀ ਆਮ ਆਦਮੀ ਪਾਰਟੀ ਹੈ, ਜਿਹੜੀ ਇਮਾਨਦਾਰੀ ਦੇ ਢਾਂਚੇ ਦੇ ਖੜੀ ਪਾਰਟੀ ਆ, ਇਹਨੂੰ ਚੁਣਿਆ ਆਪਣਾ ਦੁਬਾਰਾ ਉਹਦੇ ਵਿੱਚ ਸਿਆਸਤ। ਜੀ ਜੀ ਜੀ। ਅਤੇ ਜਿਸ ਤਰ੍ਹਾਂ ਤੁਸੀਂ ਅਕਾਲੀ ਦਲ ਦੇ ਵਿੱਚ ਵੀ ਰਹੇ ਆ, ਅਤੇ ਬਹੁਤੀ ਗੱਲ ਕੀਤੀ ਜਾਂਦੀ ਆ ਕਿ ਆਲਰੇਡੀ ਵਿਕਾਸ ਬਹੁਤ ਜ਼ਿਆਦਾ ਪੰਜਾਬ ਦਾ ਹੋ ਗਿਆ ਆ, ਅਤੇ ਤੁਸੀਂ ਹੁਣ ਜਿਹੜਾ ਵਿਕਾਸ ਆ ਉਹ ਕਿਸ ਤਰ੍ਹਾਂ ਕਰਨਾ ਆ? ਨਹੀਂ, ਵਿਕਾਸ ਤਾਂ ਮੈਨੂੰ ਹੋਇਆ ਹੀ ਨਹੀਂ ਪੰਜਾਬ ਦਾ। ਪੰਜਾਬ ਦਾ ਵਿਕਾਸ ਜਿਹੜਾ ਪੰਜਾਬ 'ਚ ਉਹਨੂੰ ਪਤਾ ਲੱਗਦਾ ਪੰਜਾਬ 'ਚ ਵੜਦਾ ਕਿ ਲੋਕਾਂ ਜਿਹੜੇ ਰੋਡ ਹੈਗੇ ਨੇ, ਵੱਡੇ ਰੋਡ ਬਣੇ ਵੀ ਨੇ, ਉਹ ਸਰਕਾਰ ਦੀ ਕੋਈ ਪ੍ਰਾਪਤੀ ਨਹੀਂ। ਉਹ ਤਾਂ ਟੋਲ ਟੈਕਸ ਲੱਗੇ ਨੇ, ਠੇਕੇਦਾਰਾਂ ਨੇ ਬਣਾਏ ਨੇ, ਉਹਨਾਂ ਦੇ ਉੱਤੇ ਜਿਹੜੇ ਲੋਕਾਂ ਤੋਂ ਜਿਹੜਾ ਉਹਦਾ ਕਿਰਾਇਆ ਲਿਆ ਜਾ ਰਿਹਾ, ਜਿਹੜਾ ਵੀ ਕੁਝ ਰੋਡ ਥੋੜੇ ਵਧੀਆ ਬਣੇ ਹੋਏ ਨੇ ਨਾ, ਮੇਨ ਰੋਡ ਬਣੇ ਹੋਏ ਨੇ, ਜਿਹੜੇ ਆਮ ਸਾਡੇ ਲੋਕਲ ਰੋਡ ਨੇ ਉਹ ਤਾਂ ਬਹੁਤ ਲਿੰਕ ਰੋਡ ਨੇ। ਹਾਂਜੀ, ਲਿੰਕ ਰੋਡ ਨੇ ਹੈਗੇ, ਠੀਕ ਹੈ। ਲਿੰਕ ਰੋਡਾਂ ਦੀ ਬਹੁਤ ਬੁਰੀ ਹਾਲਤ ਜੀ ਜੀ ਜੀ। ਅਤੇ ਲਿੰਕ ਰੋਡ ਹੈ ਨਹੀਂ ਗੇ, ਤਾਂ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਇੱਕ ਤਾਂ ਰੋਡਾਂ ਦਾ ਤੁਸੀਂ ਦੱਸਿਆ ਬੁਰਾ ਹਾਲ ਆ, ਅਤੇ ਕਿਸ ਤਰ੍ਹਾਂ ਜਿਹੜੀ ਇੰਪਲੋਇਮੈਂਟ ਆ ਉਹ ਕਿਸ ਤਰ੍ਹਾਂ ਤੁਹਾਡੇ ਇਲਾਕੇ ਦੇ ਵਿੱਚ? ਇਹ ਤਾਂ ਸਾਰੇ ਪੰਜਾਬ ਦੀ ਮਾੜੀ ਹਾਲਤ ਹੈ। ਜਿਹੜੀ ਪੰਜਾਬ ਦੀ ਇੰਡਸਟਰੀ ਆ ਉਹ ਖਤਮ ਹੋ ਚੁੱਕੀ ਹੈ ਜੀ। ਪੰਜਾਬ 'ਚ ਲੋਕ ਜਿਹੜੇ ਪ੍ਰੋਜੈਕਟ ਨੇ ਆਪਣੇ ਬਾਹਰ ਜਾ ਰਹੇ ਨੇ। ਪੰਜਾਬ ਦੇ ਵਿੱਚ ਕੋਈ ਹੈ ਨਹੀਂ, ਸਿਸਟਮ ਹੀ ਨਹੀਂ ਜੀ। ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਵੀ ਜਿਹੜਾ ਕੋਈ ਵੱਡੀ ਕੰਪਨੀ ਕੋਈ ਕੰਮ ਕਰਦੀ ਆ, ਉਹਦੇ ਵਿੱਚ ਹਿੱਸੇ ਪਾਏ ਜਾਂਦੇ ਨੇ। ਟਰਾਂਸਪੋਰਟ ਆ ਉਹ ਆਪਣੇ ਕਬਜ਼ੇ 'ਚ ਕਰ ਲਈ ਸਰਕਾਰ ਨੇ। ਇੱਕ ਸਰਕਾਰ ਇੱਕ ਰਾਜਿਆਂ ਵਾਂਗੂ, ਜਿਵੇਂ ਪੁਰਾਣੇ ਰਾਜੇ ਸੀ ਉਸ ਤਰ੍ਹਾਂ ਚੱਲੀ ਆ। ਕੋਈ ਉਹ ਲੋਕ ਸੇਵਾ ਵਾਲੀ ਗੱਲ ਹੀ ਪੰਜਾਬ ਦੇ ਵਿੱਚ ਰਹੀ। ਅਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਤੁਹਾਡੇ ਇਲਾਕੇ ਦੇ ਵਿੱਚ ਬਹੁਤੀ ਕੋਈ ਡਿਵੈਲਪਮੈਂਟ ਨਹੀਂ ਹੋਈ, ਲਿੰਕ ਰੋਡ ਹੈਗੀਆਂ ਆ, ਉਹ ਬਹੁਤ ਸਾਰੇ ਹੋਰ ਵੀ ਅਸੀਂ ਕੈਂਡੀਡੇਟ, ਹਾਂਜੀ, ਬਹੁਤ ਸਾਰੇ ਅਸੀਂ ਕੈਂਡੀਡੇਟ ਨਾਲ ਗੱਲ ਕਰਦੇ ਹਾਂ, ਜਾਂ ਅਸੀਂ ਪੰਜਾਬ ਤੋਂ ਬਿਲੋਂਗ ਹੈਗੇ ਹਾਂ, ਅਤੇ ਅਸੀਂ ਵੀ ਉੱਥੇ ਜਦੋਂ ਜਾਂਦੇ ਹਾਂ ਕਿ ਲਿੰਕ ਰੋਡਾਂ ਦਾ ਅਸੀਂ ਹਾਲਾਤ ਜ਼ਰੂਰ ਦੇਖਦੇ ਹਾਂ ਕਿ ਲਿੰਕ ਰੋਡਾਂ ਦੇ ਹਾਲਾਤ ਕੀ ਹੈਗੇ ਆ। ਲਿੰਕ ਰੋਡਾਂ ਦੇ ਹਾਲਾਤ ਕਈ ਵਾਰੀ ਉਹ ਬੱਸਾਂ ਜਾਂਦੀਆਂ ਤਾਂ ਉਹਨਾਂ ਦਾ ਪਤਾ ਨਹੀਂ ਹੁੰਦਾ ਉਹਨੇ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ। ਅਤੇ ਅੱਗੇ ਆਪਾਂ ਜੇ ਗੱਲ ਕਰੀਏ ਬਠਿੰਡੇ ਦੀ, ਕਿ ਬਠਿੰਡੇ ਨੂੰ ਇਹ ਚੰਡੀਗੜ੍ਹ ਵਾਂਗ ਰਾਜਧਾਨੀ ਬਣਾਉਣੀ ਚਾਹੁੰਦੇ, ਹਰੇਕ ਚੀਜ਼ ਬਠਿੰਡੇ ਦੇ ਵਿੱਚ ਹੀ ਕਿਉਂ ਲੱਗ ਰਹੀ ਆ? ਬਿਲਕੁਲ ਜੀ, ਉੱਥੇ ਇਹਨਾਂ ਨੂੰ ਐ ਵੀ ਸਾਡੀ ਜਿਹੜੀ
ਇਹਨਾਂ ਦੀ ਹੈਗੀ ਹੈ ਨਾ, ਉੱਥੇ ਲੜਦੀ ਇਲੈਕਸ਼ਨ, ਉਹਦੇ ਕਰਕੇ ਥੋੜਾ ਜਿਹਾ ਖਾਸ ਉੱਥੇ ਕਰਦੇ ਨੇ। ਤੇ ਪਰ ਲੋਕ ਜਿਹੜਾ ਸਿਸਟਮ ਉਹਦੇ ਖਿਲਾਫ ਨੇ ਨਾ ਪੰਜਾਬ ਦੇ ਵਿੱਚ, ਜਦੋਂ ਵੀ ਚਲੋ ਬੇਸ਼ੱਕ ਉੱਥੇ ਇਹਨਾਂ ਨੇ ਕੁਝ ਕਰਿਆ ਵੱਧ ਦੂਜੇ ਆਮ ਪੰਜਾਬ ਨਾਲੋਂ ਜੀ, ਪਰ ਉੱਥੇ ਦੇ ਲੋਕ ਵੀ ਇਹਨਾਂ ਨੂੰ ਨਕਾਰਨਗੇ ਜੀ। ਉੱਥੇ ਵੀ ਨਹੀਂ ਲੋਕ ਇਹਨਾਂ ਨੂੰ ਵਧੀਆ ਬਣਦੇ ਚਾਹੁੰਦੇ, ਕਿਉਂਕਿ ਜਿਹੜਾ ਪੰਜਾਬ ਦਾ ਸਿਸਟਮ ਆ ਉਹਦੇ 'ਚ ਬਹੁਤ ਬੇਈਮਾਨੀ ਹੋ ਗਈ। ਹਰ ਕੰਮ ਦੇ ਵਿੱਚ ਚੂਕ ਕਰਾਉਣਾ ਕਿਸੇ ਨੇ, ਚਾਹੇ ਕਚਹਿਰੀਆਂ ਚਾਹੇ ਥਾਣਿਆਂ ਦੇ ਵਿੱਚ ਹੈ, ਨਸ਼ਾ ਉਹ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇਹਨਾਂ ਨੇ ਫੈਲਾਤਾ। ਉਹ ਤੋਂ ਸਾਰੇ ਲੋਕ ਦੁਖੀ ਹੋਏ ਨੇ। ਉਹ ਲੋਕ ਇਹਨਾਂ ਨੂੰ ਸਾਰੇ ਉੱਥੇ ਬਠਿੰਡੇ ਦੇ ਵਿੱਚ ਵੀ ਜਿਹੜੀ ਆਮ ਆਦਮੀ ਪਾਰਟੀ ਵੱਡੀ ਜਿੱਤ ਹੋ ਗਈ ਉੱਥੇ ਵੀ। ਹਾਂਜੀ ਹਾਂਜੀ, ਤੇ ਚਲੋ ਤੁਹਾਡਾ ਮਤਲਬ ਕਿ ਆਪਣੀ ਨੰਨੀ ਛਾਂ ਦੀ ਸੀਟ ਬਚਾਉਣ ਦੇ ਲਈ ਇਸ ਕਰਕੇ ਉੱਥੇ ਬਠਿੰਡੇ ਦੇ ਵਿੱਚ ਬਹੁਤ ਕੁਝ ਲੱਗ ਰਿਹਾ। ਤੁਸੀਂ ਨਸ਼ੇ ਦੀ ਗੱਲ ਕੀਤੀ ਆ, ਤੇ ਤੁਹਾਡੀ ਪਾਰਟੀ ਨਸ਼ੇ ਤੇ ਕਿੰਨਾ ਕੁ ਕੰਟਰੋਲ ਕਰ ਸਕੂਗੀ? ਇੱਕ ਦਿਨ ਹੋਇਆ ਜੀ ਅੱਜ ਕੋਡ ਲੱਗੇ ਨੂੰ ਪੰਜਾਬ ਦੇ ਵਿੱਚ ਜੀ। ਇੱਕ ਦਿਨ ਅੱਜ ਪੰਜਾਬ ਦੇ ਵਿੱਚ 10,000 ਤੋਂ ਵੱਧ ਕੋਈ ਰਕਮ ਲੈ ਕੇ ਤੁਰ ਨਹੀਂ ਸਕਦਾ ਸੜਕ ਦੇ ਉੱਤੇ। ਇਹੋ ਜਿਹਾ ਹਰ ਥਾਂ ਤੇ ਚੈਕਿੰਗ ਆ। ਨਸ਼ਾ ਕੋ ਤਾਂ ਕੋਈ ਬੰਦ ਕਰਨਾ ਕੋਈ ਵੱਡੀ ਗੱਲ ਨਹੀਂ ਜੀ। ਅੱਜ 10,000 ਤੋਂ ਵੱਧ ਲੈ ਕੇ ਪੰਜਾਬ 'ਚ ਕੋਈ ਰੁਪਈਆ ਤੁਰ ਨਹੀਂ ਸਕਦਾ, ਕਿਸੇ ਦੇ ਕੋਲ ਪੈਸਾ ਨਹੀਂ ਤੁਹਾਨੂੰ ਵਾਸਤੇ। ਜਦੋਂ ਵੀ ਸਰਕਾਰ ਚਾਹੁਣ ਤੇ ਕੁਛ ਵੀ ਹੋ ਸਕਦਾ। ਜੇ ਅੱਜ ਅਸੀਂ ਸਾਰੀਆਂ ਚੀਜ਼ਾਂ ਰੋਕ ਸਕਦੇ ਹਾਂ ਇੱਕ ਦਿਨ ਤੇ ਕੋਡ ਲੱਗਣ ਤੋਂ ਬਾਅਦ, ਤਾਂ ਨਸ਼ਾ ਰੋਕਣਾ ਕੋਈ ਵੱਡੀ ਗੱਲ ਨਹੀਂ। ਕਿਉਂਕਿ ਉਹਦੇ ਵਿੱਚ ਜਿਹੜੇ ਵੱਡੇ ਸਾਡੇ ਲੀਡਰ ਨੇ, ਲੋਕ ਵੀ ਇੱਥੇ ਜਿਨ੍ਹਾਂ ਦੇ ਤਾਕਤਵਰ ਲੋਕ ਸੀ, ਜਿਹੜੇ ਸਰਕਾਰੇ ਦੁਆਰਾ ਜਿਨ੍ਹਾਂ ਦੀ ਪਹੁੰਚ ਸੀ, ਉਹਨਾਂ ਨੇ ਨਸ਼ਾ ਵੇਚਿਆ। ਉਹਨਾਂ ਦੀ ਸਾਰੀ ਸਾਂਝਦਾਰੀ ਨਾਲ ਨਸ਼ਾ ਵੇਚਣਾ ਪੰਜਾਬ 'ਚ। ਨਹੀਂ ਤਾਂ ਪੰਜਾਬ ਦੇ ਵਿੱਚ ਨਸ਼ੇ ਦਾ ਕੋਈ ਮਤਲਬ ਨਹੀਂ ਦਿਖ ਜਾਵੇ। ਜੇ ਸਰਕਾਰਾਂ ਇਮਾਨਦਾਰ ਹੋਣ ਤਾਂ ਕੋਈ ਨਸ਼ਾ ਤਾਂ ਬਹੁਤ ਛੇਤੀ ਪੰਜਾਬ 'ਚੋਂ ਖਤਮ ਹੋ ਜਾਊਗਾ। ਤੇ ਦੂਜੀ ਗੱਲ, ਲਾ ਐਂਡ ਆਰਡਰ ਦਾ ਜਿਹੜਾ ਸਿਸਟਮ ਹੈਗਾ, ਪੁਲਿਸ ਦਾ ਸਿਸਟਮ ਵਿਗੜਿਆ ਹੋਇਆ ਆ। ਕਿਸੇ ਦੇ ਉੱਤੇ ਇਹ ਨਹੀਂ ਹੈਗਾ ਕਿ ਇਹ ਤੇ ਪਰਚਾ ਬਣਦਾ ਜਾਂ ਨਹੀਂ ਬਣਦਾ, ਪੈਸੇ ਦੇ ਕੇ ਕਿਸੇ ਤੇ ਵੀ ਪਰਚਾ ਬਣ ਜਾਂਦਾ ਆ। ਉਹਦਾ ਕੀ ਕਰੋਗੇ ਤੁਸੀਂ? ਬਿਲਕੁਲ ਜੀ, ਇਮਾਨਦਾਰੀ ਲੈ ਕੇ ਸਿਸਟਮ ਦੇ ਵਿੱਚ ਇਮਾਨਦਾਰ, ਜਦੋਂ ਸਾਡਾ ਜਿਹੜਾ ਇਮਾਨਦਾਰ ਹੋਊਗਾ, ਸਾਡੇ ਥੱਲੇ ਸਾਰੇ ਸਾਡੇ ਕੌਮੀ ਪ੍ਰਧਾਨ ਨੇ ਕੇਜਰੀਵਾਲ ਸਾਹਿਬ, ਉਹ ਭ੍ਰਿਸ਼ਟਾਚਾਰ ਤੇ ਤਾਂ ਕੋਈ ਸਮਝੌਤੇ ਨਹੀਂ ਜੀ। ਕਿਤੇ ਵੀ ਕੋਈ ਇਹੋ ਜਿਹੀ ਸ਼ਿਕਾਇਤ ਮਿਲਦੀ ਉਹਨੂੰ ਜਦੇ ਬਾਹਰ ਕਰ ਦਿੰਦੇ ਨੇ ਪਾਰਟੀ ਤੋਂ। ਜਦੋਂ ਇਮਾਨਦਾਰੀ ਆਊਗੀ ਤਾਂ ਆਪੇ ਸਾਰਾ ਕੁਛ ਇਹ ਠੀਕ ਹੋਊਗਾ। ਅਤੇ ਤੁਸੀਂ ਜਿਸ ਤਰ੍ਹਾਂ ਹਾਂਜੀ, ਜਿਸ ਤਰ੍ਹਾਂ ਤੁਸੀਂ ਦੱਸਿਆ, ਤੁਸੀਂ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ, ਅਕਾਲੀ ਦਲ ਦੇ ਇੱਕ ਸੀਗੇ, ਤੇ ਕੀ ਉਸ ਟਾਈਮ ਤੇ ਵੀ ਕੋਸ਼ਿਸ਼ਾਂ ਹੋਈਆਂ ਤੁਹਾਡੇ ਇਲਾਕੇ ਦੇ ਵਿੱਚ ਵੀ ਇੱਥੇ ਜਿਹੜਾ ਨਸ਼ਾ ਭਜਾਇਆ ਜਾਵੇ ਜਾਂ ਜਿਹੜੀ ਪੁਲਿਸ ਆ ਉਹ ਠੀਕ ਕੰਮ ਕਰੇ? ਬਿਲਕੁਲ ਜੀ ਮੈਡਮ, ਮੈਂ ਨਾ ਸ਼੍ਰੋਮਣੀ ਕਮੇਟੀ ਮੈਂਬਰ ਹੋਣ ਦੇ ਜਦੋਂ ਮੇਰੀ ਡਿਊਟੀ ਮਿਲੀ, ਮੈਂ ਇਕੱਲੇ ਪਿੰਡ ਦੇ ਵਿੱਚ ਨਾ ਇੱਕ ਕੈਂਪ ਲਾਉਂਦਾ ਸੀ। ਮੈਂ 20 ਪਿੰਡਾਂ ਦੀਆਂ ਜੁਨਟਾਂ ਬਣਾਈਆਂ ਸੀ ਜੀ। ਜਿਹੜੇ ਬੱਚੇ ਸੀ ਨਾ, ਛੋਟੇ ਬੱਚੇ, ਮੈਂ ਉਹਨਾਂ ਨੂੰ ਸਿੱਖੀ ਦੇ ਨਾਲ ਜੋੜਨ ਵਾਸਤੇ ਉਹ ਉਪਰਾਲਾ ਕੀਤਾ। ਮੇਰੇ ਕੋਲ 10 ਟੀਚਰ ਰੱਖੇ ਸੀ ਜਿਹੜੇ ਉਹਨਾਂ ਨੂੰ ਸਿੱਖਿਆ ਦਿੰਦੇ ਸੀ, ਨੈਤਿਕ ਸਿੱਖਿਆ ਵੀ ਦਿੰਦੇ ਸੀ, ਧਾਰਮਿਕ ਸਿੱਖਿਆ ਦਿੰਦੇ ਸੀ। ਤੇ ਬੱਚਿਆਂ ਨੂੰ ਅਸੀਂ ਇਸ ਤਰ੍ਹਾਂ ਸਾਰੇ ਜੋੜਦੇ ਰਹੇ। 20 ਪਿੰਡਾਂ ਦੀਆਂ ਸੀ ਉਹ ਪ੍ਰੋਗਰਾਮ ਬਣਾਉਂਦੇ ਸੀ, ਫਿਰ ਉਹ ਇਕੱਠਾ ਪ੍ਰੋਗਰਾਮ ਕਰਦੇ ਸੀ। ਬੱਚਿਆਂ ਦੇ ਮੁਕਾਬਲੇ ਕਰਾਉਂਦੇ ਸੀ, ਕਵਿਤਾਵਾਂ ਦੇ, ਕਵੀਸ਼ਰੀਆਂ ਦੇ ਤੇ ਉਹਨਾਂ ਨੂੰ ਜਨਰਲ ਨੌਲੇਜ ਦੇ। ਉਹਦੇ ਵਿੱਚ ਅਸੀਂ ਵੱਡੇ ਇਨਾਮ ਵੀ ਦਿੰਦੇ ਸੀ, ਲੈਪਟਾਪ ਵੀ ਦਿੱਤੇ ਨੇ ਬੱਚਿਆਂ ਨੂੰ, ਇੱਕਣ ਕਰਕੇ ਲੈਪਟਾਪ ਦਿੰਦੇ ਸੀ। ਤੇ ਵਧੀਆ ਅਸੀਂ ਇੱਕਣ ਕਰਦੇ ਰਹੇ। ਇਲਾਕੇ ਦੇ ਵਿੱਚ ਵੀ ਲੋਕ ਬੱਚੇ ਨੇ ਜਿਹੜੇ ਨੌਜਵਾਨ ਨੇ, ਜਦੋਂ ਹੋਣ ਤੇ ਉਹ ਮਾੜੀ ਸੰਗਤ 'ਚ ਨਾ ਜਾਣ। ਜਦੋਂ ਧਰਮ ਨਾਲ ਜੁੜਿਆ ਜਾਂਦਾ ਬੱਚਾ ਵਧੀਆ, ਫਿਰ ਉਹਦਾ ਇਫੈਕਟ ਵਧੀਆ ਹੁੰਦਾ ਵੱਡਾ ਹੋ ਕੇ, ਨਸ਼ਿਆਂ ਤੋਂ ਬਚਦਾ। ਇਸ ਤਰ੍ਹਾਂ ਵੀ ਉਪਰਾਲੇ ਕੀਤੇ। ਤੇ ਹਮੇਸ਼ਾ ਹੀ ਜਦੋਂ ਵੀ ਕੋਈ ਗੱਲ ਹੁੰਦੀ ਸੀ, ਅਸੀਂ ਮੈਂ ਪਾਰਟੀ ਦੇ ਵਿੱਚ ਰਹਿੰਦੇ ਹੋਏ ਨੇ ਵੀ ਹਮੇਸ਼ਾ ਜਿਹੜੀ ਸਿਸਟਮ ਹੈ ਇਹਦੇ ਖਿਲਾਫ ਲੜਦਾ ਰਿਹਾ, ਬੋਲਦਾ ਰਿਹਾ। ਹਾਂਜੀ ਜੀ, ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬਿਲਕੁਲ ਜੀ, ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ, ਜਿੱਥੇ ਬੰਦੇ ਕਹਿੰਦੇ ਵੀ ਧਰਮ ਦਾ ਬੋਲਬਾਲਾ ਹੋਵੇ ਤਾਂ ਉੱਥੇ ਇਸ ਤਰ੍ਹਾਂ ਦੇ ਭ੍ਰਿਸ਼ਟ ਕੰਮ ਨਹੀਂ ਹੋਣੇ ਚਾਹੀਦੇ। ਪਰ ਕੁਛ ਕੁ ਪਿਛਲੇ ਸਾਲਾਂ ਦੇ ਵਿੱਚ ਜੋ ਭ੍ਰਿਸ਼ਟਾਚਾਰੀ ਇੱਥੇ ਪੰਜਾਬ ਦੇ ਵਿੱਚ ਫੈਲੀ ਆ, ਉਸ ਨੂੰ ਨੱਥ ਪਾਉਣ ਦੀ ਇਸ ਵੇਲੇ ਬਹੁਤ ਲੋੜ ਆ। ਤੇ ਹੋਰ ਤੁਹਾਡੇ ਇਲਾਕੇ ਦੇ ਵਿੱਚ ਤੁਹਾਨੂੰ ਹੰਗਾਰਾ ਕਿਸ ਤਰ੍ਹਾਂ ਦਾ ਆ? ਲੋਕ ਤਬਦੀਲੀ ਦੇ ਮੂਡ 'ਚ ਨੇ ਜੀ ਪੂਰੇ। ਲੋਕਾਂ ਨੇ ਫੈਸਲਾ ਕਰ ਲਿਆ ਵੀ ਇੱਕ ਵਾਰ ਜ਼ਰੂਰ ਆਮ ਆਦਮੀ ਪਾਰਟੀ ਨੂੰ ਸੱਤਾ ਦੇਣੀ ਆ, ਤੇ ਉਹਨਾਂ ਨੂੰ ਜ਼ਰੂਰ ਉਹਨਾਂ ਦਾ ਦੇਖਣਾ ਵੀ ਕਿਸ ਤਰ੍ਹਾਂ ਕੰਮ ਕਰਦੇ ਨੇ। ਵੀ 60-70 ਸਾਲ ਸਾਨੂੰ ਲੁੱਟ ਲਿਆ ਬਥੇਰਾ ਅਕਾਲੀਆਂ ਨੇ, ਕਾਂਗਰਸੀਆਂ ਨੇ, ਵੀ ਇੱਕ ਵਾਰ ਮੌਕਾ ਆਮ ਆਦਮੀ ਪਾਰਟੀ ਦੇਣਾ। ਜਿਸ ਤਰ੍ਹਾਂ ਦੀ ਦਿੱਲੀ ਦੇ ਵਿੱਚ ਸਰਕਾਰ ਨੇ ਕੰਮ ਕੀਤਾ ਆਮ ਆਦਮੀ ਪਾਰਟੀ ਨੇ 1.5 ਸਾਲ ਦੇ ਵਿੱਚ, ਉਹ ਤੋਂ ਵੀ ਲੋਕ ਪੰਜਾਬ ਦੇ ਬਹੁਤ ਪ੍ਰਭਾਵਿਤ ਨੇ। ਉਹਨਾਂ ਨੂੰ ਲੱਗਦਾ ਵੀ ਜਦੋਂ ਪੰਜਾਬ ਦੇ ਵਿੱਚ ਰਾਜ ਆਊਗਾ ਤਾਂ ਇੱਥੇ ਵੀ, ਕਿਉਂਕਿ ਉਹਨਾਂ ਨੇ ਦੇਖਿਆ ਵੀ ਦੋ ਮੁੱਢਲੇ ਕੰਮ ਉੱਤੇ ਦਿੱਲੀ ਦੇ ਵਿੱਚ ਬਹੁਤ ਵਧੀਆ ਕੀਤੇ ਨੇ ਉਹਨਾਂ ਨੇ, ਇੱਕ ਸਿਹਤ ਦੇ ਉੱਤੇ, ਇੱਕ ਸਿੱਖਿਆ ਦੇ ਉੱਤੇ। ਜਿਹੜੀ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋ ਚੁੱਕਿਆ ਸਿੱਖਿਆ ਦਾ ਤੇ ਆਪਣੇ ਸਿਹਤ ਸਹੂਲਤਾਂ ਦਾ, ਉਹ ਦਿੱਲੀ ਦੇ ਵਿੱਚ ਬੜਾ ਵਧੀਆ ਕੇਜਰੀਵਾਲ ਸਾਹਿਬ ਨੇ ਬੜਾ ਵਧੀਆ ਕੰਮ ਕੀਤਾ। ਸਰਕਾਰ ਆਮ ਆਦਮੀ ਪਾਰਟੀ ਦੀ ਲੋਕਾਂ ਨੂੰ, ਪੰਜਾਬ ਦੇ ਨੂੰ ਆਸ ਵਧੀ ਆ ਵੀ ਜੇ ਸਰਕਾਰ ਹੁੰਦੀ ਆਮ ਆਦਮੀ ਪਾਰਟੀ ਦੀ ਤਾਂ ਇਹ ਵਧੀਆ ਕੰਮ ਸਰਕਾਰ ਕਰੂਗੀ ਆ ਕੇ। ਹਾਂ ਬਿਲਕੁਲ ਜੀ, ਸਕੂਲਾਂ ਤੋਂ ਜਿਸ ਤਰ੍ਹਾਂ ਤੁਸੀਂ ਹੁਣ ਐਜੂਕੇਸ਼ਨ ਦੀ ਗੱਲ ਕੀਤੀ ਆ, ਤੇ ਲੋਕ ਬਹੁਤ ਤੰਗ ਆ ਪੰਜਾਬ ਦੇ, ਸਪੈਸ਼ਲੀ ਜਿਹੜਾ ਪੇਂਡੂ ਇਲਾਕਾ ਆ, ਕਿਉਂਕਿ ਉੱਥੇ ਆਮਦਨ ਤੇ ਹੁੰਦੀ ਨਹੀਂ, ਪਰ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਜਿਹੜੀਆਂ ਫੀਸਾਂ ਆ ਉਹ ਬਹੁਤ ਜ਼ਿਆਦਾ ਆ। ਤੇ ਜਿਸ ਤਰ੍ਹਾਂ ਹੁਣ ਜੀ ਸਕੂਲ ਤੁਸੀਂ ਦੇਖਿਆ ਤੁਹਾਡੀ ਸਾਈਡ ਤੇ ਵੀ ਹੋਊਗਾ ਕਿ ਸਕੂਲ ਥਾਂ ਥਾਂ ਤੇ ਖੁੱਲ੍ਹੇ ਹੋਏ ਆ,
ਜਿਹੜੇ ਸਰਕਾਰੀ ਸਕੂਲ ਆ ਉਹ ਢਿੱਠ ਰਹੇ ਆ, ਥੱਲੇ ਉਹ ਹੈ ਹੀ ਨਹੀਂਗੇ, ਕਈ ਜਗ੍ਹਾ 'ਤੇ ਤਾਂ ਉਹ ਵਿਚਾਰੇ ਹੈ ਹੀ ਨਹੀਂਗੇ, ਖਤਮ ਹੀ ਹੋ ਗਏ ਆ। ਬਿਲਕੁਲ ਜੀ। ਅਤੇ ਉਹ ਸਿਸਟਮ ਤੁਸੀਂ ਕਿਹਾ ਵੀ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਸਿਸਟਮ ਅਪਣਾਇਆ ਗਿਆ ਇੱਥੇ ਅਪਣਾਇਆ ਜਾਊਗਾ, ਪਰ ਜਿਹੜੇ ਪ੍ਰਾਈਵੇਟ ਸਕੂਲ ਵੀ ਰਹਿਣਗੇ ਉਹਨਾਂ ਦੀਆਂ ਫੀਸਾਂ 'ਤੇ ਤੁਹਾਡੀ ਪਾਰਟੀ ਕੀ ਕਰੂਗੀ, ਜਿਹੜੀਆਂ ਫੀਸਾਂ ਬਹੁਤ ਜ਼ਿਆਦਾ ਵਧੀਆਂ ਹੋਈਆਂ? ਉਹੀ ਮੈਡਮ ਤੁਸੀਂ ਕਿਹਾ, ਦਿੱਲੀ ਦੇ ਵਿੱਚ ਕੁਝ ਸਕੂਲਾਂ ਨੇ ਆਪਣੀ ਬਦਮਾਸ਼ੀ ਦਿਖਾਉਣੀ ਚਾਹੀ, ਉਹਨਾਂ ਨੇ ਨਹੀਂ ਮੰਨਣਾ ਚਾਹਿਆ ਸਰਕਾਰ ਨੇ, ਉਹਨਾਂ ਨੂੰ ਵੱਡੇ ਜੁਰਮਾਨੇ ਕੀਤੇ ਨੇ ਉੱਥੇ ਉਹਨਾਂ ਲੋਕਾਂ ਨੂੰ ਜਿਹੜੇ ਕਾਨੂੰਨ ਦੇ ਵਿੱਚ ਦਾਇਰੇ 'ਚ ਲੈ ਕੇ ਆਉਂਦੇ ਸਾਰੇ ਸਕੂਲਾਂ ਨੂੰ, ਉੱਥੇ ਸਾਰੇ ਹੁਕਮ ਮੰਨਦੇ ਨੇ, ਕਿਉਂਕਿ ਜਿਹੜੀ ਇਹ ਸਰਕਾਰ ਆ ਉਹ ਮਿਲੇ ਹੋਏ ਨੇ, ਇਹਨਾਂ ਦੇ ਵਿੱਚੋਂ ਹਿੱਸੇ ਲੈਂਦੇ ਨੇ। ਇਹ ਸਰਕਾਰ ਆ ਜਿਹੜੀ ਉੱਥੇ ਦਿੱਲੀ ਦੇ ਵਿੱਚ ਉਸ ਹਿੱਸੇ ਨਹੀਂ ਲੈਂਦੀ, ਉਹ ਆਪਣਾ ਸਿੱਧਾ ਸਾਫ਼ ਸੁਥਰਾ ਕੰਮ ਕਰਦੀ ਹੈ। ਅਤੇ ਉੱਥੇ ਜਿਹੜੇ ਪ੍ਰਾਈਵੇਟ ਸਕੂਲਾਂ ਨੇ ਉਹਨਾਂ ਦੀ ਵੀ ਜਿਹੜੀ ਫੀਸਾਂ ਦੇ ਉੱਤੇ ਵੀ ਨੱਥ ਪਾਈ ਗਈ ਹੈ, ਉਹਨਾਂ ਨੂੰ ਰੋਕਿਆ ਗਿਆ, ਜਿਹੜੇ ਆਪ ਮੁਹਾਰਾ ਵਾਧਾ ਕਰਦੇ ਸੀ ਉਹ। ਪੰਜਾਬ ਦੇ ਵਿੱਚ ਵੀ ਉਸੇ ਤਰ੍ਹਾਂ ਦਾ ਪੂਰਾ ਕੰਮ ਕਰਾਂਗੇ ਇਮਾਨਦਾਰੀ ਦੇ ਨਾਲ। ਜਿਹੜੀ ਸਿੱਖਿਆ ਉਹਦੇ ਇੱਥੇ ਜਿਹੜੇ ਪੰਜਾਬ ਦੇ ਸਰਕਾਰੀ ਸਕੂਲ ਨੇ, ਪਹਿਲਾਂ ਟੀਚਰੇ ਬਹੁਤ ਘੱਟ ਨੇ ਕਈ ਸਕੂਲਾਂ ਦੇ ਵਿੱਚ। ਅਸੀਂ ਦੇਖਿਆ, ਮੇਰੇ ਬੇਟੇ ਦਾ ਇਲਾਕਾ ਪੈਂਦਾ, ਉੱਥੇ ਸਕੂਲਾਂ ਦੇ ਵਿੱਚ ਟੀਚਰੇ ਨਹੀਂ, ਜਿੱਥੇ ਟੀਚਰ ਹੈਗੇ ਵੀ ਉਹਨਾਂ ਨੂੰ ਇੰਨਾ ਆਲੇ ਦੁਆਲੇ ਦਾ ਕੰਮ ਲਿਆ ਜਾਂਦਾ ਵਿੱਦਿਆ ਤੋਂ ਬਿਨਾਂ, ਪੜ੍ਹਾਈ ਤੋਂ ਬਿਨਾਂ, ਕਿ ਉਹਨਾਂ ਦਾ ਪੜ੍ਹਾਈ ਵੱਲ ਟੀਚਰ ਧਿਆਨ ਹੀ ਨਹੀਂ ਜਾ ਰਿਹਾ। ਜਦੋਂ ਆਮ ਆਦਮੀ ਪਾਰਟੀ ਸਰਕਾਰ ਹੈ, ਜਿਵੇਂ ਦਿੱਲੀ ਦੇ ਵਿੱਚ ਉਹਨਾਂ ਨੇ ਕੀਤਾ ਵੀ ਕੋਈ ਵੀ ਉਹਨਾਂ ਨੂੰ ਵਾਧੂ ਕੰਮ ਨਹੀਂ ਦਿੱਤਾ ਜੋ, ਸਿਰਫ ਪੜ੍ਹਾਉਣ ਦਾ ਕੰਮ ਦਿੱਤਾ ਜੋ, ਤਾਂ ਜੋ ਜਿਹੜਾ ਪੰਜਾਬ ਗਰੀਬ ਲੋਕ ਨੇ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਵਧੀਆ ਉਹ ਵੱਡੇ ਅਫਸਰ ਬਣਾਉਣਗੇ। ਹਾਂ ਜੀ ਬਿਲਕੁਲ। ਪੰਜਾਬ ਦੇ ਵਿੱਚ ਜਦੋਂ ਅਸੀਂ ਸੁਣਦੇ ਹਾਂ ਅਤੇ ਉੱਥੇ ਤਾਂ ਬਹੁਤ ਕੁਛ ਜਿਹੜਾ ਟੀਚਰਾਂ ਤੋਂ ਬਹੁਤ ਜ਼ਿਆਦਾ ਕੁਛ ਕਰਵਾਇਆ ਜਾਂਦਾ। ਸ਼ੁਰੂ ਤੋਂ ਹੀ ਅਸੀਂ ਆ ਕਿ ਚੂਹੇ ਮਾਰਨ ਦਾ ਕੰਮ ਵੀ ਕਰਵਾਇਆ ਜਾਂਦਾ ਸੀਗਾ, ਅਤੇ ਜ਼ਰੂਰ ਚੇਸ ਦਾ ਕੰਮ ਆ ਉਸ ਨੂੰ ਉਸੇ ਕੰਮ ਦੇ ਉੱਤੇ ਹੀ ਰੱਖਣਾ ਚਾਹੀਦਾ ਆ। ਅਤੇ ਪੰਜਾਬ ਦੇ ਲੋਕ ਨੋਟਬੰਦੀ ਤੋਂ ਵੀ ਬੜੇ ਔਖੇ ਆ, ਅਤੇ ਕਿਸਾਨਾਂ ਦਾ ਮੁੱਦਾ ਜ਼ਰੂਰ ਰਹਿ ਗਿਆ। ਬੇਸ਼ੱਕ ਉਹਨਾਂ ਦੇ ਮੈਨੀਫੈਸਟੋ ਹੋਏ ਆ, ਅਤੇ ਤੁਹਾਡੇ ਇਲਾਕੇ ਦੇ ਵਿੱਚ ਜਿਹੜਾ ਕਿਸਾਨੀ ਦਾ ਕੀ ਹਾਲ ਆ? ਸਾਡੇ ਕਿਸਾਨੀ ਦਾ ਜਿਹੜਾ ਨੋਟਬੰਦੀ ਤੋਂ ਬੜਾ ਅਸਰ ਹੋਇਆ ਕਿਸਾਨਾਂ, ਜਿਹੜੇ ਆਲੂ ਨੇ, ਜਿਹੜੇ ਅਗੇਤੇ ਆਲੂ ਹੁੰਦੇ ਸੀ ਉਹਦੇ ਵਿੱਚ ਵੱਡੀ ਕਮਾਈ ਜੱਟਾਂ ਨੂੰ ਹੋ ਜਾਂਦੀ ਸੀ, ਪਰ ਕਿਸਾਨਾਂ ਨੂੰ ਆ ਜਿਹੜੇ ਐਤਕੀ ਜਿਹੜੀ ਨੋਟਬੰਦੀ ਨੇ ਇੰਨੀ ਜ਼ਿਆਦਾ ਮਾਰ ਪਾਈ ਆ, ਜਿਹੜੇ ਆਲੂਆਂ ਦੇ ਵਿੱਚ ਕੁਝ ਪੈਸੇ ਬਚਣੇ ਹੁੰਦੇ ਨੇ ਕਿਸਾਨਾਂ ਨੂੰ, ਉਹ ਐਤਕੀ ਮੰਦੇ ਦੇ ਵਿੱਚ ਵਿਕ ਹੀ ਨਹੀਂ ਰਿਹਾ, ਉਹਨਾਂ ਦਾ ਸਮਾਨ ਮਾਲ ਆਲੂ ਹੀ ਨਹੀਂ ਵਿਕ ਰਿਹਾ। ਬਹੁਤ ਮੰਦਹਾਲੀ ਦੇ ਵਿੱਚ ਆ ਕਿਸਾਨ, ਜਿਹੜਾ ਪਹਿਲਾਂ ਹੀ ਬਹੁਤ ਟੁੱਟਿਆ ਹੋਇਆ, ਉਹ ਤੇ ਹੋਰ ਬਹੁਤ ਇਹ ਦਿਨਾਂ ਦੇ ਵਿੱਚ ਹੋਰ ਵਜਨ ਬਹੁਤ ਪਿਆ, ਕਿਉਂਕਿ ਆਲੂ ਦੀ ਫਸਲ ਆ ਜੱਟ ਜਿਹੜੀ ਕਿਸਾਨ ਨੂੰ ਜਿਹੜੀ ਬਹੁਤੀ ਰਾਹਤ ਮਿਲਦੀ ਜਿਹਦੇ ਜਾ ਕੇ, ਅਤੇ ਉਹ ਵੀ ਐਤਕੀ ਬਹੁਤ ਜ਼ਿਆਦਾ ਮਾਰ ਕਿਸਾਨਾਂ ਨੂੰ ਪਈ ਹੈ ਜੀ। ਮਤਲਬ ਕਿਸਾਨੀ ਦਾ ਮੰਦਾ ਹਾਲ ਹੈ, ਅਤੇ ਉਹਨਾਂ ਦਾ ਜਿਹੜਾ ਮੈਨੀਫੈਸਟੋ ਆ ਉਹਦੇ 'ਤੇ ਕੰਮ ਕੀਤਾ ਜਾਊਗਾ। ਠੀਕ ਹੈ, ਠੀਕ ਹੈ। ਜਿਹੜੇ ਕਿਸਾਨਾਂ ਦੀ ਸਰਕਾਰ ਆਉਣ ਵਾਲੀ ਸਰਕਾਰ ਨੇ ਜਿੰਨਾ ਬੁਰਾ ਹਾਲ ਕਿਸਾਨ ਦਾ ਇਹ ਸਰਕਾਰ ਸਮੇਂ ਵਿੱਚ ਹੋਇਆ, ਜਿੰਨੀ ਪੁੱਛਿਆ ਨਹੀਂ ਗਿਆ ਕਿਸਾਨ ਨੂੰ। ਇਹ ਸਮੇਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਕਿਸਾਨ ਦਾ, ਬੜੀਆਂ ਆਤਮ ਹੱਤਿਆ ਹੋਈਆਂ ਨੇ ਪੰਜਾਬ 'ਚ, ਤੁਸੀਂ ਦੇਖਿਆ ਹੋਣਾ, ਸਾਰੇ ਮੀਡੀਆ ਦੇਖਦੇ ਸੀ, ਵੱਡੇ ਪੱਧਰ 'ਤੇ ਕਿਸਾਨਾਂ ਨੇ ਆਤਮ ਹੱਤਿਆ ਕੀਤੀਆਂ ਨੇ। ਉਹਦਾ ਕਾਰਨ ਇਹ ਵੀ ਉਹ ਕਰਜ਼ਈ ਵੱਧ ਤੋਂ ਵੱਧ ਉਹਨਾਂ ਨੂੰ ਉਹਦਾ ਦੀ ਮਿਲੀ ਨਹੀਂ, ਮੁੱਲ ਨਹੀਂ ਮਿਲਿਆ ਫਸਲਾਂ ਦਾ ਸਹੀ ਢੰਗ ਨਾਲ ਮਾਰਕੀਟ ਨਹੀਂ ਹੋਈ ਸਾਰੇ ਕੰਮਾਂ ਦੀ। ਪਰ ਜਿਸ ਤਰ੍ਹਾਂ ਹੁਣ ਆਪਾਂ ਕਿਸਾਨਾਂ ਦੀ ਗੱਲ ਕਰਦੇ ਹਾਂ, ਉਸ ਵਿੱਚ ਇਸ ਤਰ੍ਹਾਂ ਵੀ ਹੈਗਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਆਪ ਨੂੰ ਅਤੇ ਉੱਧਰ ਕੈਪਟਨ ਅਮਰਿੰਦਰ ਸਿੰਘ ਮਸੀਹਾ ਦੱਸ ਰਹੇ ਨੇ ਕਿਸਾਨਾਂ ਦਾ, ਦੋਨੇ ਜਣੇ। ਨਹੀਂ, ਉਹ ਤਾਂ ਤੁਹਾਨੂੰ ਪਤਾ ਹੀ ਹੈ ਜੀ, ਸਾਰੇ ਲੋਕਾਂ ਨੂੰ ਪਤਾ ਵੀ ਕਿਹਨੇ ਕੀ ਕਿਸਾਨਾਂ ਵਾਸਤੇ ਕੀਤਾ। ਜਿਹੜਾ ਅੱਜ ਕੈਪਟਨ ਕਹਿੰਦਾ ਵੀ ਮੈਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰੂੰਗਾ, ਇਹਨੇ ਜਦੋਂ 2002 ਸਰਕਾਰ ਆਈ ਸੀ, ਉਦੋਂ ਪਹਿਲਾਂ ਲੋਕਾਂ ਜੱਟਾਂ ਨਾਲ ਵਾਅਦਾ ਕੀਤਾ ਸੀ ਇਹਨੇ ਕਿਸਾਨਾਂ ਨਾਲ ਵੀ ਮੈਂ 30 ਰੁਪਏ ਬੋਨਸ ਦਊਂਗਾ ਜੀਰੀ ਦੇ ਉੱਤੇ ਜੀ, ਪਰ ਉਹ 10 ਰੁਪਏ ਦਿੱਤਾ, 20 ਰੁਪਏ ਹਜੇ ਤੱਕ ਵੀ ਦੱਬਿਆ ਤਾਂ ਸਿਰਫ ਲੋਕਾਂ ਨੂੰ ਭਰਮਾਉਣ ਵਾਸਤੇ ਸਿਰਫ ਇੱਕ ਬਣਾ ਰਹੇ ਸਾਰਾ ਕੁਛ। ਠੀਕ ਹੈ ਜੀ। ਅਤੇ ਜਿਸ ਤਰ੍ਹਾਂ ਤੇ ਹੁਣ ਤੁਸੀਂ ਜੇ ਤੁਹਾਡੀ ਕੋਈ ਵੀ ਸਵਾਲ ਹੈ ਇਹਨਾਂ ਨੂੰ ਤਾਂ ਤੁਸੀਂ ਕਰ ਸਕਦੇ ਆ। ਸਾਡੇ ਨਾਲ ਜੁੜੇ ਹੋਏ ਨੇ ਸਰਵੰਸ ਮਾਣਕੇ ਜੀ, ਸਮਰਾਲਾ ਇਹਨਾਂ ਦਾ ਵਿਧਾਨ ਸਭਾ ਦਾ ਹਲਕਾ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਆਣ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਹਾਡਾ ਜਾਂ ਉਹ ਇਲਾਕਾ ਆ ਜਾਂ ਆਮ ਆਦਮੀ ਪਾਰਟੀ ਦੇ ਲਈ ਕਿਸ ਤਰ੍ਹਾਂ ਇਹ ਨੱਥ ਪਾਉਣਗੇ, ਜਿਸ ਤਰ੍ਹਾਂ ਆਪਾਂ ਗੱਲਬਾਤ ਰੋਜ਼ ਹੀ ਕਰਦੇ ਹਾਂ, ਹੋਰ ਸ਼ੋਆਂ ਦੇ ਵਿੱਚ ਵੀ ਕਰਦੇ ਹਾਂ ਕਿ ਪੰਜਾਬ ਦਾ ਵਿਕਾਸ ਉਹ ਕਿੱਥੇ ਆ। ਕਿਉਂਕਿ ਜਦੋਂ ਤੁਸੀਂ ਆਪਣੇ ਪਿੰਡਾਂ ਨੂੰ ਜਾਂਦੇ ਆ ਅਤੇ ਤੁਹਾਨੂੰ ਵੀ ਪਤਾ ਆ ਕਿ ਉੱਥੇ ਕੀ ਕੁਛ ਆ ਚੱਲ ਰਿਹਾ ਆ, ਕੀ ਕੁਛ ਹੋਇਆ ਆ, ਕਿੰਨਾ ਕੁ ਵਿਕਾਸ ਹੋਇਆ, ਕਿਹੜੇ ਇਲਾਕੇ ਦੇ ਵਿੱਚ ਹੋਇਆ ਆ। ਅਤੇ ਤੁਸੀਂ ਕਾਲ ਕਰ ਸਕਦੇ ਹਾਂ 4082725200 ਸਟੂਡੀਓ ਦਾ ਫੋਨ ਨੰਬਰ ਆ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਵਾਂਗੇ ਅਤੇ ਸਰਵੰਸ ਮਾਣਕੀ ਜੀ ਨਾਲ ਗੱਲ ਕਰਾਂਗੇ। ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ, ਤਾਂ ਇਹਨਾਂ ਨੇ ਉਹ ਛੱਡ ਦਿੱਤੀ ਸੀਗੀ ਜਦ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਦੀ, ਅਤੇ ਉਸ ਰੋਸ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਧਾਇਕ ਸੀਗੇ, ਬਹੁਤ ਸਾਰੇ ਲੋਕ ਆ, ਉਹਨਾਂ ਦੇ ਮਨਾਂ ਦੇ ਵਿੱਚ ਅਜੇ ਵੀ ਗੁੱਸਾ ਆ ਕਿ ਉਹ ਲੋਕ ਫੜੇ ਕਿਉਂ ਨਹੀਂ ਗਏ। ਅਤੇ ਆਪਾਂ ਲੈਂਦੇ ਇੱਕ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਆਪਾਂ ਫਿਰ ਇਸੇ ਤਰ੍ਹਾਂ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ, ਮੇਰਾ ਨਾਂ ਆ ਆਬੇ, ਮੈਂ ਵੀ ਸੁਣਦਾ ਤੇ ਤੁਸੀਂ ਵੀ ਸੁਣੋ।
ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਹੈ ਜੀ ਚੋਣ ਦੰਗਲ, ਜਿਸ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਲੈ ਕੇ ਆਉਂਦੇ ਹਾਂ ਅਤੇ ਉਸ ਤੋਂ ਉਸਦੇ ਇਲਾਕੇ ਦਾ ਹਾਲ ਪੁੱਛਦੇ ਹਾਂ, ਅਤੇ ਪੁੱਛਦੇ ਹਾਂ ਕਿ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਆਣ ਕੇ ਜਿੱਤ ਕੇ ਅਤੇ ਕੀ ਕੰਮ ਕਰਨੇ ਨੇ ਆਪਣੇ ਇਲਾਕੇ ਦੇ। ਅਤੇ ਸਾਡੇ ਕੁਝ ਕੁ ਸਵਾਲ ਹੁੰਦੇ ਆ, ਉਸ ਤੋਂ ਬਾਅਦ ਤੁਸੀਂ ਉਸ ਇਲਾਕੇ ਦੇ ਹੋ ਜਾਂ ਤੁਹਾਡਾ ਕੋਈ ਹੋਰ ਸਵਾਲ ਹੁੰਦਾ ਆ ਅਤੇ ਤੁਸੀਂ ਉਹਨਾਂ ਨੂੰ ਪੁੱਛਦੇ ਹੋ। ਆਪਣੇ ਨਾਲ ਜੁੜੇ ਹੋਏ ਨੇ ਜੀ ਸਰਵੰਸ ਮਾਣਕੀ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਧੰਨਵਾਦ ਜੀ। ਹਾਂਜੀ, ਅਤੇ ਅਸੀਂ ਹੁਣ ਤੁਹਾਡੀਆਂ ਕਾਲਸ ਲਵਾਂਗੇ ਜੀ। 4082725200 ਸਟੂਡੀਓ ਦਾ ਫੋਨ ਨੰਬਰ ਆ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਜੀ। ਅਤੇ ਉਸ ਤੋਂ ਪਹਿਲਾਂ ਕਿ ਤੁਹਾਡੀਆਂ ਕਾਲਾਂ ਲਈਏ, ਧੰਨਵਾਦ ਕਰਦੇ ਹਾਂ ਚੋਣ ਦੰਗਲ ਪ੍ਰੋਗਰਾਮ ਨੂੰ ਸਪੋਂਸਰ ਕਰਨ ਵਾਲੇ ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਨਿਰਮਲ ਸਿੰਘ ਜੀ ਲਾਲੀ ਯੂਬਾ ਸਿਟੀ ਕੈਲੀਫੋਰਨੀਆ ਤੋਂ, ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਜੀ। ਅਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਸੁੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਬਲਵਿੰਦਰ ਭੈਣ ਜੀ, ਸਰਬੰਸ ਸਿੰਘ ਮਾਣਕੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣ ਜੀ, ਧੰਨਵਾਦ ਖਾਲਸਾ ਜੀ ਦਾ। ਤੁਸੀਂ, ਮੈਂ ਤੁਹਾਨੂੰ ਰਿਕੁਐਸਟ ਕੀਤੀ ਸੀ, ਤੁਸੀਂ ਸਰਬੰਸ ਸਿੰਘ ਮਾਣਕੀ ਨੂੰ ਲੈ ਕੇ ਆਓ ਏਅਰ ਤੇ, ਤੁਹਾਡਾ ਵੀ ਬਹੁਤ ਧੰਨਵਾਦ ਜੀ। ਧੰਨਵਾਦ। ਸੋ ਗੱਲ ਤਾਂ ਭੈਣ ਜੀ ਹੁਣ ਸਾਰਾ ਕੁਝ ਉੱਥੇ ਰੋਜ਼ ਦੀਆਂ ਗੱਲਾਂ ਉਹੀ ਨੇ, ਸੇਮ ਹੀ। ਹੁਣ ਤੁਹਾਨੂੰ ਦੱਸਿਆ ਨਾ, ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਆ ਜੀ, ਜਿੰਨੀ ਕੁ ਹੋਈ ਹੈ ਉਹ ਸਾਨੂੰ ਪਤਾ ਵੀ ਜਿੰਨੀ ਕੁ ਸਾਡੇ ਇਲਾਕੇ ਦੀ ਡਿਵੈਲਪਮੈਂਟ। ਉਧਰੋਂ ਅਕਾਲੀ ਵਿਧਾਇਕ ਆਇਆ ਸੀ, ਉਹਨੂੰ ਦੱਸੀ ਸੀ ਗੱਲ ਵੀ 75 ਕਿੱਲੇ ਜ਼ਮੀਨ ਸਾਡੇ ਪਿੰਡ ਦੀ ਅਕਵਾਇਰ ਕਰ ਲਈ ਇਹਨਾਂ ਨੇ। ਹਾਲਾਂਕਿ ਉੱਥੇ ਗਰੀਬ ਲੋਕ ਜਿਹੜੇ ਨੇ ਉਹ ਵਾਹੀ ਕਰਕੇ, ਖੇਤੀ ਕਰਕੇ ਮਾੜਾ ਮੋਟਾ ਰੋਟੀ ਖਾਂਦੇ ਸੀ। ਫਿਰ ਉਹ ਕਹਿੰਦੇ ਨਸ਼ੇ ਦੀ ਗੱਲ ਕੀਤੀ। ਮੈਂ ਕਿਹਾ ਵੀ 87 ਅਮਲੀ ਸਾਡੇ ਪਿੰਡ ਦੇ ਵਿੱਚ ਨੇ, ਮੈਂ ਗਿਣਾ ਸਕਦਾ ਕਿ ਮੈਂ ਤੁਹਾਨੂੰ ਜਾ ਕੇ ਘਰ ਲਿਜਾ ਸਕਦਾ ਵੀ ਆਹ ਅਮਲੀ ਨੇ, ਹੈ ਨਾ ਜੀ। ਤੁਸੀਂ ਕਹਿੰਦੇ 50। ਸਾਡੇ ਉੱਥੇ ਸਮਰਾਲੇ ਟੂਰਨਾਮੈਂਟ ਸੀ, ਮੈਂ ਪਿਛਲੇ ਸਾਲ ਗਿਆ ਸੀ, ਤੇ ਉੱਥੇ ਮੈਨੂੰ ਨਾ ਸਾਡੇ ਪਹਿਲਾ ਵਿਧਾਇਕ ਸੀ, ਉਹ ਮੈਨੂੰ ਕਾਲ ਕਰੀ, ਮੈਨੂੰ ਕਹਿੰਦਾ ਵੀ ਟੂਰਨਾਮੈਂਟ ਤੇ ਇੱਥੇ ਆ। ਮੈਂ ਉੱਥੇ ਗਿਆ ਤੇ ਉਹਦਾ ਭਾਈ ਵੀ ਇੱਥੋਂ ਗਿਆ ਸੀ, ਉਹ ਮੈਨੂੰ ਫੀਮ ਕੱਢ ਕੇ ਦੇਵੇ, ਕਹਿੰਦਾ ਫੀਮ ਖਾ ਲਾ। ਮੈਂ ਕਿਹਾ ਭਾਈ ਮੈਂ ਤਾਂ ਕਦੀ ਖਾਧੀ ਨਹੀਂ ਹੈ। ਦੱਸੋ ਤੁਸੀਂ ਵੀ ਜਿਹੜੇ ਆਪ ਇਹਦੇ ਸਤਾ 'ਚ ਰਹਿ ਕੇ ਫੀਮ ਚੱਕੀ ਫਿਰਦੇ ਨੇ, ਕਿਸੇ ਨੂੰ ਕੀ ਰੋਕਣਗੇ? ਠੀਕ ਨੀ ਗੱਲ। ਦੂਜਾ ਮੈਂ ਜਿੰਨੇ ਵੀ ਸਮਰਾਲਾ ਏਰੀਏ ਦੇ ਸਾਡੇ ਬਲਾਕ ਦੇ ਇੱਥੇ ਲੋਕ ਵਸਦੇ ਨੇ ਦੇਸਾਂ ਪ੍ਰਦੇਸਾਂ ਵਿੱਚ, ਸਾਰਿਆਂ ਨੂੰ ਮੇਰੀ ਹੱਥ ਬੰਨ੍ਹ ਕੇ ਅਪੀਲ ਹੈ, ਸਰਦਾਰ ਸਰਬੰਸ ਸਿੰਘ ਮਾਣਕੀ ਇੱਕ ਬਹੁਤ ਹੀ ਵਧੀਆ ਇਨਸਾਨ ਨੇ, ਬੜੇ ਵਧੀਆ ਇਨਸਾਨ ਨੇ, ਜਿੰਨੇ ਵਧੀਆ ਕਹਿ ਲਓ। ਤੇ ਇਹਨਾਂ ਦੀ ਹੈਲਪ ਵੱਧ ਤੋਂ ਵੱਧ ਕਰਨੀ ਆ, ਤੇ ਇਹਨਾਂ ਨੂੰ ਵੋਟਾਂ ਪਾਓ, ਸਾਰੇ ਜਾਓ। ਮੈਂ ਵੀ ਜਾ ਰਿਹਾ, ਮੈਂ ਪਹਿਲਾਂ ਹੁਣ ਜਾਣਾ 11 ਨੂੰ, ਪਰ ਮੈਂ 2 ਫਰਵਰੀ ਨੂੰ ਜਾ ਰਿਹਾ, ਕਿਉਂਕਿ ਚੋਣ ਜਾਬਤਾ ਲੱਗ ਗਿਆ ਸਾਡੇ। ਮੈਂ ਸਮਾਗਮ ਹੋਇਆ ਸਾਡੇ ਚਰਨ ਕਮਲ ਸਾਹਿਬ, ਉੱਥੇ ਕੇਜਰੀਵਾਲ ਦੇ ਨਾਲ ਮੇਰੀ ਫੋਟੋ ਲਾਤੀ ਪੱਤਰਕਾਰ ਨੇ। ਇਹ 40-50 ਅਕਾਲੀ ਵਿਧਾਇਕ ਸੰਤਾ ਸਿੰਘ ਹਮੈਦਪੁਰੀ ਤੇ ਸਾਡੇ ਜਿਹੜੇ ਸਮਰਾਲੇ, ਜਿੱਦਾਂ 40-50 ਗਏ ਸਾਡੇ ਘਰ ਆਂਬਾ ਦੇਣ ਵਾਸਤੇ, ਤੇ ਧਮਕੀ ਮੈਨੂੰ ਦਿੱਤੀ ਵੀ ਜੇ ਤੂੰ ਵੀ ਉਧਰ। ਅਸੀਂ ਤਾਂ ਜੁੜੇ ਸੀ ਅਕਾਲੀ ਪਾਰਟੀ ਨਾਲ, ਪਰ ਹੁਣ ਸਾਡਾ ਮਨ ਦੁੱਖ ਗਿਆ ਜੋ ਕੁਝ ਇਹਨਾਂ ਨੇ ਸਾਨੂੰ। ਹੋਰ ਨਹੀਂ ਕੋਈ ਪਾਰਟੀ ਨਾਲ ਨਹੀਂ ਸਾਨੂੰ, ਅਸੀਂ ਤਾਂ ਇੱਥੇ ਟਰੱਕ ਨੇ, ਸਾਡੇ ਕੋਲ ਟਰੱਕ ਹੀ ਚਲਾਣੇ ਨੇ। ਗੱਲ ਇਹ ਵੀ ਜਿਹੜੀ ਇਹਨਾਂ ਨੇ ਦਰਬਾਰ ਸਾਹਿਬ ਦੀ ਆਪਣੇ ਅਕਾਲ ਤਖਤ ਸਾਹਿਬ ਦੀ ਬੇਅਦਬੀ ਕੀਤੀ ਹੈ, ਉਹਦੀ ਕੇਅਰ ਨਹੀਂ ਕਰਦੇ, ਉਹਦਾ ਸਾਡੇ ਅੰਦਰ ਗੁੱਸਾ ਹੈ ਨਾ। ਇਹ ਮੰਨਦੇ ਨਹੀਂ ਅਕਾਲ ਤਖਤ ਸਾਹਿਬ ਨੂੰ ਵੀ। ਅਕਾਲ ਤਖਤ ਸਾਹਿਬ ਕੀ, ਸਾਡਾ ਧੁਰਾ ਅਕਾਲ ਤਖਤ ਸਾਹਿਬ ਹੈ। ਮੇਰੀ ਤੇ ਇੰਨੀ ਕੁ ਬੇਨਤੀ। ਫਿਰ ਤੁਹਾਡਾ ਭੈਣ ਜੀ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਸਾਰੀ ਟੀਮ ਦਾ, ਸਾਰੀ ਸੰਗਤ ਸੁਣਨ ਵਾਲੀ, ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਟਿਓ। ਠੀਕ ਹੈ ਜੀ, ਠੀਕ ਹੈ। ਤੇ ਇਹ ਸੀ ਜੀ ਸੁੱਚਾ ਸਿੰਘ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ, ਇਹਨਾਂ ਨੇ ਸਰਬੰਸ ਮਾਣਕੀ ਜੀ ਦਾ ਨੰਬਰ ਦਿੱਤਾ। ਤੇ ਮੈਂ ਵੀ ਜੀ ਮੈਡਮ, ਮੈਂ ਵੀ ਧੰਨਵਾਦ ਕਰਦਾ ਸੁੱਚਾ ਸਿੰਘ ਜੀ ਦਾ, ਜਿਨ੍ਹਾਂ ਨੇ ਮੈਨੂੰ ਤੁਹਾਡੇ ਨਾਲ ਮਿਲਾਇਆ, ਤੁਹਾਡੇ ਨਾਲ ਗੱਲਬਾਤ ਕਰਾਈ, ਤੁਹਾਡੇ ਨਾਲ ਬੜਾ ਧੰਨਵਾਦ। ਮੇਰੇ ਪ੍ਰਤੀ ਇਹਨਾਂ ਦਾ ਜਿਹੜਾ ਪਿਆਰ ਆ, ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ ਆਪਣੇ ਵੱਲੋਂ। ਜੀ ਅੱਗੇ ਸਾਡੇ ਨਾਲ ਜੁੜੇ ਨੇ ਜੀ ਕੈਲਗਰੀ ਕੈਨੇਡਾ ਤੋਂ ਜਗਰੂਪ ਸਿੰਘ, ਜਗਰੂਪ ਕਾਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਜਗਰੂਪ ਜੀ, ਪਿੰਡ ਮੇਰਾ ਕਿਸ਼ਨਗੜ੍ਹ, ਹਲਕਾ ਮੇਰਾ ਖੰਨਾ ਪੈਂਦਾ ਜੀ। ਤੇ ਆਪਾਂ ਸਮਰਾਲੇ ਇਕੱਠੇ ਪੜ੍ਹੇ ਜੀ, ਮਾਲਵੇ ਕਾਲਜ 'ਚ। ਆਪਾਂ ਕਲਾਸ ਪਹਿਲਾਂ 2 ਜਾਣੇ ਅਸੀਂ ਥੋੜੀ ਕੈਂਪਿੰਗ ਲਈ। ਠੀਕ ਹੈ, ਠੀਕ ਹੈ। ਆਓ ਜੀ, ਆਏ ਜੀ। ਥੈਂਕ ਯੂ ਜੀ। ਹਾਂਜੀ, ਥੈਂਕ ਯੂ ਜਗਰੂਪ ਜੀ, ਥੈਂਕ ਯੂ। ਤੇ ਜਗਰੂਪ ਜੀ ਦਾ ਧੰਨਵਾਦ ਜੀ, ਜਿਹੜੇ ਸਾਡੀ ਮਦਦ ਵਾਸਤੇ ਆ ਰਹੇ ਨੇ ਜੀ। ਹਾਂਜੀ, ਬਹੁਤ ਸਾਰੇ ਲੋਕ ਜਿਹੜੇ ਆ NRI ਆ, ਉਹ ਤੁਹਾਡੀ ਮਦਦ ਲਈ ਪਹੁੰਚ ਰਹੇ ਆ ਜੀ, ਬਹੁਤ ਜਿਹੜੇ ਕੈਂਪੇਨ ਕਰ ਰਹੇ ਆ। ਜਗਰੂਪ, ਹਾਂਜੀ ਜਗਰੂਪ ਕਾਲੋਂ ਜੀ, ਬਹੁਤ ਤੁਹਾਡਾ ਧੰਨਵਾਦ ਆ। ਤੇ ਸਾਨੂੰ ਮਾਣ ਵੀ ਆ ਪੰਜਾਬੀ ਰੇਡੀਓ ਨੂੰ, ਅਸੀਂ ਬਹੁਤ ਸਾਰੇ ਜਿਹੜੇ ਵਿਛੜੇ ਹੋਏ ਆ ਉਹ ਬਹੁਤ ਮਿਲਾਏ ਆ, ਫਰੈਂਡਸ਼ਿਪ ਸੀ, ਕੋਈ ਰਿਸ਼ਤੇਦਾਰੀਆਂ ਸੀ। ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਜੀ।
ਤੇ ਬਹੁਤ ਸਾਰੇ ਲੋਕ ਜੀ ਸਰਪੰਚ ਮਾਣਕੇ ਜੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਜਾ ਰਹੇ ਆ, ਕਿਉਂਕਿ ਜਦੋਂ ਤੁਸੀਂ ਬਾਹਰਲੀਆਂ ਕੰਟਰੀਆਂ ਵਿੱਚ ਆ ਜਾਂਦੇ ਆ, ਡਿਵੈਲਪਮੈਂਟ ਦੇਖਦੇ ਆ, ਤੇ ਫਿਰ ਤੁਹਾਡਾ ਵੀ ਦਿਲ ਕਰਦਾ ਹੁੰਦਾ ਕਿ ਤੁਹਾਡਾ ਪਿੰਡ ਵੀ ਇਸ ਤਰ੍ਹਾਂ ਦਾ ਜ਼ਰੂਰ ਹੋਵੇ। ਤੇ ਇਸ ਕਰਕੇ ਬਾਹਰੋਂ ਲੋਕਾਂ ਨੂੰ ਸ਼ਾਇਦ ਜੀ ਜਿਹੜੀ ਮੈਡਮ ਲੜਾਈ ਹੈ ਨਾ ਇਹ ਚੋਣਾਂ ਦੀ ਜਿਹੜੀ 2017 ਦੀ ਹੈ, ਇਹਦੇ ਵਿੱਚ ਜਿਹੜੇ ਬਾਹਰ ਵਾਲਿਆਂ ਦਾ ਯੋਗਦਾਨ ਆ, ਬਹੁਤ ਵੱਡਾ ਯੋਗਦਾਨ ਹੈ। ਇਹਨਾਂ ਨੇ ਆਪਣੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਬੜਾ ਉਹਨਾਂ ਨੂੰ ਕਰ ਰਹੇ ਨੇ ਇੱਥੋਂ ਸਾਰੇ ਵੀ ਤੁਸੀਂ ਮਦਦ ਕਰੋ। ਆਮ ਆਦਮੀ ਪਾਰਟੀ ਦੀ ਵੱਡਾ ਯੋਗਦਾਨ ਹੈ ਇਹਨਾਂ ਦਾ ਪੰਜਾਬ ਨੂੰ ਬਦਲਣ ਵਾਸਤੇ। ਬਿਲਕੁਲ ਸਰਪੰਚ ਮਾਣਕੇ ਜੀ, ਕਈ ਵਾਰੀ ਫਿਰ ਖਦਸ਼ਾ ਵੀ ਪੈਦਾ ਹੁੰਦਾ ਆ ਕਿ ਜਦੋਂ ਮੇਰੇ ਖਿਆਲ 2006-07 ਦੇ ਵਿੱਚ ਵੋਟਾਂ ਪਈਆਂ ਸੀਗੀਆਂ ਤੇ ਅਕਾਲੀ ਦਲ ਨੂੰ ਇਹ ਮਾਣ ਪ੍ਰਾਪਤ ਹੋਇਆ ਸੀਗਾ ਕਿ ਉਹ ਜਿੱਤ ਗਏ ਸੀਗੇ ਉਸ ਟਾਈਮ ਤੇ ਇੱਥੋਂ ਬਾਹਰੋਂ ਜਿਹੜੇ NRI ਆ ਉਹ ਜਹਾਜ਼ਾਂ ਦੇ ਜਹਾਜ਼ ਭਰ ਕੇ ਗਏ ਸੀਗੇ, ਕਿਉਂਕਿ ਜਿਹੜੇ NRI ਆ ਇਹ ਨੋਟ ਤੇ ਵੋਟ ਦੇ ਨਾਲ ਬਹੁਤ ਮਦਦ ਕਰਦੇ ਆ। ਪਰ ਜਦੋਂ ਫਿਰ NRI ਦੇ ਤੇਵਰ ਬਦਲ ਜਾਂਦੇ ਆ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਤੁਸੀਂ ਕਿਹੜਾ ਇੱਥੇ ਰਹਿਣਾ ਆ, ਤੁਸੀਂ 4 ਦਿਨ ਆਉਣਾ ਤੇ ਜਾਣਾ ਆ। ਫਿਰ ਗਿਣਤੀ ਨਹੀਂ ਹੁੰਦੀ, ਫਿਰ NRI ਨੂੰ ਗੁੱਸਾ ਜ਼ਰੂਰ ਲੱਗਦਾ ਆ। ਅੱਗੇ ਸਾਡੇ ਨਾਲ ਜੁੜੇ ਨੇ ਮਲਕੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਇਹੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਸਾਰੇ ਸਰੋਤੇ ਜਨ ਜੋ ਵੀ ਸਾਰੀ ਦੁਨੀਆ ਦੇ ਵਿੱਚ ਰੇਡੀਓ ਚੱਲਦਾ ਭੈਣ ਜੀ, ਮੈਨੂੰ ਪਤਾ ਸਾਰੇ ਬਹੁਤ ਮੁਲਕਾਂ ਦੇ ਵਿੱਚ ਸੁਣ ਰਹੇ ਹੋਣਗੇ। ਸਾਰਿਆਂ ਨੂੰ ਬੇਨਤੀ ਆ ਵੀ ਐਤਕੀ ਹੱਥ ਬੰਨ੍ਹ ਕੇ ਕਿਰਪਾ ਕਰੋ, ਜਿੰਨੇ ਵੀ ਆਪਣੇ ਰਿਸ਼ਤੇਦਾਰ ਆਪਣੇ ਰਹਿੰਦੇ ਆ ਪੰਜਾਬ ਦੇ ਵਿੱਚ, ਸਭ ਉਹਨਾਂ ਨੂੰ ਬੇਨਤੀ ਕਰੋ ਵੀ ਐਤਕੀ ਆਮ ਆਦਮੀ ਪਾਰਟੀ ਨੂੰ ਹਰ ਹਾਲਤ ਵਿੱਚ ਆਪਾਂ ਜਿਤਾਉਣਾ ਵਾ। ਤੇ ਜਿਤਨੀ ਵੀ ਹੈਗੀ ਆ 100% ਇਹਦੇ ਗਰੰਟੀ ਐਤਕੀ, ਕਿਉਂਕਿ ਹਵਾ ਜਿਹੜੀ ਪੰਜਾਬ ਦੀ ਸਾਰੇ ਲੋਕਾਂ ਦੀ ਉਹ ਹੁਣ ਕੱਲ ਦਾ ਲੱਗ ਗਿਆ, ਪਰਸੋਂ ਦਾ ਚੋਣ ਜਾਬਤਾ। ਹੁਣ ਲੋਕੀ ਫੁੱਟ ਕੇ ਬਾਹਰ ਆਉਣਗੇ, ਪਤਾ ਲੱਗੂਗਾ ਵੀ ਕਿਹੜੇ ਭਾਅ ਵੇਖਦੀ ਆ ਕਾਲੀਆਂ ਨੂੰ, ਪਤਾ ਲੱਗੂਗਾ। ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਵੋਟਾਂ ਪਾ ਕੇ ਐਤਕੀ ਇੱਕ ਵਾਰੀ 5 ਸਾਲ ਝੱਟ ਬੀਤ ਜਾਂਦੇ ਆ, ਜੇ ਚੰਗੇ ਕੰਮ ਕਰਨਗੇ ਅੱਬਲ ਤਾਂ ਕਰਨੇ ਹੀ ਚੰਗੇ, ਕਿਉਂਕਿ ਦਿੱਲੀ ਦੇ ਵਿੱਚ ਪਤਾ ਲੱਗਦਾ ਬਹੁਤ ਵਧੀਆ ਕੰਮ ਇਹਨਾਂ ਨੇ ਕੀਤੇ। ਜਿਹੜੀਆਂ ਮੁੱਢਲੀਆਂ ਸਹੂਲਤਾਂ ਲੋਕਾਂ ਨੂੰ ਸਿਹਤ ਦੀਆਂ, ਪੜ੍ਹਾਈ ਵਿਦਿਆ ਦੀਆਂ, ਇਹ ਕਰ ਰਹੇ ਉੱਥੇ। ਬਾਕੀ ਕਰਪਸ਼ਨ ਵੀ ਟੋਟਲ ਬੰਦ ਹੋਊਗੀ। ਕਰਪਸ਼ਨ ਜਿਹੜੀ ਲੋਕ ਗਰੀਬ ਬੰਦੇ ਵਿਚਾਰੇ ਹਰ ਕੰਮ ਆਪਣਾ ਪੰਜਾਬ ਦੇ ਵਿੱਚ ਪਤਾ ਵੀ ਪੈਸੇ ਤੋਂ ਬਗੈਰ ਹੁੰਦਾ ਹੀ ਨਹੀਂਗਾ। ਜੀ ਥੈਂਕ ਯੂ ਮਲਕੀਤ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਥੈਂਕ ਯੂ। ਹਰਦਿਆਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਹਰਦਿਆਲ ਸਿੰਘ ਜੀ ਕੀ ਕਹਿਣਾ ਚਾਹੋਗੇ? ਹਾਂਜੀ, ਮੇਰਾ ਸਵਾਲ ਤਾਂ ਕੋਈ ਨਹੀਂ ਹੈ, ਲੇਕਿਨ ਮੈਂ ਤੇ ਸਿਰਫ ਭਾਈ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, ਜਿਹੜੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੇ ਕਾਰਨ ਆਪਣੀ ਸੀਟ ਛੱਡ ਦਿੱਤੀ, ਆਪਣੀ ਜਿੱਤੇ ਹੋਏ ਸ਼੍ਰੋਮਣੀ ਕਮੇਟੀ 'ਚ ਮੈਂਬਰ ਬਣੇ ਹੋਏ ਛੱਡ ਆਏ ਨੇ, ਇਹ ਕੋਈ ਮਾੜਾ ਕੰਮ ਨਹੀਂ ਕਰਨਗੇ। ਜੀ ਮੈਂ ਸਿਰਫ ਇੱਕ ਇਹਨਾਂ ਤੋਂ ਸੁਝਾਅ ਲੈਣਾ ਚਾਹੁੰਦਾ ਹਾਂ ਕਿ ਇਹਨਾਂ ਨੇ ਇਹ ਸੋਚ ਕੇ ਗੁਰੂ ਦੀ ਬੇਅਦਬੀ ਤੇ ਆਪਣੀ ਸੀਟ ਛੱਡਤੀ ਹੈ, ਬਾਕੀ ਜਿਹੜੇ ਉੱਥੇ ਬੈਠੇ ਨੇ ਕੀ ਉਹਨਾਂ ਦੇ ਗੁਰੂ ਨਹੀਂ ਆ ਉਹ? ਇਹਨਾਂ ਦੇ ਕੀ ਵਿਚਾਰ ਨੇ ਉਹਨਾਂ ਬਾਰੇ? ਜੀ ਹਰਦਿਆਲ ਸਿੰਘ ਜੀ ਸਰਪੰਚ ਮਾਨ ਕੇ ਹਰਦਿਆਲ ਸਿੰਘ ਜੀ, ਹਰਦਿਆਲ ਸਿੰਘ ਜੀ ਹੈ ਨਾ, ਇਹ ਗੁਰੂ ਜੇ ਕੋਈ ਮੈਂ ਕੀਤਾ ਮੇਰੇ ਤੇ ਬੰਦੇ ਦੀ ਨਹੀਂ ਤਾਕਤ ਹੁੰਦੀ, ਉਹਦੇ ਲੋਕਾਂ ਨੂੰ ਪਿਆਰੇ ਹੁੰਦੇ ਹੋਏ ਲੱਗੀ ਜਾਂਦੇ ਨੇ। ਪਰ ਗੁਰੂ ਮਹਾਰਾਜ ਜਦੋਂ ਕਿਰਪਾ ਕਰਦਾ, ਜਦੋਂ ਹੀ ਇਹੋ ਜਿਹਾ ਫੈਸਲਾ ਲੈ ਜਾਂਦਾ, ਇਹ ਗੁਰੂ ਮਹਾਰਾਜ ਜੀ ਦੀ ਕਿਰਪਾ ਸੀ ਕੋਈ ਜਦੋਂ ਮੇਰੇ ਤੋਂ ਫੈਸਲਾ ਲਿਆ। ਮੈਂ ਆਪਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਾਂ ਸਾਰਿਆਂ ਨੂੰ ਸਮੱਤ ਬਖਸ਼ੇ ਵਾਹਿਗੁਰੂ, ਆਪਣੇ ਗੁਰੂ ਵਾਸਤੇ ਸਾਰੇ ਇਹ ਲੜਾਈ ਲੜਨ ਆਪਾਂ ਸਾਰੇ, ਜਿਹੜਾ ਹੋਇਆ ਮੁੜ ਕੇ ਇਹੋ ਜਿਹਾ ਨਾ ਹੋਵੇ। ਜੇ ਆਪਾਂ ਸਾਰੇ ਇੱਕ ਮੁੱਠ ਹੋ ਕੇ ਚੱਲੀਏ, ਕੁਰਸੀਆਂ ਦਾ ਲਾਲਚ ਛੱਡੀਏ, ਤਾਂ ਹੀ ਆਪਾਂ ਇਹ ਸਾਰਾ ਰੋਕ ਸਕਦੇ ਹਾਂ। ਜੀ ਥੈਂਕ ਯੂ ਹਰਦਿਆਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਗੱਲ ਬੜੀ ਵਧੀਆ ਉਹਨਾਂ ਨੇ ਕੀਤਾ ਕਿ ਬਾਕੀਆਂ ਦੇ ਮਨਾਂ ਵਿੱਚ ਗੁੱਸਾ ਕਿਉਂ ਨਹੀਂ ਆਇਆ। ਬਾਕੀਆਂ ਦੇ ਮਨਾਂ ਵਿੱਚ ਕੀ ਆ ਉਹ ਤੁਸੀਂ ਪੜ੍ਹ ਹੀ ਸਕਦੇ ਆ ਪਿਛਲੇ 10 ਸਾਲਾਂ ਤੋਂ। ਅਸ਼ੋਕ ਵਰਮਾ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੱਲਾ ਬਰਗਾੜੀ ਕਾਂਡ ਹੀ ਨਹੀਂ ਹੈਗਾ ਭੈਣ ਜੀ, ਆਪਣਾ ਹੋਰ ਦੇਖੋ ਤੁਸੀਂ ਧੀਆਂ ਭੈਣਾਂ ਦੀ ਕਦੇ ਉੱਥੇ ਸੇਫਟੀ ਹੈਗੀ ਹੈ। ਪਿੱਛੇ ਬੱਸ ਦੇ ਵਿੱਚ ਮਾਂ ਦਾ ਧੀ ਨੂੰ ਚੱਲਦੀ ਬੱਸ ਤੇ ਸੁੱਟ ਦਿੱਤਾ ਸੀਗਾ, ਧੀ ਮਰ ਗਈ, ਮਾਂ ਬਚ ਗਈ। ਅੰਮ੍ਰਿਤਸਰ ਦੇ ਵਿੱਚ ਇੱਕ ਲੜਕੀ ਨੂੰ ਉਹ ਜਿਹੜਾ ਰਾਣਾ ਸੀਗਾ ਗੁੰਡਾ ਜਿਹੜਾ ਇਹਨਾਂ ਅਕਾਲੀਆਂ ਦਾ, ਉਹ ਕਿਨਾਂ ਦਾ ਸ਼ਰੇਆਮ ਗੋਲੀ ਚੱਲੀ ਦਾ ਪਿਓ ਮਰ ਗਿਆ। ਇਹ ਇੱਕ ਨਹੀਂ ਹੈਗੇ ਇਹੋ ਜਿਹੇ, ਕਿਸੇ ਇਹਨਾਂ ਦੇ ਕਈ ਹੈਗੇ ਆ, ਪਰ ਇਹਦੇ ਸੁਧਾਰ ਹੁਣ ਬਦਲਾਵ ਲਿਆਣਾ ਹੀ ਲਿਆਣਾ, ਜੋ ਮਰਜ਼ੀ ਹੋ ਜਾਵੇ। ਇੱਥੋਂ ਮਗੀ ਪੂਰੀ ਸਪੋਰਟ ਜਾਏਗੀ ਜੀ, ਤੁਹਾਨੂੰ NRI ਦੀ ਸਪੋਰਟ ਜਾਏਗੀ, ਉੱਥੋਂ ਪੰਜਾਬ ਚੋਂ ਵੀ ਜਿਹੜੇ ਸਾਡੇ ਰਿਸ਼ਤੇਦਾਰ ਨੇ ਸਾਰੇ, ਉੱਥੋਂ ਵੀ ਸਪੋਰਟ ਤੁਹਾਨੂੰ ਪੂਰੀ ਮਿਲੇਗੀ। ਤੁਸੀਂ ਸ਼ੇਅਰ ਹੋ ਜਾਓ, ਬਸ ਗੱਲ ਇਹ ਹੈ। ਮੇਰਾ ਸਵਾਲ ਮੇਰਾ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਤੁਹਾਡਾ ਆਪਣਾ ਇੰਨਾ ਹੱਲਾ ਜ਼ੋਰ ਨਹੀਂ ਹੈਗਾ ਜਿੰਨਾ ਪਿੰਡਾਂ ਦੇ ਵਿੱਚ ਹੈ, ਸ਼ਹਿਰਾਂ 'ਚ ਕਿਉਂ ਨਹੀਂ ਹੈਗਾ ਇੰਨਾ? ਨਹੀਂ, ਜਿਹੜੇ ਸ਼ਹਿਰ ਦੇ ਲੋਕ ਨੇ ਸਾਡੇ ਨਾਲ ਨੇ, ਉਹ ਆਪਣੀ ਪਾਰਟੀ ਦੇ ਨਾਲ ਨੇ, ਪਰ ਉਹ ਕੁਛ ਸ਼ਹਿਰ ਦੇ ਲੋਕਾਂ ਦਾ ਹੁੰਦਾ ਵੀ ਉਹ ਜ਼ਿਆਦਾ ਉਹ 'ਚ ਨਹੀਂ ਪੈਂਦੇ। ਉਹ ਲੋਕ ਜਦੋਂ ਅਸੀਂ ਗੱਲਾਂ ਕਰਦੇ, ਮੈਂ ਮੀਟਿੰਗਾਂ ਕੀਤੀਆਂ ਨੇ ਸ਼ਹਿਰ ਦੇ ਵਿੱਚ,
ਤੇ ਬੜਾ ਉਹਨਾਂ ਦੇ ਵਿੱਚ ਹੈ ਤਬਦੀਲੀ ਦਾ। ਉਹ ਵੀ ਬਹੁਤ ਜਿਹੜੇ ਸਿਸਟਮ ਆ ਉਹ ਤੋਂ ਬੜੇ ਖਿਲਾਫ ਨੇ, ਜਿਹੜੀ ਰਿਸ਼ਵਤਖੋਰੀ ਹੈ ਤੋਂ ਬੜੇ ਖਿਲਾਫ ਨੇ। ਉਹ ਵੀ ਚਾਹੁੰਦੇ ਨੇ ਇੱਕ ਇਮਾਨਦਾਰ ਰਾਜ ਆਵੇ, ਪਰ ਉਹ ਕੁਛ ਉਹਨਾਂ ਦੀਆਂ ਕਾਰੋਬਾਰ, ਕੁਛ ਇਹੋ ਜਿਹੀਆਂ ਮਜਬੂਰੀਆਂ ਮੈਨੂੰ ਲੱਗਦੀ ਹੁਣ ਕੋਡ ਲੱਗਣ ਤੋਂ ਬਾਅਦ ਉਹ ਵੀ ਸਾਰੇ ਸਾਹਮਣੇ ਆਉਣਗੇ। ਸ਼ਹਿਰਾਂ ਦੇ ਵਿੱਚ ਵੀ ਆਪਣੀ ਬਹੁਤ ਵੱਡੀ ਲਹਿਰ ਚੱਲੂ ਹੁਣ ਇਹ ਦਿਨਾਂ ਦੇ ਵਿੱਚ। ਥੈਂਕ ਯੂ ਵਰਮਾ ਜੀ। ਥੈਂਕ ਯੂ ਜੀ। ਜੀ ਬਿਲਕੁਲ ਫਰਕ ਹੁੰਦਾ, ਸੁਭਾਵਾਂ ਦੇ ਵਿੱਚ ਫਰਕ ਹੁੰਦਾ ਸ਼ਹਿਰਾਂ ਵਾਲੇ ਅਤੇ ਪਿੰਡਾਂ ਵਾਲਿਆਂ ਦੇ ਵਿੱਚ। ਸ਼ਹਿਰ ਵਾਲੇ ਵਾਕਿਆ ਹੀ ਜਿਹੜਾ ਦੁਕਾਨਦਾਰ ਤਬਕਾ ਆ ਉਹ ਬਹੁਤ ਲੁੱਟ ਹੁੰਦਾ, ਉਹਨਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਜਿਹੜਾ ਆ ਲੁੱਟ ਖਸੁੱਟ ਹੁੰਦੀ ਆ, ਉਹਦਾ ਸਾਨੂੰ ਨਹੀਂ ਪਤਾ ਹੁੰਦਾ। ਪਰ ਪਿੰਡਾਂ ਵਾਲੇ ਲੋਕ ਥੋੜ੍ਹਾ ਜਿਹਾ ਹੋਰ ਟਾਈਪ ਦੇ ਨਾਲ ਉਹ ਜ਼ਿਆਦਾ ਹੀ ਸ਼ੇਰ ਬਣ ਜਾਂਦੇ ਹੁੰਦੇ ਆ ਜੀ, ਕਿਉਂਕਿ ਅਸੀਂ ਵੀ ਪਿੰਡਾਂ ਨੂੰ ਬਿਲੋਂਗ ਕਰਦੇ ਹਾਂ। ਅਤੇ ਜ਼ਰੂਰ ਜੀ ਉਹ ਵੀ ਵੋਟ 'ਤੇ ਉਹਨਾਂ ਦੀ ਹੁੰਦੀ ਆ, ਉਹਦੀ ਉਹ ਵਰਤੋਂ ਕਰਦੇ ਆ। ਜਿਸ ਤਰ੍ਹਾਂ ਹੁਣ ਜਾਬਤਾ ਲੱਗਾ ਉਸ ਤੋਂ ਬਾਅਦ ਸਾਰੇ ਜਿਹੜੇ ਬਾਹਰ ਆਉਣਗੇ ਜੀ। ਕੁਲਦੀਪ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਤੇ ਭਾਜੀ ਨੂੰ ਦੋਹਾਂ ਨੂੰ ਜੀ। ਹਾਂਜੀ ਬਹੁਤ ਖੁਸ਼ੀ ਹੋਈ ਹੈ ਸਾਡੇ ਬੰਦੇ ਦੇ ਕੈਂਡੀਡੇਟ ਲਿਆਂਦੇ ਤੁਸੀਂ। ਅੱਛਾ ਤੁਹਾਡਾ ਵੀ ਉਹੀ ਹਲਕਾ ਆ? ਹਾਂਜੀ ਸਮਰਾਲਾ ਸਾਡੇ ਸਮਰਾਲੇ ਦੀ ਤਾਂ ਪੁੱਛੋ ਨਾ ਹਾਲਤ, ਵੈਸੇ ਤਾਂ ਇਹਨਾਂ ਨੂੰ ਪਤਾ ਸਾਰਾ ਜੀ। ਜਿੰਨੀ ਬੁਰੀ ਹਾਲਤ ਸਮਰਾਲੇ ਦੀ ਹੋਈ ਹੈ, ਹਰ ਇੱਕ ਦੁਕਾਨਦਾਰ ਦਾ ਮੁੰਡਾ ਮਰਿਆ ਹੋਊ ਉੱਥੇ ਨਸ਼ੇ ਨਾਲ। ਅੱਛਾ ਜੀ। ਹਾਂ ਬਿਲਕੁਲ ਮੈਡਮ ਜਿਹੜੀ ਗੱਲ ਕਰਦੇ ਨੇ ਬਹੁਤ ਸਹੀ ਹੈ। ਸਾਡੇ ਤਾਂ ਐਡੀਆਂ ਸੜਕਾਂ ਦਾ ਬੁਰਾ ਹਾਲ ਆ, 5 ਮੌਤਾਂ ਇੱਕ ਜਗ੍ਹਾ ਤੇ ਹੋ ਗਈਆਂ ਟੁੱਟੀ ਸੜਕ ਕਰਕੇ। ਹਾਂਜੀ ਭਾਜੀ ਜਿਹੜਾ ਖੰਨੇ ਤੋਂ ਇਹਨਾਂ ਨੇ ਰਾਹੋਂ ਨੂੰ ਨਵਾਂ ਸ਼ਹਿਰ ਨੂੰ ਰੋਡ ਕੱਢਿਆ, ਉਹਦੀ ਇੰਨੀ ਬੁਰੀ ਹਾਲਤ, ਅਸੀਂ ਪਿਛਲੇ ਸਾਲ ਗਏ ਆ ਇੰਡੀਆ, ਸਾਨੂੰ ਮੇਨ ਉਹੀ ਪੈਂਦਾ ਜਾਣ ਆਉਣ ਨੂੰ ਸਾਰੇ ਪਾਸਿਆਂ ਨੂੰ ਜੀ ਬਈ ਇੰਨਾ ਬੁਰਾ ਹਾਲ ਸਾਰੇ ਇਲਾਕੇ ਦਾ। ਬਾਕੀ ਨਸ਼ੇ ਨੇ ਬਹੁਤ ਬੁਰਾ ਹਾਲ ਕੀਤਾ। ਸਮਰਾਲੇ ਦੇ ਸਾਰੇ ਲੋਕ ਤਕਰੀਬਨ ਤੁਹਾਡੇ ਨਾਲ ਨੇ। ਹਾਂਜੀ ਮਹਿੰਦਰ ਸਿੰਘ ਭੰਗਲਾ, ਅਵਤਾਰ ਸਿੰਘ ਜਟਾਣਾ, ਇਹ ਸਾਰੇ ਤੁਹਾਡੀ ਸਪੋਰਟ ਦੇ ਵਿੱਚ ਖੜੇ ਆ। ਅਸੀਂ ਰੋਜ਼ਾਨਾ ਫੋਨ ਕਰਦੇ ਆ ਉਹਨਾਂ ਨੂੰ ਵੀ ਲੋਕਾਂ ਨੂੰ ਵੱਧ ਤੋਂ ਵੱਧ ਇੱਧਰ ਜੋੜੋ। ਹਾਂਜੀ ਇੱਕ ਮੇਰਾ ਹੋਰ ਸਵਾਲ ਸੀ, ਜਿਹੜਾ ਖੰਨੇ ਫਲਾਈਓਵਰ ਇਹਨਾਂ ਨੇ ਲਾਇਆ, ਉਹ ਖੰਨੇ ਦੀ ਤਾਂ ਜੜ ਪੱਟ ਕੇ ਰੱਖਤੀ ਜੀ ਉਹਨਾਂ ਨੇ, ਤੇ ਉਹਦੇ ਬਾਰੇ ਵੀ ਤੁਸੀਂ ਕੁਝ ਸੋਚੋਗੇ ਵੀ ਉਹਦਾ ਕੀ ਬਣੂਗਾ? ਬਹੁਤ ਔਖੇ ਲੋਕ ਕਰਤੇ ਖੰਨੇ ਸ਼ਹਿਰ ਦੇ ਵੀ, ਪਿੰਡਾਂ ਵਾਲੇ ਵੀ। ਸਾਨੂੰ ਮੇਨ ਆਪਾਂ ਨੂੰ ਸਾਰਿਆਂ ਨੂੰ ਉਹੀ ਪੈਂਦਾ। ਉਹ ਬਿਲਕੁਲ ਬਹੁਤ ਜ਼ਿਆਦਾ ਉਹ ਉੱਥੇ ਨਾ ਉਹਨੂੰ ਥੱਲੇ ਪਿੱਲਰਾਂ ਤੇ ਉਹ ਖੜਾ ਹੋਣਾ ਚਾਹੀਦਾ ਸੀ, ਪਿੱਲਰਾਂ ਤੇ ਨਾ ਖੜਾ ਹੋਣਾ ਕਰਕੇ ਸਾਰੇ ਇਲਾਕੇ ਨੂੰ ਬਹੁਤ ਪਿੰਡਾਂ ਨਾਲ ਬਹੁਤ ਸ਼ਹਿਰ ਖਤਮ ਕਰਤਾ, ਖੰਨਾ ਸ਼ਹਿਰ ਖਤਮ ਕਰ, ਖੰਨਾ ਸ਼ਹਿਰ ਬਿਲਕੁਲ ਸ਼ਹਿਰ ਖਤਮ ਬਿਲਕੁਲ ਜੀ ਬਿਲਕੁਲ ਤੁਹਾਡੀ ਬਿਲਕੁਲ ਸਹੀ ਗੱਲ। ਉਹ ਦੇਖਦੇ ਜੀ ਵੱਡਾ ਪ੍ਰੋਜੈਕਟ ਹੈ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ, ਮੈਂ ਤੁਹਾਨੂੰ ਕੋਈ ਗੱਲ ਕਰਾਂ ਤੇ ਜ਼ਰੂਰ ਇਹਦੇ ਬਾਰੇ ਵੀ ਗੱਲ ਹੋਊਗੀ, ਪਰ ਹੈ ਬਹੁਤ ਵੱਡੀ ਗੱਲ ਤੁਹਾਡੀ ਹੈ ਜਿਹੜੀ ਤੁਸੀਂ ਕਿਹਾ ਇੱਕ ਤਰ੍ਹਾਂ ਦਾ ਸ਼ਹਿਰ ਨੂੰ ਡਿਵਾਈਡ ਕਰਤਾ, ਵੰਡਤਾ ਜੀ ਸ਼ਹਿਰ ਨੂੰ, ਵੰਡਤਾ ਜੀ ਦੋ ਹਿੱਸੇ। ਉਹ ਤਾਂ ਜਿਵੇਂ ਕਹਿ ਦਈਏ ਆਪਾਂ ਸਾਹ ਵੀ ਗਲ ਘੁੱਟਤਾ ਉਹ ਸ਼ਹਿਰ ਦਾ ਤੇ ਬਾਕੀ ਨਾਲ ਦੇ ਪਿੰਡਾਂ। ਹਾਂ ਬਿਲਕੁਲ। ਸੁਖਬੀਰ ਬਾਦਲ ਤੇ ਬਾਦਲ ਸਾਹਿਬ ਪਹਿਲਾਂ ਕਦੇ ਨਹੀਂ ਸਮਰਾਲਿਆ, ਹੁਣ ਆਪਣੇ ਚੰਡੀਗੜ੍ਹ ਰੋਡ ਮਤਲਬ ਕਿ ਉਹਨਾਂ ਨੇ 6 ਲਾਈਨ ਬਣਾਉਣਾ ਤੇ 4 ਲਾਈਨ ਮੈਨੂੰ ਪਤਾ ਨਹੀਂ ਕਿੰਨਾ ਬਣਾਉਣਾ, ਤੇ ਹੁਣ ਉੱਥੇ ਆ ਗਏ ਸਮਰਾਲੇ। ਕੋਈ ਗੱਲ ਨਹੀਂ ਜੀ, ਇਸ ਤੋਂ ਬਾਅਦ ਦੇਖੋ ਕੀ ਬਣਦਾ। ਸਾਡੇ ਤਾਂ ਪਿੰਡਾਂ ਨੂੰ ਲੋਕਾਂ ਨੂੰ ਬਹੁਤ, ਸਾਡੇ ਪਿੰਡ ਦੇ ਵੀ ਬਹੁਤ ਲੋਕ, ਸਾਰੇ ਇਲਾਕੇ ਦੇ ਤੁਹਾਡੇ ਨਾਲ ਨੇ ਸਾਰੇ। ਥੈਂਕ ਯੂ ਕੁਲਦੀਪ ਜੀ। ਹਾਂਜੀ ਥੈਂਕ ਯੂ ਜੀ। ਹੁਣ ਸਾਨੂੰ ਵੀ ਪਤਾ ਲੱਗਿਆ ਕਿ ਤੁਸੀਂ ਸਮਰਾਲੇ ਦੇ ਨਾਲ ਬਿਲੋਂਗ ਕਰਦੇ ਹੈਗੇ ਆ। ਵਾਕਿਆ ਜੀ ਜਿਸ ਕਹਿੰਦੇ ਇਲਾਕੇ ਦੇ ਲੋਕ ਹੁੰਦੇ ਆ ਨਾ, ਅਤੇ ਉਸ ਇਲਾਕੇ ਦੇ ਲੋਕਾਂ ਨੂੰ ਬਹੁਤ ਪਤਾ ਹੁੰਦਾ। ਕਈ ਵਾਰੀ ਸੱਤਾਧਾਰੀ ਪਾਰਟੀ ਦੇ ਵਿੱਚੋਂ ਕਈ ਵਾਰੀ ਹਮਾਇਤੀ ਸ਼ਿਕਾਇਤੀ ਇੱਥੇ ਵੀ ਹੁੰਦੇ ਆ, ਜਾਂ ਕਿਸੇ ਕੈਂਡੀਡੇਟ ਨੂੰ ਲੈ ਆਈਏ ਅਤੇ ਉਹ ਇਹ ਕਹਿਣਗੇ ਕਿ ਤੁਹਾਨੂੰ ਕਿਵੇਂ ਪਤਾ ਆ, ਤੁਸੀਂ ਕਿੰਨਾ ਕੁ ਜਾਂਦੇ ਹੋ, ਪਰ ਉਸ ਇਲਾਕੇ ਦੇ ਲੋਕ ਇੱਥੇ ਆ, ਉੱਥੇ ਜਾਂਦੇ, ਉਹਨਾਂ ਨੂੰ ਬਹੁਤ ਪਤਾ ਹੁੰਦਾ। ਹਾਂਜੀ ਸਾਡੇ ਨਾਲ ਜੁੜੇ ਨੇ ਬਲਵਿੰਦਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਮੇਰੀ ਰਾਏ ਇਹ ਹੈ ਜੀ ਬਈ ਜਿਹੜੇ ਲੋਕ ਕੁਛ ਮੇਰੇ ਭਰਾ ਇਹ ਕਹਿੰਦੇ ਨੇ ਵੀ ਆਮ ਆਦਮੀ ਪਾਰਟੀ ਆ ਕੇ ਇੱਕਦਮ ਕਿਵੇਂ ਸੁਧਾਰ ਕਰ ਦੂ ਜੀ, ਹਾਂਜੀ ਮੇਰੀ ਇਹ ਇੱਕ ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ। ਮੈਂ ਇੱਕ ਮਿਸਾਲ ਦਿੰਦਾ, ਮੈਂ ਪੈਪਸੂ ਰੋਡ ਵਿੱਚ ਰਿਟਾਇਰ ਹੋ ਕੇ ਆਇਆ ਹੋਇਆ। ਇਹ ਅੱਜ ਤੱਕ ਘਾਟੇ 'ਚ ਚਲੀ ਜਾ ਰਹੀ ਸੀ। ਚੋਰਾਂ ਦੀ ਵਜ਼ਾਰਤ ਦੇ ਵਿੱਚ ਵੀ ਕੋਈ ਨਾ ਕੋਈ ਇਮਾਨਦਾਰ ਅਫਸਰ ਬੈਠਾ। ਇਸ ਵੇਲੇ ਇੱਕ ਰਵਿੰਦਰ ਸਿੰਘ MD ਆ ਉੱਥੇ, ਰਵਿੰਦਰ ਸਿੰਘ, ਉਹ ਸਾਲ ਰਿਹਾ, ਉਹਦੀ 31 ਦਸੰਬਰ ਨੂੰ ਰਿਟਾਇਰਮੈਂਟ ਸੀ। ਉਹਨੇ ਇਹ PRTC ਦਾ ਆਧਾਰ ਆ 75 ਲੱਖ ਬੁਕਿੰਗ ਰੋਜ਼ ਸੀਗੀ, 1 ਕਰੋੜ 13 ਲੱਖ ਟਿਪ ਜਾਤੇ ਜੀ। 31 ਦਸੰਬਰ ਨੂੰ ਰਿਟਾਇਰ ਸੀ, 1 ਸਾਲ ਦੀ ਐਕਸਟੈਂਸ਼ਨ ਮਿਲੀ ਆ। ਚੋਰਾਂ ਦੀ ਵਜ਼ਾਰਤ ਦੇ ਵਿੱਚ ਮਜਬੂਰਨ ਦੇਣੀ ਪਈ ਇਹਨਾਂ ਨੂੰ, ਔਰ ਉੱਤੇ ਬਕਾਇਦਾ ਲੈਟਰ ਤੇ ਲਿਖਿਆ ਵੀ ਇਹਦੀ ਵਧੀਆ ਕਾਰਗੁਜ਼ਾਰੀ ਕਰਕੇ ਇਹਨੂੰ 1 ਸਾਲ ਦੀ ਐਕਸਟੈਂਸ਼ਨ ਦੇ ਕੇ MD PRTC ਫੇਰ ਲਾਇਆ ਜਾਂਦਾ। ਕਿ ਜਦੋਂ ਚੋਰਾਂ ਦੀ ਵਜ਼ਾਰਤ ਦੇ ਵਿੱਚ ਇੱਕ ਚੋਰਾਂ ਦੀ ਵਜ਼ਾਰਤ ਇਮਾਨਦਾਰ ਅਫਸਰ ਇੱਕ ਵਧੀਆ ਕੰਮ ਕਰ ਰਿਹਾ ਹੈ, ਜਦੋਂ ਇੱਕ ਇਮਾਨਦਾਰ ਸਰਕਾਰ ਆ ਜੂ ਉਦੋਂ ਕਿਉਂ ਨਹੀਂ ਸੁਧਾਰ ਹੋਊਗਾ? ਸੁਧਾਰ ਹੋਊਗਾ, ਤੁਸੀਂ ਬਿਲਕੁਲ। ਹੁਣ ਜੇ ਝੂਠਾ ਦੱਸ ਦਿਓ ਸਾਡੀ ਪੈਨਸ਼ਨ ਵੀ ਰੈਗੂਲਰ ਹੈ, 100 ਕਰੋੜ ਤੋਂ ਉੱਤੇ ਦੇ ਬਕਾਏ ਲਿਆ ਕੇ ਸਰਕਾਰ ਤੋਂ ਦਿੰਦੇ, ਤੇ ਉਹ ਕਹਿੰਦਾ ਜੇ ਮੈਨੂੰ ਇੱਥੇ ਅਫਸਰ ਲਾਇਆ ਕਾਹਦੇ ਵਾਸਤੇ, ਜੇ ਬੁੜੇ ਬੰਦੇ ਸੜਕਾਂ ਤੇ ਰੋਲਦੇ ਫਿਰਦੇ ਨੇ, ਮੈਂ ਉਹਨਾਂ ਦੇ ਬਕਾਏ ਦੇਣੇ ਨੇ, ਪੂਰੇ ਦੇ ਪੂਰੇ ਬਕਾਏ ਦੇ ਤੇ ਪੈਨਸ਼ਨ ਰੈਗੂਲਰ ਮਿਲਦੀ ਹੈ।
ਬੁਕਿੰਗ 70 ਲੱਖ ਤੋਂ 1 ਕਰੋੜ 13 ਲੱਖ ਤੇ ਲਿਆਤੀ। ਕੀ ਉਹ ਘਰੋਂ ਨਾ ਉਹ ਟਿਕਟਾਂ ਕੱਢਦਾ, ਨਾ ਗੱਡੀ ਚਲਾਉਂਦਾ, ਨਾ ਬੱਸਾਂ ਸਮਾਰਦਾ, ਨਾ ਹਾਕਾਂ ਮਾਰਦਾ, ਨਾ ਬਾਡੀਆਂ ਲਾਉਂਦਾ, ਨਾ ਅੱਡੇ ਬਣਾਉਂਦਾ, ਇੱਕ ਮੈਨੇਜਮੈਂਟ ਕਰਦਾ। ਕੀ ਚੋਰਾਂ ਦੀ ਸਰਕਾਰ ਦੇ ਵਿੱਚ ਇੱਕ ਇਮਾਨਦਾਰ ਅਫਸਰ ਇੰਨਾ ਵਧੀਆ ਕੰਮ ਕਰਦਾ? ਜਦੋਂ ਇਮਾਨਦਾਰ ਸਰਕਾਰ ਆ ਜੂ ਉਦੋਂ ਕਿਉਂ ਨਹੀਂ ਕੰਮ ਹੋਊਗਾ? ਜੀ ਬਸ ਲੋਕੀ, ਥੈਂਕ ਯੂ ਬਲਵਿੰਦਰ ਸਿੰਘ ਜੀ, ਲੋਕੀ ਇਸੇ ਆਸ ਨੂੰ ਲੈ ਕੇ ਤੁਰੇ ਹੋਏ ਆ ਜੀ। ਤੇ ਲੋਕਾਂ ਦੇ ਵਿੱਚ ਬਹੁਤ ਵੱਡੀ ਪਾਵਰ ਹੁੰਦੀ ਹੈ। ਜਿਸ ਵੇਲੇ ਲੋਕਾਂ ਨੂੰ ਇੱਕ ਵਾਰੀ ਪਤਾ ਲੱਗ ਗਿਆ ਕਿ ਸਾਡੇ ਕੀ ਹੱਕ ਆ ਤੇ ਉਹਨਾਂ ਨੂੰ ਕਿਸ ਤਰ੍ਹਾਂ ਲੈਣਾ ਆ, ਤੇ ਜ਼ਰੂਰ ਕੁਛ ਨਾ ਕੁਛ ਹੋਊਗਾ। ਹਾਂਜੀ, ਟੋਰਾਂਟੋ ਤੋਂ ਜੁੜੇ ਨੇ ਅਮਨਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਦਰਅਸਲ ਸਤਿ ਸ਼੍ਰੀ ਅਕਾਲ ਜੀ। ਕੀ ਹੈ ਜੀ, ਆਪਣਾ ਸਵਾਲ ਏਦਾਂ ਹੈਗਾ ਵੀ ਦੇਖੋ ਵੀ ਜਿੱਦਾਂ ਆਪਾਂ ਐਤਕੀ ਚੋਣ ਹੋ ਰਹੀ ਹੈ ਵੀ ਇਹਦੇ ਵਿੱਚ ਜਿਹੜਾ ਮੇਨ ਜਿਵੇਂ ਦੂਜੀਆਂ ਪਾਰਟੀਆਂ ਛੱਡੋ, ਵੀ ਸਿਰਫ ਇੱਕ ਪਾਰਟੀ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਾਰਨ ਦਾ ਜਿਹੜਾ ਕਾਰਨ ਹੈ ਜੀ, ਇਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਇਹ ਹੈਗਾ ਸਿੱਖੀ, ਵੀ ਇਹਨਾਂ ਦਾ ਸਿੱਖੀ ਦੇ ਉੱਤੇ ਹਮਲਾ। ਜੇ ਤੁਸੀਂ ਕਹੋ ਨਸ਼ਾ ਜਾਂ ਪੰਜਾਬ ਦੇ ਉੱਤੇ ਕਰਜ਼ਾ, ਨਹੀਂ, ਇਹ ਤਾਂ ਬਹੁਤ, ਮੈਂ ਤੁਹਾਨੂੰ ਲਿਸਟ ਦੇ ਦੂੰਗਾ, ਲਿਸਟ ਇੰਨੇ ਮੁਲਕਾਂ ਦੀ, ਇੰਨੇ ਸ਼ਹਿਰਾਂ ਦੀ, ਇੰਨੇ ਸਟੇਟਾਂ ਦੀ ਜਿਹੜੇ ਕਰਜ਼ਾਈ ਪੰਜਾਬ ਨਾਲੋਂ ਵੀ ਜ਼ਿਆਦਾ ਨੇ ਤੇ ਪੰਜਾਬ ਜਦੋਂ ਵੀ ਜ਼ਿਆਦਾ ਨਸ਼ਾ। ਪਰ ਇਹਦਾ ਹਾਰਨ ਦਾ ਕਾਰਨ ਇਹਨਾਂ ਦਾ ਸਿਰਫ ਸਿੱਖੀ ਹੋਊਗੀ। ਕੀ ਤੁਹਾਡੀ ਪਾਰਟੀ, ਇਹ ਜਿਵੇਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋ, ਤੁਹਾਨੂੰ ਆਪ ਨੂੰ ਵੀ ਪਤਾ ਵੀ ਸ਼੍ਰੋਮਣੀ ਕਮੇਟੀ ਦਾ ਕੰਮ ਕੀ ਹੈ। ਸ਼੍ਰੋਮਣੀ ਕਮੇਟੀ ਦਾ ਕੰਮ ਸਿਰਫ ਮੱਥਾ ਟਿਕਾਉਣਾ ਨਹੀਂ, ਉਹਨਾਂ ਨੂੰ ਸਿੱਖੀ ਪ੍ਰਤੀ ਜਾਗਰੂਕਤਾ ਦੇਣੀ ਚਾਹੀਦੀ ਹੈ, ਕਿਉਂਕਿ ਸਾਡਾ ਜਿਹੜਾ ਇਹ ਪੰਜਾਬ ਸਟੇਟ ਨਹੀਂ, ਇਹ ਸਾਡਾ ਮੁਲਕ ਹੈ। ਸਿੱਖੀ ਸਾਡਾ ਧਰਮ ਨਹੀਂ, ਸਿੱਖੀ ਸਾਡਾ ਫੈਮਿਲੀ ਹੈ ਤੇ ਇਹ ਸਾਡੇ ਪਰਿਵਾਰ ਦੇ ਉੱਤੇ ਹਮਲਾ ਕੀਤਾ ਗਿਆ, ਤਾਂ ਹੀ ਕਰਕੇ ਇਹ ਲੋਕ ਅੱਜ ਹਾਰ ਰਹੇ ਆ। ਨਹੀਂ ਤਾਂ ਸਾਡਾ ਪਰਿਵਾਰਕ ਤੌਰ ਤੇ ਜਾਂ ਜਾਤੀ ਤੌਰ ਤੇ ਇਹਨਾਂ ਦੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ। ਤੁਸੀਂ ਇਹਨਾਂ ਦੀ ਪਾਰਟੀ ਛੱਡ ਕੇ ਆਏ ਹੋ, ਤੁਹਾਡੀ ਇਹਨਾਂ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ। ਹਾਰਨ ਦਾ ਕਾਰਨ ਜਿਹੜਾ ਹੈ ਇਹਨਾਂ ਨੇ ਸਿੱਖੀ ਦੇ ਉੱਤੇ ਹਮਲਾ ਹੈ, ਕਿਉਂਕਿ ਅਸੀਂ ਸਾਡਾ ਜਿਹੜਾ ਪੰਜਾਬ ਤਿਆਰ, ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਸਿੱਖਾਂ ਦਾ ਹੀ ਹੈ ਪੰਜਾਬ, ਸਾਰੇ ਧਰਮਾਂ ਦਾ। ਕਹਿਣ ਦਾ ਮੇਰਾ ਮਤਲਬ ਵੀ ਅਸੀਂ ਬਹੁਤ ਮੁਸ਼ਕਲ ਦੇ ਨਾਲ ਇਹ ਆਜ਼ਾਦੀ ਲਈ ਹੈ, ਆਪਦੀ ਕੁਰਬਾਨੀਆਂ ਦੇ ਕੇ ਅਸੀਂ ਆਪਦਾ ਧਰਮ ਪੈਦਾ ਕੀਤਾ, ਠੀਕ ਹੈ ਨਾ ਜੀ। ਤੇ ਜੇ ਇਹ ਸਰਕਾਰਾਂ ਆ ਕੇ ਕਹਿਣਗੀਆਂ ਵੀ ਅਸੀਂ ਸਿੱਖੀ ਦੀ ਗੱਲ ਨਹੀਂ ਕਰਨੀ, ਜੇ ਤਾਂ ਲੋਕਾਂ ਨੂੰ ਜਾਗਰੂਕਤਾ ਕਰਾਉਣੀ ਹੈ, ਤਾਂ ਸੜਕਾਂ ਬਣਾਉਣੀਆਂ, ਤਾਂ ਵੱਡੇ ਘਰ ਬਣਾਉਣੇ ਆ, ਜਾਂ ਲੋਕਾਂ ਨੂੰ ਆਪਣਾ ਨਸ਼ੇ ਤੋਂ ਦੂਰ ਕਰਨਾ ਹੈ, ਨਸ਼ੇ ਤੋਂ ਦੂਰ ਹੋ ਜਾਣਗੇ, ਮੰਨਦਾ ਮੈਂ, ਪਰ ਕੀ ਸਾਡੀ ਸਿੱਖੀ ਦੇ ਲਈ ਤੁਹਾਡੀ ਸਰਕਾਰ ਹੈਲਪ ਕਰੂਗੀ? ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ ਵੀਰ ਜੀ। ਜਿਹੜੇ ਜਦੋਂ ਸਰਕਾਰ ਆਈ ਤਾਂ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਗੁਰੂ ਮਹਾਰਾਜ ਦੀ, ਤਾਂ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ। ਆਉਂਦੀ ਸਾਰੇ ਪਹਿਲਾ ਕੰਮ ਹੋਊਗਾ। ਮੇਰੇ ਕੇਜਰੀਵਾਲ ਸਾਹਿਬ ਦੀ ਰੈਲੀ ਹੋਈ ਸੀ ਸਮਰਾਲੇ ਦੇ ਵਿੱਚ, ਮੈਨੂੰ ਇੱਕ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਥੋੜਾ ਸਮਾਂ ਮੇਰੇ ਨਾਲ ਗਾਂ ਰੈਲੀ ਕਰਨੀ ਸੀ। ਮੈਂ ਇੱਕੋ ਮੰਗ ਕੀਤੀ ਸੀ ਵੀ ਸਾਡੇ ਜਿਹੜੇ ਗੁਰੂ ਮਹਾਰਾਜ ਦੀ ਬੇਅਦਬੀ ਹੈ ਉਹਨਾਂ ਲੋਕਾਂ ਨੂੰ ਅਸੀਂ ਸਾਰਿਆਂ ਨੂੰ ਪਹਿਲਾਂ ਅੰਦਰ ਦੇਵਾਂਗੇ, ਉਹਨਾਂ ਨੂੰ ਸਜ਼ਾ ਦੇਵਾਂਗੇ। ਸਾਰਾ ਜਿਹੜੇ ਧਰਮ ਨੇ, ਜਿਵੇਂ ਆਪੇ ਗੱਲ ਕੀਤੀ ਹੈ ਵੀ ਸਾਰੇ ਧਰਮਾਂ ਦਾ ਸਤਿਕਾਰ ਉਹ ਪੂਰਾ ਹੋਊਗਾ। ਕਿਸੇ ਧਰਮ ਦੇ ਉੱਤੇ ਵੀ ਕਿਸੇ ਨੂੰ ਇਸ ਤਰ੍ਹਾਂ ਜਿਹੜੀਆਂ ਹਰਕਤਾਂ ਹੋਈਆਂ ਨੇ ਪਿਛਲੇ ਸਮੇਂ 'ਚ, ਕਿਉਂਕਿ ਬਾਦਲਾਂ ਨੇ ਜਿਸ ਤਰ੍ਹਾਂ ਤੁਸੀਂ ਨਸ਼ੇ ਦੀ ਗੱਲ ਕੀਤੀ ਆ, ਬੇਸ਼ੱਕ ਹੋਰ ਸਟੇਟਾਂ ਹੋਣਗੀਆਂ ਨਸ਼ੇ ਤੋਂ ਵੱਧ, ਪੰਜਾਬ ਤੋਂ ਵੱਧ, ਪਰ ਜਿਹੜਾ ਪੰਜਾਬ ਆ, ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਆਇਆ, ਬਹੁਤ ਬੁਰੀ ਤਰ੍ਹਾਂ ਜਿਹੜਾ ਪੰਜਾਬ ਹਾਰਦਾ ਵਾਦਾ ਰਾਜ ਸੀ, ਜਿਹਦੇ ਨਸ਼ੇ ਦੀ ਕੋਈ ਗੱਲੇ ਨਹੀਂ ਸੀ, ਉਹਨੂੰ ਇਸ ਤਰ੍ਹਾਂ ਇਹਨਾਂ ਨੇ ਉਜਾੜਤਾ। ਇਹ ਵੀ ਗੱਲਾਂ ਇੱਕ ਰੱਖਦੀਆਂ ਨੇ। ਸਾਰਾ ਕੁਝ ਠੀਕ ਹੋਊਗਾ। ਧਰਮ ਦੀ ਗੱਲ ਆ, ਧਰਮ ਪੂਰਾ ਹੋਊਗਾ। ਜਿਹੜਾ ਕੋਈ ਇਹੋ ਜਿਹੇ ਸ਼ਰਾਰਤੀ ਲੋਕ ਨੇ, ਕਿਉਂਕਿ ਇਹਨਾਂ ਨੇ ਜਿਹੜਾ ਕੁਛ ਹੋਇਆ, ਗੁਰੂ ਮਹਾਰਾਜ ਦੀ ਬੇਅਦਬੀ ਹੋਈ ਆ, ਉਹ ਇੱਕ ਬੜੀ ਪੁਰਾਣੀ ਇੱਕ ਦੀ ਹੁੰਦੀ ਹੈ। ਕੋਈ ਬਾਈ ਚਾਂਸ ਕੇਸ ਹੁੰਦਾ, ਇੱਕ ਪੂਰੇ ਉਹਦੇ ਨਾਲ ਹੋਇਆ, ਕਿ ਸਰਕਾਰ ਦਾ ਢਾਂਚਾ ਹੋਵੇ, ਉਹਦੇ ਵਿੱਚ ਇਸ ਤਰ੍ਹਾਂ ਬਾਰ-ਬਾਰ ਬੇਅਦਬੀ ਹੋਵੇ ਮਹਾਰਾਜ ਦੀ। ਇਹਦਾ ਮਤਲਬ ਇਹਦੇ ਵਿੱਚ ਇਹਨਾਂ ਦਾ ਕੁਛ ਰੋਲ ਸੀ। ਇਹ ਚਾਹੁੰਦੇ ਸੀ ਵੀ ਕੋਈ ਨਾ ਕੋਈ ਗੜਬੜ ਹੋਵੇ ਪੰਜਾਬ ਦੇ ਵਿੱਚ, ਪਰ ਪੰਜਾਬ ਦੇ ਲੋਕ ਹੁਣ ਬੈਠੇ ਨੇ ਵੀ 2017 'ਚ ਇਹਨਾਂ ਨੂੰ ਬਦਲ ਕੇ ਲਾ ਕੇ ਫਿਰ ਇਹਨਾਂ ਤੋਂ ਬਦਲਾ ਲਵਾਂਗੇ। ਬਿਲਕੁਲ ਜੀ, ਪੰਜਾਬ ਦੇ ਲੋਕਾਂ ਦੀ ਇਹ ਦਾਤ ਦੇਣੀ ਪੈਂਦੀ ਹੈ ਕਿ ਬਹੁਤ ਸਹਿਣਸ਼ੀਲਤਾ ਆ ਗਈ ਉਹਨਾਂ ਦੇ ਵਿੱਚ, ਬਹੁਤ ਉਹ ਸਮਝ ਗਏ ਇਹਨਾਂ ਦੀਆਂ ਚਾਲਾਂ ਨੂੰ। ਅੱਗੇ ਸਾਡੇ ਨਾਲ ਜੁੜੇ ਨੇ ਜਸਕਰਨ ਬੋਪਰਾ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ, ਸਤਿ ਸ੍ਰੀ ਅਕਾਲ। ਵੇਖੋ ਜੀ, ਬੇਸ਼ੱਕ ਸਾਰੇ ਜਿਹੜੇ ਫੋਰਨਰ NRI ਵੀਰ ਜਿਹੜੇ ਨੇ, ਸਾਰੇ ਪਰਿਵਾਰ ਜਿਹੜੇ ਨੇ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਨਾਲ, ਔਰ ਆਪਣੇ ਆਪਣੇ ਹਲਕਿਆਂ ਵਿੱਚ ਟੈਲੀਫੋਨ ਕਰ ਰਹੇ ਨੇ, ਆਪਣੇ ਆਪਣੇ ਪਿੰਡਾਂ ਵਿੱਚ ਕਾਲਾਂ ਕਰ ਰਹੇ ਨੇ। ਪਰ ਮੇਰੀ ਸੋਚ ਇੱਕ ਇਹ ਆਉਂਦੀ ਹੈਗੀ ਆ ਵੀ ਸਾਨੂੰ ਕਦੀ ਓਵਰ ਕੌਨਫੀਡੈਂਟ ਨਹੀਂ ਹੋਣਾ ਚਾਹੀਦਾ। ਸਾਡੇ ਵਾਸਤੇ ਕੰਮ ਕਰਨੇ ਅਜੇ ਬਹੁਤ ਪਏ ਨੇ। ਸਾਨੂੰ 4 ਤਰੀਕ ਤੱਕ ਦਿਨ ਰਾਤ ਕੰਮ ਕਰਨਾ ਪਏਗਾ। ਇਹ ਪਿਓ ਪੁੱਤਰ ਬਹੁਤ ਵੱਡੇ ਖਿਡਾਰੀ ਨੇ, ਸਾਨੂੰ ਇਹਨਾਂ ਦੇ ਧੋਖਿਆਂ ਤੋਂ ਬਚਣਾ ਪਊਗਾ। ਜਿਹੜੀ ਲੈਫਟ ਪਾਰਟੀਜ਼ ਨੇ, ਵੈਰੀ ਲਾਈਕਲੀ ਉਹ ਲੈਫਟ ਪਾਰਟੀਜ਼ ਵਿਕੀਆਂ ਹੋਈਆਂ ਨੇ, ਉਹਨਾਂ ਸਾਡੀਆਂ ਵੋਟਾਂ ਤੋੜਨੀਆਂ ਨੇ। ਸੋ ਅਸੀਂ ਜਦੋਂ ਪਾਰਟੀ 'ਚ ਆਉਣ ਤੋਂ, ਸਾਡੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਸਾਡੇ ਸਾਰੇ ਪੰਜਾਬੀਆਂ ਦੀ ਪਾਰਟੀ ਨੂੰ ਲਿਆਉਣ ਵਾਸਤੇ ਅਜੇ ਸਾਨੂੰ ਦਿਨ ਰਾਤ ਕੰਮ ਕਰਨਾ ਪਏਗਾ। ਕਿਤੇ ਆਪਾਂ ਓਵਰ ਕੌਨਫੀਡੈਂਸ ਵਿੱਚ ਨਾ ਮਾਰੇ ਜਾਈਏ।
ਕਰਾਂਗੇ ਜੀ ਹਰ ਵਕਤ। ਜਿਹੜੀ ਤੁਸੀਂ ਗੱਲ ਕਹੀ ਹੈ ਇਹਨਾਂ ਬਾਦਲਾਂ ਬਾਰੇ ਸਾਰੇ ਲੋਕ ਜਾਣਦੇ ਨੇ, ਪੂਰਾ ਚੌਕਸ ਹੋ ਕੇ ਪੂਰੇ ਤਨ ਦੇਹੀ ਨਾਲ ਮਨ ਨਾਲ ਲਾ ਕੇ ਤੜਕੇ ਤੋਂ ਲੈ ਕੇ ਰਾਤ ਤੱਕ ਕੰਮ ਕਰ ਰਹੇ ਆ, ਇਦੋਂ ਵੀ ਵੱਧ ਕੰਮ ਕਰਾਂਗੇ। ਔਰ ਅਜੇ ਸਾਨੂੰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਸਾਨੂੰ ਬਹੁਤ ਜ਼ਰੂਰਤ ਹੈਗੀ ਆ। ਕਾਫੀ ਲੋਕਾਂ ਨੂੰ ਨਹੀਂ ਪਤਾ ਹੈਗਾ, ਉਹ ਝਾਂਸੇ 'ਚ ਆ ਰਹੇ ਨੇ ਕਿਉਂਕਿ ਲੋਕ ਭੁੱਲ ਬਹੁਤ ਛੇਤੀ ਜਾਂਦੇ ਨੇ, ਲੋਕਾਂ ਦੀ ਯਾਦਾਸ਼ਤ ਬਹੁਤ ਘੱਟ ਆ ਤੇ ਸਾਨੂੰ ਮਿਹਨਤ ਕਰਨੀ ਪਏਗੀ ਦਿਨ ਰਾਤ। ਥੈਂਕ ਯੂ ਜੀ, ਥੈਂਕ ਯੂ ਬੱਪਰ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਬਿਲਕੁਲ ਲੋਕੀ ਚੌਕਸ ਹੈਗੇ ਜੀ। ਬਲਜੀਤ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਸਰਵੰਤ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡੇ ਇਲਾਕੇ ਨੂੰ ਬਿਲੋਂਗ ਕਰਦੀ ਹਾਂ। ਅੱਛਾ, ਤੁਹਾਡਾ ਵੀ ਇਲਾਕਾ ਉਹੀ ਆ? ਹਾਂਜੀ ਬਿਲਕੁਲ, ਇਹਦੇ ਨਾਲ ਹੀ। ਹਾਂਜੀ, ਕਿਹੜਾ ਪਿੰਡ ਹੈ ਜੀ? ਸਾਡਾ ਖੰਨੇ ਕੋਲੇ ਹੈ ਜੀ, ਕਲਾਲ ਮਾਜਰਾ ਜੀ। ਤਾਂ ਮੇਰੇ ਹਲਕੇ ਚ ਪੈਂਦਾ ਜੀ, ਮੇਰੇ ਸਮਰਾਲਾ ਹਲਕੇ ਚ ਪੈਂਦਾ। ਵੀਰ ਮੈਂ ਇੱਕ ਰਿਕੁਐਸਟ ਕਰੂੰਗੀ, ਮੈਨੂੰ ਬਹੁਤ ਮਤਲਬ ਮੇਰੇ ਮਨ ਚ ਮਤਲਬ ਜਿਵੇਂ ਕਹਿ ਲਓ ਤੁਸੀਂ ਡਰ ਬੈਠਿਆ ਹੋਇਆ ਵੀ ਇਹ ਸੋਈ ਦੇ ਮੈਂਬਰਾਂ ਤੋਂ ਗੁੰਡਾਗਰਦੀ ਕਰਾਉਣਗੇ, ਹਨਾ? ਕੀ ਤੁਸੀਂ ਕੇਜਰੀਵਾਲ ਸਾਹਿਬ ਨੂੰ ਕਹਿ ਕੇ ਚੋਣ ਕਮਿਸ਼ਨ ਰਾਹੀਂ ਸੋਈ ਤੇ ਪਾਬੰਦੀ ਲਵਾ ਸਕਦੇ ਹੋ? ਅੱਛਾ, ਸੋਈ ਤੁਹਾਡੇ ਪਿੰਡ ਆ? ਬਹੁਤ ਪਤਾ, ਸਾਰਾ ਕੁਝ ਪਤਾ ਇਹਨਾਂ ਨੂੰ। ਸੋਈ ਦੇ ਮੈਂਬਰ ਨਹੀਂ ਕੋਈ ਨੀ ਭੈਣ ਜੀ, ਕੋਈ ਚਿੰਤਾ ਨਾ ਕਰੋ। ਗੁਰੂ ਮਹਾਰਾਜ ਆਪਣੇ ਨਾਲ ਨੇ, ਕੋਈ ਐ ਨਾ ਚਿੰਤਾ ਕਰੋ, ਚੜ੍ਹਦੀ ਕਲਾ ਜੋ ਚੋਣ ਕੋਈ ਨਾ ਚਿੰਤਾ ਕਰੋ, ਕੋਈ ਆਪਾਂ ਨੂੰ ਮੈਂ ਦੇਖਿਆ ਵੀ ਜਿੰਨੇ ਵੀ ਸੋਈ ਦੇ ਮੁੰਡੇ ਨੇ ਨਾ, ਆਲਮੋਸਟ ਸਾਰੇ ਹੀ ਟੈਕਸੀ ਡਰਾਈਵਰ ਨੇ, ਮੋਸਟਲੀ ਕਹ ਲਓ ਤੁਸੀਂ। ਮੈਂ ਵਿਚਰਦੀ ਰਹੀ। ਚਿੰਤਾ ਨਾ ਕਰੋ, ਚਿੰਤਾ ਨਾ ਕਰੋ ਭੈਣ ਜੀ, ਚੜ੍ਹਦੀ ਕਲਾ ਗੁਰੂ ਮਹਾਰਾਜ ਆਪਣੇ ਨਾਲ ਆ, ਚਿੰਤਾ ਨਾ ਕਰੋ। ਆਪਣੀ ਇਲੈਕਸ਼ਨ ਪੂਰੀ ਹੋਊ, ਆਪਾਂ ਆਪਣੇ ਪੰਜਾਬ ਨੂੰ ਤਬਦੀਲੀ ਲੈ ਕੇ ਆਵਾਂਗੇ। ਪਿੰਡਾਂ ਦੇ ਵਿੱਚ ਮੈਂ ਦੇਖਿਆ ਇਹ ਨਸ਼ੇ ਨੂੰ ਮਤਲਬ ਇਹ ਪ੍ਰਮੋਟ ਕਰ। ਹਾਂ ਬਿਲਕੁਲ ਉਹ ਇਹਨਾਂ ਦੇ ਨਸ਼ੇ ਦੇ ਏਜੰਟ ਨੇ, ਉਹ ਜਿਹੜੇ ਨਾਮ ਦਿੱਤਾ ਨਾ ਇਸ ਵਾਰੀ, ਉਹ ਨਸ਼ੇ ਦੇ ਏਜੰਟ ਨੇ। ਉਹਨਾਂ ਦਾ ਕੰਮ ਇਹ ਹੈ ਲੋਕਾਂ ਨੂੰ ਪਿੰਡਾਂ ਦੇ ਵਿੱਚ ਨਸ਼ਾ ਨੌਜਵਾਨ ਨੂੰ। ਮੇਰੀ ਰਿਸ਼ਤੇਦਾਰੀ ਵਿੱਚੋਂ ਸਾਡੇ 3 ਜਵਾਈ 3-4 ਮੁੰਡੇ ਮਰ ਚੁੱਕੇ ਨੇ ਔਰ 4-5 ਅਜੇ ਹੁਣ ਮਤਲਬ ਮਰਨ ਵਾਲੇ ਨੇ, ਕਹਿ ਲਓ ਤੁਸੀਂ। ਇੰਨਾ ਨਸ਼ਾ ਸਾਡੇ ਇਹਨਾਂ ਨੂੰ ਇਹ ਭੈਣ ਜੀ ਕਹਿੰਦੇ ਨੇ ਨਸ਼ਾ ਹੈ ਨਹੀਂ ਪਿਆ। ਤੁਸੀਂ ਦੇਖੋ ਇੱਕ ਸਾਡੇ ਮੇਰੇ ਗਾਂਵ ਵਿੱਚ ਨਹੀਂ 3 ਮੁੰਡੇ ਜਿਹੜੇ ਐਨ ਵਿਆਹੁਣੇ ਵਾਲੇ ਨੇ, ਪਰ ਉਹ ਕੰਡਮ ਹੋ ਗਏ ਜੀ, ਜਮੀ ਬਸ ਖਤਮ ਨਹੀਂ ਹੋ ਕਿਸੇ ਦਿਨ। ਥੈਂਕ ਯੂ ਬਲਜੀਤ ਜੀ। ਇਸ ਏਰੀਆ 'ਚ ਵਿਚਰ ਕੇ ਦੇਖਿਆ ਭੈਣ ਜੀ, ਬਲਵਿੰਦਰ ਭੈਣ ਜੀ, ਮੈਂ ਮੋਗੇ ਤੱਕ ਵੀ ਜਾਂਦੀ ਰਹੀ ਹਾਂ। ਸਾਡੀ ਜ਼ਮੀਨ ਹੈ ਮੋਗੇ ਦੇ, ਹਨਾ? ਪਹਿਲਾਂ ਅਸੀਂ ਰਹਿੰਦੇ ਸੀਗੇ ਤੇ ਪਰ ਮਤਲਬ ਇੰਨਾ ਬੁਰਾ ਹਾਲ, ਬਹੁਤ ਬੁਰਾ ਹਾਲ ਹੈ। ਸਾਰੇ ਆਲਮੋਸਟ ਮੈਂ ਕਹਿ ਲੂੰਗੀ 90% ਸੋਈ ਦੇ ਮੈਂਬਰ ਬਸ ਤੁਸੀਂ ਅਰਦਾਸ ਕਰੋ ਬਲਜੀਤ ਜੀ, ਹੌਸਲਾ ਰੱਖੋ ਮਹਾਰਾਜ, ਗੁਰੂ ਮਹਾਰਾਜ ਕਰਨਗੇ ਤਬਦੀਲੀ, ਲਿਆਉਣਗੇ ਆਪੇ। ਥੈਂਕ ਯੂ ਬਲਜੀਤ ਜੀ, ਥੈਂਕ ਯੂ। ਬਿਲਕੁਲ ਜੀ, ਉਸ ਇਲਾਕੇ ਦੇ ਲੋਕਾਂ ਨੂੰ ਬਹੁਤ ਪਤਾ ਹੁੰਦਾ ਕਿ ਸਾਡੇ ਇਲਾਕੇ 'ਚ ਕੀ ਹੈ। ਇਹ ਭੈਣ ਜੀ ਜਿਹੜਾ ਇਹਨਾਂ ਨੇ ਇਹਦਾ ਪੰਜਾਬ ਦਾ ਅਸਲੀ ਦਰਦ ਆ, ਜਿਹੜਾ ਤੁਹਾਨੂੰ ਸੁਣਾਇਆ ਹੁਣ। ਜੀ ਬਿਲਕੁਲ ਜੀ, ਇਹ ਜਿਹੜਾ ਦਰਦ ਹੈ ਇਹ ਤਾਂ ਘਰ ਦਾ ਹੀ ਬਣ ਗਿਆ। ਸੁਖਵੀਰ ਸਿੰਘ ਜੀ। ਸੁਰਜੀਤ ਸਿੰਘ, ਹੈਲੋ। ਹਾਂਜੀ ਸੁਰਜੀਤ ਸਿੰਘ ਜੀ। ਹਾਂਜੀ, ਮੇਰਾ ਸਿਸਟਰ ਜੀ ਕੁਐਸਚਨ ਇਹੋ ਹੀ ਆ। ਮੈਂ ਦੇਖਦਾਗਾ ਪੁਲਿਸ ਦੇ ਦਫ਼ਤਰ ਵਿੱਚ ਸੁਖਬੀਰ ਬਾਦਲ ਦੀ ਫੋਟੋ ਲੱਗੀ ਹੋਆ। ਜਦੋਂ ਇਹ ਸਰਕਾਰ ਆ ਜਾਵੇ ਉਹਦੀ ਫੋਟੋ ਕੰਡੇ ਨਾਲੇ 'ਚ ਸਿੱਟਣੀ, ਉੱਥੇ ਭਾਈ ਕਨਈਆ ਜੀ ਦੀ ਫੋਟੋ ਲੱਗਣੀ ਚਾਹੀਦੀ ਹੈ। ਜਿੱਥੇ ਗੰਦਗੀ ਜਾਂਦੀ ਹੈ ਨਾ, ਉਹ ਗੰਦਗੀ ਦੇ ਵਿੱਚ ਡਿੱਗਣੀ ਚਾਹੀਦੀ ਹੈ। ਉਹ ਦੇਖ ਕੇ ਪੁਲਿਸ ਵਾਲੇ ਡਰੀ ਜਾਂਦੇ ਵੀ ਸਰ ਨੌਕਰੀ ਤੋਂ ਕੱਢ ਦੇਵੇ। ਥੈਂਕ ਯੂ ਜੀ। ਮੇਰੇ ਖਿਆਲ ਦੇ ਵਿੱਚ ਕਈ ਵਾਰੀ ਕਈ ਥਾਂ ਤੇ ਆਪਾਂ ਗਾਂਧੀ ਦੀ ਫੋਟੋ ਵੀ ਦੇਖਦੇ ਹਾਂ, ਪਰ ਇਹਨਾਂ ਦੀਆਂ ਫੋਟੋ ਪਤਾ ਨਹੀਂ ਕਿਉਂ ਲੱਗੀਆਂ ਹੋਈਆਂ। ਥੈਂਕ ਯੂ ਜੀ, ਥੈਂਕ ਯੂ ਸਰਜੀਤ ਜੀ। ਤਾਂ ਜ਼ਰੂਰ ਜੀ ਗੌਰ ਕਰਿਓ ਵੀ ਕੀ ਕਹਿ ਰਹੇ ਆ ਸਾਡੇ ਕਾਲਰਸ, ਕਿਉਂਕਿ ਤੁਸੀਂ ਜਦੋਂ ਜਿੱਤ ਗਏ ਆ, ਤੁਹਾਨੂੰ ਕਾਮਯਾਬੀ ਮਿਲਦੀ ਆ, ਤੇ ਫਿਰ ਵੀ ਤੁਸੀਂ ਏਅਰ ਤੇ ਆਉਣਾ ਆ। ਹਾਂਜੀ ਬਿਲਕੁਲ ਆਵਾਂਗੇ। ਸਾਡੇ ਨਾਲ ਜੁੜੇ ਹਰਭਜਨ ਸਿੰਘ ਜੀ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਜੀ ਇੱਥੇ ਆਮ ਆਦਮੀ ਸਪੋਰਟ ਕਰਦੇ ਹਾਂ। ਮੇਰਾ ਹਲਕਾ ਹੈ ਜਲੰਧਰ ਕੈਂਟ। ਅੱਛਾ ਜੀ। ਹਾਂਜੀ, ਸਾਡੇ ਖੜਾ ਜੀ ਇੱਥੇ ਸਵਾਲੀਆ ਤੇ ਅਸੀਂ ਆਪਣੇ ਜਿਹੜੇ ਰਿਸ਼ਤੇਦਾਰ ਸੱਜਣ ਮਿੱਤਰ ਸਾਰਿਆਂ ਦਾ ਸਾਰਾ ਜ਼ੋਰ ਲੱਗਾ, ਅਸੀਂ ਸਪੋਰਟ ਕਰ ਰਹੇ ਹਾਂ। ਅਸੀਂ ਵਾਹਿਗੁਰੂ ਨੂੰ ਅਰਦਾਸ ਕਰਦੇ ਕਿ ਆਮ ਆਦਮੀ ਪਾਰਟੀ ਛੇਤੀ ਆਵੇ। ਅਸੀਂ ਤੁਹਾਨੂੰ ਸਵਾਲ ਕਰਨਾ ਚਾਹੁੰਦੇ, ਤੁਸੀਂ ਪੂਰੇ ਪੰਜਾਬ ਦੇ ਵਿੱਚ ਦੇਖਿਆ ਹੋਣਾ ਪਿੰਡ ਸ਼ਹਿਰ ਕੋਈ ਏਦਾਂ ਨਹੀਂ ਜਿੱਥੇ ਕੋਈ ਗੰਦਗੀ ਦੇ ਲਿਫਾਫੇ ਖਾਲੀ ਪਲਾਟਾਂ ਦੇ ਵਿੱਚ। ਇਹ ਤੁਸੀਂ ਉਹਦੇ ਬਾਰੇ ਕੀ ਕਰੋਗੇ? ਸਫਾਈ ਜਿਹੜੀ ਆ ਬਹੁਤ ਜ਼ਰੂਰੀ ਆ, ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਖਾਂਦਾ ਹੈ। ਸੜਕਾਂ ਦੇ ਕੂੜਾਂ ਤੇ ਦੇਖੋ, ਕਿਤੇ ਵੀ ਦੇਖੋ, ਬੜੀ ਬੁਰੀ ਹਾਲਤ ਹੈ। ਹੁਣ ਜਿਵੇਂ ਆਪਣੇ ਸਰਕਾਰੀ ਸਕੂਲਾਂ ਦਾ ਜੋ ਬਾਥਰੂਮ ਹੈ ਨਹੀਂ, ਮੇਰੇ ਕੋਲ ਬਹੁਤ ਜ਼ਿਆਦਾ ਚਲਾਉਣ ਟਾਈਮ ਹੋਰ ਬੰਦਾ ਨੂੰ ਵੀ ਦੇਣਾ, ਤੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ? ਥੈਂਕ ਯੂ ਹਰਭਜਨ ਜੀ, ਥੈਂਕ ਯੂ ਜੀ। ਬਿਲਕੁਲ ਜੀ, ਜੋ ਇਹ ਸਾਡੀ ਪਹਿਲ ਹੋਊਗੀ ਜੀ। ਇੱਕ ਤਾਂ ਜਿਹੜਾ ਸਕੂਲਾਂ ਦੀ ਗੱਲ ਕਰਦੇ ਹੋ, ਸਕੂਲਾਂ ਨੂੰ ਵਧੀਆ ਸਾਰੀਆਂ ਸਹੂਲਤਾਂ ਵਾਲਾ ਸਕੂਲ ਬਣਾਵਾਂਗੇ। ਜਿਹੜੇ ਇੱਕ ਪ੍ਰਾਈਵੇਟ ਸਕੂਲ ਸਹੂਲਤਾਂ ਹੁੰਦੀਆਂ ਨੇ, ਉਹ ਅਸੀਂ ਸਾਰੇ ਲੈ ਕੇ ਆਵਾਂਗੇ।
ਜਿਹੜੇ ਸ਼ਹਿਰ ਨੇ ਜਿਵੇਂ ਗੰਦ ਪਿਆ ਹੋਇਆ ਹੋਰ ਪਿਆ ਉਹਦਾ ਸਾਰਾ ਪ੍ਰਬੰਧ ਕਰਾਂਗੇ ਜੀ। ਸਰਕਾਰ ਦੇ ਕੰਮ ਹੁੰਦੇ ਨੇ ਜੀ। ਸਰਕਾਰ ਦਾ ਕੰਮ ਇਹ ਨਹੀਂ ਹੁੰਦਾ ਨਸ਼ਾ ਵੇਚਣਾ, ਰੇਤਾ ਵੇਚਣਾ ਨਹੀਂ ਹੁੰਦਾ ਜਿਹੜਾ ਹੁਣ ਪਿਛਲੇ ਸਮੇਂ ਚੱਲਿਆ, ਜਾਂ ਟਰਾਂਸਪੋਰਟਾਂ ਦੇ ਕਬਜ਼ੇ ਕਰਨੇ। ਸਰਕਾਰ ਦੇ ਕੰਮ ਇਹ ਹੁੰਦੇ ਨੇ ਜਿਹੜੇ ਤੁਸੀਂ ਦੱਸੇ ਨੇ। ਅਸੀਂ ਸਾਰੇ ਕੰਮ ਕਰਾਂਗੇ ਜੀ ਜਦੋਂ ਆਈ ਸਰਕਾਰ। ਹਾਂਜੀ ਜੋਤ ਸਿੰਘ ਜੀ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਮੇਰੇ ਤਾਂ ਜੀ ਦੋ ਹੀ ਸਵਾਲ ਹੈ, ਇੱਕ ਤਾਂ ਪੁਰਾਣਾ ਹੀ ਸਵਾਲ ਹੈ ਤੇ ਇੱਕ ਨਵਾਂ। ਨਵੇਂ ਵਾਲਾ ਪਹਿਲਾਂ ਲੈ ਆਓ। ਹਾਂਜੀ ਇੱਕ ਤਾਂ ਹੈਗਾ ਆਪਣਾ ਬਲਵਿੰਦਰ ਭੈਣ ਜੀ ਆ ਜਿਹੜੀ ਮਹਿਲਾ ਵਿੰਗ ਦੀ ਪ੍ਰਧਾਨ ਉੱਥੇ, ਉਹ ਬਹੁਤ ਜ਼ਿਆਦਾ ਉਹਨੇ ਕੰਮ ਕੀਤਾ, ਲੇਕਿਨ ਆਮ ਆਦਮੀ ਵਲੰਟੀਅਰ ਵੱਲੋਂ ਜਾਂ ਲੀਡਰਾਂ ਵੱਲੋਂ ਕੋਈ ਉਹਦੀ ਮੈਨੂੰ ਲੱਗਦਾ ਸਪੋਰਟ ਕੀਤੀ ਨਹੀਂ ਜਾ ਰਹੀ ਕੈਂਪਿੰਗ ਦੇ ਵਿੱਚ। ਬਲਜਿੰਦਰ ਕੌਰ ਦੀ ਗੱਲ ਕਰਦੇ ਤੁਸੀਂ? ਹਾਂਜੀ 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 ਠੀਕ ਆ। ਤੇ ਅਗਲਾ ਪੁਰਾਣਾ ਸਵਾਲ ਕੀ ਹੈ ਜੀ? ਜੀ ਤੇ ਪੁਰਾਣਾ ਸਵਾਲ ਇਹ ਹੈ ਵੀ ਜਿਹੜੀ ਨਸ਼ੇ ਦੀ ਗੱਲ ਹੋ ਰਹੀ ਹੈ ਵਾਰ-ਵਾਰ, ਮੈਂ ਉਹ ਸਮਝਦਾ ਨਸ਼ੇ ਦੀ ਗੱਲ ਸਾਰੇ ਹੀ ਨਸ਼ੇ ਦੀ ਗੱਲ ਕਰਦੇ ਆ। ਜਿਵੇਂ ਹੁਣ ਇੱਥੇ ਅਸੀਂ ਅਮਰੀਕਾ 'ਚ ਰਹਿੰਦੇ, ਇੱਥੇ ਵੀ ਨਸ਼ਾ, ਬੰਗਾਲ, ਬਿਹਾਰ ਸਭ ਜਗ੍ਹਾ ਨਸ਼ਾ। ਲੋਕ ਨਸ਼ਾ ਤਾਂ ਕਰੀ ਜਾਂਦੇ ਆ। ਨਸ਼ਾ ਹਟਾ ਵੀ ਦਿਆਂਗੇ, ਉਹਨਾਂ ਦਾ ਇਲਾਜ ਵੀ ਕਰਾ ਦਿਆਂਗੇ, ਲੇਕਿਨ ਤੁਸੀਂ ਕੈਂਪਿੰਗ ਦੇ ਵਿੱਚ ਇਹ ਨਹੀਂ ਕਿ ਜਿਵੇਂ ਹੁਣ ਦਿੱਲੀ ਦੇ ਵਿੱਚ ਵੀ ਨਸ਼ਾ, ਬੰਗਾਲ ਦੇ ਸਭ ਜਗ੍ਹਾ ਸਾਰੇ ਮੁੱਖ ਮੰਤਰੀ ਵੀ ਉੱਥੇ ਵੀ ਲੀਡਰ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਅਸੀਂ ਆ ਕੇ ਨਸ਼ਾ ਬੰਦ ਕਰ ਦਿਆਂਗੇ ਤੇ ਵਿਕਰਮਜੀਤ ਨੂੰ ਅਰੈਸਟ ਕਰਾਂਗੇ ਨਾ ਜੀ। ਲੇਕਿਨ ਉਹ ਇਹ ਨਹੀਂ ਕਹਿੰਦੇ ਵੀ ਦਿੱਲੀ ਦੇ ਵਿੱਚ ਨਸ਼ਾ ਹੈ। ਉਹ ਹੁਣ ਕਹਿੰਦੇ ਵੀ ਦਿੱਲੀ 'ਚ ਵੀ ਨਸ਼ਾ ਤੁਸੀਂ ਉੱਥੇ ਬੰਦ ਕਰ ਲਓ। ਉਹ ਇਹ ਕਹਿਣਾ ਚਾਹੀਦਾ ਵੀ ਨਸ਼ਾ ਸਭ ਜਗ੍ਹਾ ਹੈਗਾ, ਲੇਕਿਨ ਉੱਥੇ ਕਿਸੇ ਲੀਡਰ ਦਾ ਨਾਂ ਨਹੀਂ ਨਸ਼ੇ 'ਚ ਬੋਲਦਾ। ਇੱਥੇ ਜਿਹੜੀ ਸੱਤਾਧਾਰੀ ਸਰਕਾਰ ਆ ਉਹਦਾ ਨਾਂ ਆ ਰਿਹਾ, ਨਾ ਕਿ ਲੋਕ ਚਲੋ ਲੋਕ ਤਾਂ ਨਸ਼ਾ ਕਰਦੇ ਹੀ ਕਰਦੇ, ਸਾਰੀ ਜਗ੍ਹਾ ਹੀ ਕਰਦੇ ਆ ਜੀ। ਥੈਂਕ ਯੂ ਜੀ। ਇੱਕ ਤਾਂ ਜਿਹੜੀ ਮੈਂ ਦੀ ਗੱਲ ਕੀਤੀ ਬਲਜਿੰਦਰ ਕੌਰ ਦੀ, ਬੜੀ ਉਹਨਾਂ ਦੀ ਤਾਂ ਸਪੋਰਟ ਮਿਲ ਰਹੀ ਹੈ ਉਹਨਾਂ ਨੂੰ। ਉਹਨਾਂ ਜਿਹੜੀ ਸਾਰੀ ਚੋਣ ਆ ਉਹ ਬੜੀ ਸਿਰੇ ਤੇ ਚੱਲ ਰਹੀ ਹੈ। ਸਾਰਿਆਂ ਨੂੰ ਵੱਧ ਪੰਜਾਬ 'ਚ ਕਿਸੇ ਨੂੰ ਵੱਧ ਇਕੱਠ ਹੋ ਰਹੇ ਨੇ, ਵੱਧ ਸਾਰਿਆਂ ਨੂੰ ਲੋਕਾਂ ਦਾ ਮਿਲ ਰਿਹਾ ਸਾਥ। ਉਹ ਬੀਬੀ ਨੂੰ ਮਿਲ ਰਿਹਾ, ਬਹੁਤ ਵਧੀਆ ਕੈਂਡੀਡੇਟ ਨੇ ਸਾਡੇ ਉਹ ਤਲਵੰਡੀ ਸਾਬੋ ਤੋਂ, ਬੜੇ ਵਧੀਆ ਉਹਨਾਂ ਦਾ ਚੱਲ ਰਿਹਾ। ਬਾਕੀ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਵੀ ਨਸ਼ੇ ਦੇ ਵਿੱਚ ਕਿਸੇ ਲੀਡਰ ਦਾ ਨਾਂ ਨਹੀਂ, ਨਸ਼ਾ ਤਾਂ ਸਾਰੇ ਕੀਤੇ, ਇਹ ਵੀ ਇੱਕ ਬਹੁਤ ਵੱਡੀ ਗੱਲ ਹੈ। ਬਿਲਕੁਲ ਇਹ ਉਹਨਾਂ ਦਾ ਕਹਿਣ ਤੋਂ ਭਾਵ ਵੀ ਸਾਰੇ ਸਿਆਸੀ ਜਿਹੜੇ ਸਹਾਇਤੇ ਹੋ ਰਹੇ ਆ, ਬਿਲਕੁਲ ਸਹੀ ਗੱਲ ਉਹਨਾਂ ਦੀ। ਹਾਂਜੀ ਅੱਗੇ ਜਸਵੰਤ ਕੌਰ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਉਸ ਸਰਬੰਸ ਦਾਨੀ ਮਹਾਂਪੁਰਖ ਦੀ ਅੱਜ ਪ੍ਰਕਾਸ਼ ਉਤਸਵ ਆ, ਉਹਦੀ ਬਹੁਤ ਬਹੁਤ ਵਧਾਈ ਹੋਵੇ ਸਾਰਿਆਂ ਨੂੰ। ਧੰਨਵਾਦ ਜੀ, ਧੰਨਵਾਦ। ਤੇ ਦੂਜੀ ਗੱਲ, ਮੈਂ ਆਮ ਆਦਮੀ ਪਾਰਟੀ ਲਈ ਮੈਂ ਫਰਿਆਦ ਕਰਦੀ ਹਾਂ ਕਿ ਕੋਈ ਇਮਾਨਦਾਰ ਪਾਰਟੀ ਆਵੇ ਤਾਂ ਕਿ ਇਹਨਾਂ ਗੱਲਾਂ ਜੋ ਸਾਡੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ। ਤੇ ਅਸੀਂ ਇਹੋ ਹੀ ਦੁਆ ਕਰਦੇ ਹਾਂ ਦਿਨੇ ਰਾਤ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਪੰਜਾਬ ਨੂੰ ਬਚਾਉਣਾ ਤੇ ਕੋਈ ਇਮਾਨਦਾਰ ਬੰਦੇ ਘੱਲਵੇ। ਸੋ ਸਾਡਾ ਤਾਂ ਨਾਲ ਇਹਨਾਂ ਗੱਲਾਂ ਦੇ ਨਾਲ ਹੀ ਸੰਬੰਧ ਹੈਗਾ ਆ। ਆਮ ਆਦਮੀ ਪਾਰਟੀ ਆ ਜਾਏ, ਕੋਈ ਆ ਜਾਏ, ਪਰ ਉਹ ਸਹੀ ਬੰਦੇ ਆਣ ਜਿਹੜੇ ਕਿ ਇਹਨਾਂ ਸਾਰੀਆਂ ਵਿਗੜੀਆਂ ਹਾਲਤਾਂ ਨੂੰ ਸਹੀ ਰਸਤੇ ਤੇ ਲਿਆ ਕੇ ਤਾਂ ਕਿ ਮੁਲਕ ਨੂੰ ਸਹੀ ਰਸਤੇ, ਸਹੀ ਸੇਧ ਦੇ ਕੇ ਚਲਾ ਸਕਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ। ਓਕੇ, ਸਾਡੇ ਨਾਲ ਜੁੜੇ ਨੇ ਕੁਲਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਬਾਈ ਜੀ, ਸਾਡਾ ਵੀ ਏਰੀਆ ਸਮਰਾਲਾ ਹੈਗਾ। ਹਾਂਜੀ, ਬਾਕੀ ਤੇ ਆਪਾਂ ਨੂੰ ਸਾਰਾ ਹੀ ਜੋ ਵੀ ਢਾਂਚਾ ਹੈਗਾ। ਹਾਂਜੀ, ਔਰ ਅਸੀਂ ਵੀ ਤੁਹਾਡੇ ਨਾਲ ਹੈਗੇ ਆ ਸਾਰੇ, ਔਰ ਸਾਨੂੰ ਖੁਸ਼ੀ ਹੈਗੀ ਆ ਕਿ ਵੀ ਸਾਰੇ ਜਦੋਂ ਦੀ ਤੁਸੀਂ ਆਓਗੇ ਸਾਰੇ ਕੰਮ ਕਰੋਗੇ, ਸਾਨੂੰ ਇਹੀ ਉਮੀਦ ਹੈਗੀ ਆ। ਹਾਂਜੀ, ਬਾਕੀ ਮਹਾਰਾਜ ਅੱਗੇ ਅਰਦਾਸ ਕਰਦੇ ਹਾਂ। ਹਾਂਜੀ, ਥੈਂਕ ਯੂ ਕੁਲਵਿੰਦਰ ਜੀ। ਦੇਖੋ ਕਿੰਨੀ ਖੁਸ਼ੀ ਹੁੰਦੀ ਆ ਕਿ ਆਪਣੇ ਇਲਾਕੇ ਦਾ ਬੰਦਾ ਹੋਵੇ ਤੇ ਤੁਹਾਨੂੰ ਪ੍ਰਦੇਸ਼ਾਂ ਦੇ ਵਿੱਚ ਵੀ ਗੱਲ ਕਰਨ ਦਾ ਟਾਈਮ ਮਿਲੇ। ਥੈਂਕ ਯੂ ਕੁਲਵਿੰਦਰ ਜੀ। ਹਾਂਜੀ, ਉਹਨਾਂ ਨੂੰ ਦੇਖੋ ਚਾਹ ਉਹਨਾਂ ਨੂੰ ਗੱਲ ਕਰਨ ਜੀ 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 ਬਿਲਕੁਲ। ਹਾਂਜੀ, ਹਰਕ੍ਰਿਸ਼ਨ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਮੇਰੇ ਦੋ ਕੰਸਰ ਨੇ ਅੱਜ ਦਾ ਛੋੜੇ ਜਾਏ। ਪਹਿਲੀ ਗੱਲ ਤੇ ਇਹ ਵੀ ਜਿੱਦਾਂ ਹੁਣ ਜਿਹੜੀਆਂ ਇਹ ਮਸ਼ੀਨਾਂ ਨਾ, ਵੋਟਿੰਗ ਮਸ਼ੀਨਾਂ ਆ ਜੀ ਜੀ, ਉਹਨਾਂ ਨੂੰ ਕਿੱਦਾਂ ਇਹ ਟੈਂਪਰ ਵੀ ਕਰ ਸਕਦੇ, ਉਹਦੇ ਲਈ ਮਤਲਬ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲੇ ਮਤਲਬ ਕੀ ਕਰੂਗੇ ਵੀ ਮਸ਼ੀਨਾਂ ਦੇ ਨਾਲ ਕੋਈ ਸਿਰਾਫਿਰੀ ਨਾ ਕੀਤੀ ਜਾ ਸਕੇ ਜੀ। ਦੂਜੀ ਗੱਲ ਹੈਗੀ ਆ ਵੀ ਜਿੱਦਾਂ ਜਿਹੜੇ ਮਤਲਬ ਸਿਆਣੇ ਆ ਵੀ ਉਹ ਮੰਨ ਲਾ ਵੀ ਸਹੀ ਜਦੋਂ ਵੋਟ ਪਾਉਣ ਜਾਊਗੀ ਕੀ ਉਹ ਸਹੀ ਵੋਟ ਪਾ ਸਕੂਗੇ, ਉਹਨਾਂ ਤੋਂ ਕੋਈ ਭੁਲੇਖੇ ਨਾਲ ਜਾਂ ਕੋਈ ਉਹਨਾਂ ਦੀ ਮਤਲਬ ਵੀ ਅਣਜਾਣਤਾ ਦਾ ਫਾਇਦਾ ਉਠਾ ਕੇ ਕੋਈ ਗਲਤ ਵੋਟ ਤਾਂ ਨਹੀਂ ਪਵਾ ਲਊਗਾ। ਜਿੱਦਾਂ ਜਿਸ ਤਰ੍ਹਾਂ ਬੂਥ ਕੈਪਚਰ ਕੀਤੇ ਜਾਂਦੇ ਆ, ਉੱਥੇ ਦੀ ਗੱਲ ਕਰਦੇ ਤੁਸੀਂ ਨਾ? ਚਲ ਬੂਥ ਕੈਪਚਰ, ਹਾਂਜੀ, ਉੱਥੇ ਕੀ ਕਰਦੇ ਉਹਨਾਂ ਦੇ, ਉਹ ਖੜੇ ਹੁੰਦੇ ਆ ਨਾ ਪਾਉਣ ਲਈ ਵੋਟਾਂ। ਹਾਂਜੀ ਹਾਂਜੀ, ਵੀ ਇਹ ਕਿ ਦੋ ਚੀਜ਼ਾਂ ਦਾ ਮਤਲਬ ਖਿਆਲ ਰੱਖਣਾ ਚਾਹੀਦਾ ਵੀ ਤਾਂ ਮਸ਼ੀਨਾਂ ਦੇ ਨਾਲ ਕੋਈ ਟੈਂਪਰ ਨਾ ਕੀਤਾ ਕਰੇ, ਕੋਈ ਛੇੜਖਾਨੀ ਨਾ ਹੋਵੇ, ਤਾਂ ਜਿਹੜੇ ਅਣਜਾਣ ਲੋਕੀ ਉਹਨਾਂ ਕੋਲੋਂ ਵੋਟ ਸਹੀ ਪਾਈ ਜਾਵੇ, ਕੋਈ ਉਹਨਾਂ ਕੋਲੋਂ ਗਲਤ ਵੋਟ ਨਾ ਪਵਾਈ ਜਾਵੇ। ਇਹਨਾਂ ਬਾਰੇ ਇਹਨਾਂ ਦੇ ਕੀ ਕਹਿਣਾ ਚਾਹੋਗੇ ਇਹ? ਥੈਂਕ ਯੂ ਜੀ, ਥੈਂਕ ਯੂ। ਹਾਂਜੀ ਹਾਂਜੀ, ਇਹ ਤੇ ਬੜਾ ਪਾਰਟੀ ਕਰ ਰਹੀ ਹੈ ਜੀ। ਸਾਰਾ ਚੋਣ ਕਮਿਸ਼ਨ ਨਾਲ ਵੀ ਗੱਲ ਹੋ ਰਹੀ ਹੈ
ਕੋਈ ਇਹੋ ਜਿਹੀ ਗੱਲ ਨਹੀਂ ਹੋਊਗੀ, ਪੂਰਾ ਵਧੀਆ ਹੋਣਗੀਆਂ। ਆਪਾਂ ਨੂੰ ਵਿਸ਼ਵਾਸ ਕਰਨਾ ਪੈਣਾ ਚੋਣ ਕਮਿਸ਼ਨ ਤੇ ਉਮੀਦ ਆ ਵੀ ਸਹੀ ਚੋਣਾਂ ਹੋਣਗੀਆਂ ਪੰਜਾਬ ਦੇ ਵਿੱਚ। ਬਿਲਕੁਲ ਜੀ, ਅਸੀਂ ਇਹ ਦੱਸ ਦਈਏ ਕਿ ਇਹਨਾਂ ਦੀ ਜਿਹੜੀਆਂ ਟੀਮਾਂ ਬਣੀਆਂ ਹੋਈਆਂ ਆ, ਜਿਹੜੀ ਇਹਨਾਂ ਦੀ ਇਹ ਟੀਮ ਹੈਗੀ ਆ ਉਹ ਵੀ ਇਸ ਤੇ ਕੰਮ ਕਰ ਰਹੀ ਆ। ਇਹਨਾਂ ਦੀਆਂ ਵੱਖ-ਵੱਖ ਟੀਮਾਂ ਬਣੀਆਂ ਹੋਈਆਂ ਆ। ਇਸ ਤਰ੍ਹਾਂ ਨਾ ਸੋਚੋ ਕਿ ਜਿਹੜੇ ਕੈਂਪੇਨ ਕਰ ਰਹੇ ਆ ਵੀ ਸ਼ਾਇਦ ਇਹਨਾਂ ਦੇ ਧਿਆਨ ਨਹੀਂ ਉੱਧਰ, ਇਹਨਾਂ ਦੀ ਇਸ ਤਰ੍ਹਾਂ ਦੀ ਟੀਮ ਵੀ ਹੈਗੀ। ਹਾਂਜੀ, ਤੇ ਜੀ ਸਾਡੇ ਤੋਂ ਇੰਡੀਆ ਤੋਂ ਜੁੜੇ ਨੇ ਰਾਜਕਰਨ ਬੋਪਰਾਏ ਜੀ। ਰਾਜਕਰਨ ਬੋਪਰਾਏ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਇਹਨਾਂ ਕੋਲ ਕੁਐਸਚਨ ਸੀਗਾ ਵੀ ਇੱਥੇ ਜਿਹੜੇ ਕੁਝ ਅਕਾਲੀ ਲੀਡਰ ਜਿਹੜੇ ਨੇ ਉਹ ਬੜੇ ਸ਼ੈਤਾਨ ਆਦਮੀ ਨੇ। ਬਾਦਲ ਪਰਿਵਾਰ ਬਹੁਤ ਜ਼ਿਆਦਾ ਸ਼ੈਤਾਨ ਆ ਤੇ ਇਹ ਤੀਜੀ ਧਿਰ ਫਾਇਦਾ ਲੈਣ ਦੀ ਸੋਚ ਰਹੀ ਆ ਜੀ ਜੀ ਵੀ ਆਪਣੇ ਆਮ ਆਦਮੀ ਦੇ ਪਾਰਟੀ ਨੂੰ ਵੀ ਕਹਿ ਰਹੀ ਹੈ ਵੀ ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਆਪਣੇ ਇਲਾਕੇ ਦੀਆਂ ਤੁਹਾਨੂੰ ਪਵਾ ਦਾਂਗੇ। ਅੱਛਾ ਜੀ। ਤੇ ਇਹਨਾਂ ਨੂੰ ਬੜਾ ਕੇਅਰਫੁਲ ਹੋਣ ਦੀ ਲੋੜ ਆ ਜੀ ਜੀ। ਇਹ ਐਡੀ ਸੌਖੀ ਗੇਮ ਵੀ ਨਹੀਂ ਹੈਗੀ, ਜੋ ਮੈਂ ਇੱਥੇ ਆਣ ਕੇ ਦੇਖਿਆ ਹੈ ਜੀ। ਗੇਮ ਟਫ ਆ ਤੇ ਇਹਨਾਂ ਨੂੰ ਜਰਾ ਬੇਨਤੀ ਕਰੋ ਕਿ ਟਫ ਗੇਮ 'ਚ ਟਫ ਤਰੀਕੇ ਨਾਲ ਵਰਤਣ। ਜ਼ਰੂਰ ਜੀ, ਥੈਂਕ ਯੂ ਜੀ ਰਾਜਕਰਨ ਜੀ, ਕਿਉਂਕਿ ਤੁਸੀਂ ਉੱਥੇ ਦੇਖ ਰਹੇ ਆ ਕਿ ਹੋ ਕੀ ਰਿਹਾ ਆ। ਹਾਂਜੀ ਹਾਂਜੀ, ਬਿਲਕੁਲ ਜੀ। ਇਹਨਾਂ ਦਾ ਸਵਾਲ ਜਿਹੜਾ ਇਹਨਾਂ ਨੇ ਕੀਤੀ ਹੈ ਨਾ, ਇਹਨਾਂ ਨੇ ਜਿਹੜੀ ਚਿੰਤਾ ਪ੍ਰਗਟੀ, ਬਿਲਕੁਲ ਜਿਹੜੇ ਕਾਂਗਰਸ ਅਕਾਲੀ ਨੇ ਇਸ ਵੇਲੇ ਜਿਹੜੀ ਪੰਜਾਬ ਦੀ ਪੋਜੀਸ਼ਨ ਰੱਖਦੇ ਜਾ ਰਹੇ ਨੇ, ਕਈ ਸੀਟਾਂ ਤੇ ਸਮਝੌਤਾ ਕਰਿਆ ਇਹਨਾਂ ਨੇ ਵੀ ਕਿਵੇਂ ਨਾ ਕਿਵੇਂ ਆਮ ਆਦਮੀ ਪਾਰਟੀ ਨੂੰ ਰੋਕਿਆ ਜਾਵੇ। ਸੁਚੇਤ ਆ ਪਾਰਟੀ ਪੂਰੇ ਅਸੀਂ ਆਪਾਂ ਇਹ ਦੇਖ ਰਹੇ ਹਾਂ, ਪੂਰਾ ਬਾਤ ਰਹੇ ਹਾਂ, ਪਰ ਉਮੀਦ ਆ ਪੰਜਾਬ ਦੇ ਲੋਕ ਹੁਣ ਇਹਨਾਂ ਦੇ ਕਿਸੇ ਉਹਦੇ ਚ ਆਉਣਗੇ। ਜੀ ਜੀ, ਥੈਂਕ ਯੂ ਰਾਜਕਰਨ ਬੋਪਰਾਏ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੀ ਰਾਤ ਗਏ ਵੀ ਪ੍ਰੋਗਰਾਮ ਨੂੰ ਸੁਣ ਰਹੇ ਹੋ ਜੀ ਇੰਡੀਆ ਦੇ ਵਿੱਚ। ਅਤੇ ਅੱਗੇ ਸਾਡੇ ਨਾਲ ਸ਼ੁਭਪ੍ਰੀਤ ਜੀ ਜੁੜੇ ਨੇ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਸੁਖਪ੍ਰੀਤ ਬੋਲਦੀ ਹਾਂ। ਸੁਖਪ੍ਰੀਤ ਜੀ ਜੀ। ਹਾਂਜੀ ਭੈਣ ਜੀ, ਇੱਕ ਤਾਂ ਨਾ ਮੈਂ ਜਿੱਦਾਂ ਭਾਜੀ ਹੁਣਾਂ ਨੂੰ ਇੱਕ ਗੱਲ ਦੱਸਣਾ ਚਾਹੁੰਦੀ ਹਾਂ। ਜਦੋਂ ਨਾ ਪਿਛਲੀ ਵਾਰ ਦੀਆਂ ਵੋਟਾਂ, ਜਦੋਂ ਵੀ ਵੋਟਾਂ ਪੈਂਦੀਆਂ, ਇਹ ਕੀ ਕਰਦੇ ਆ, ਲੋਕਾਂ ਨੂੰ ਨਾ ਪੈਸੇ ਦੇ ਕੇ ਉਹਨਾਂ ਦੇ ਕਾਰਡ ਲੈ ਲੈਂਦੇ। ਉੱਤੇ ਜ਼ਰੂਰ ਧਿਆਨ ਰੱਖੋ ਜਿਹੜਾ ਵੋਟਿੰਗ ਕਾਰਡ ਵਾ ਕਿ ਲੋਕਾਂ ਦੇ ਵੋਟਿੰਗ ਕਾਰਡ ਨਾ ਲੈ ਲੈਣ, ਬਾਅਦ ਚੋਂ ਜਿੱਥੋਂ ਹਾਰਦੇ ਆ ਉੱਥੇ ਯੂਜ਼ ਕਰ ਲੈਂਦੇ ਆ, ਹਨਾ। ਦੂਸਰੀ ਗੱਲ ਇਹ ਆ ਭਾਜੀ ਵੀ ਜਿਹੜਾ ਹਨਾ ਇਹ ਜਿਹੜਾ ਝਾੜੂ ਆ ਉਹ ਤੁਸੀਂ ਸੇਮ ਝਾੜੂ ਵਰਗਾ ਹੀ ਬਣਾਇਓ। ਪਿਛਲੀ ਵਾਰੀ ਕੀ ਹੋਇਆ, ਮੈਂ ਬਹੁਤ ਲੋਕਾਂ ਤੋਂ ਸੁਣ ਜਿਹੜੇ ਸਿਆਣੇ ਲੋਕ ਸੀਗੇ ਨਾ, ਉਹਨਾਂ ਨੂੰ ਝਾੜੂ ਦਾ ਪਤਾ ਨਹੀਂ ਲੱਗਾ ਸੀਗਾ, ਝਾੜੂ ਪੂਰੀ ਤਰ੍ਹਾਂ ਨਹੀਂ ਸੀ ਬਣਾਇਆ। 12 ਕੇ ਕਹਿੰਦੇ ਸਾਨੂੰ ਤਾਂ ਝਾੜੂ ਹੀ ਨਹੀਂ ਲੱਭਾ। ਅੱਛਾ ਜੀ। ਇੱਥੇ ਵੀ ਧਿਆਨ ਰੱਖਿਓ ਕਿ ਝਾੜੂ ਨੂੰ ਤੁਸੀਂ ਕੱਲੀਆਂ ਕੱਲੀਆਂ ਤੀਲਾਂ ਕਰਕੇ ਝਾੜੂ ਵਰਗਾ ਹੀ ਬਣਾਇਓ। ਇਹ ਨਹੀਂ ਕਿ ਪਿੱਛੋਂ ਬਰੀਕ ਲੈਣ ਮੋਰੇ ਮੋਟੀ ਲੈਣ ਲਾ ਕੇ ਝਾੜੂ ਬਣਾ ਦਿਓ, ਉਹਦਾ ਜ਼ਰੂਰ ਧਿਆਨ ਰੱਖਿਓ। ਬਾਂਸ ਦੀ ਬਹਾਰੀ ਹੁੰਦੀ ਆ ਨਾ। ਠੀਕ ਆ। ਤੇ ਦੂਸਰੀ ਭੈਣ ਜੀ ਮੈਂ ਇੱਕ ਗੱਲ ਹੋਰ ਕਹਿੰਦੀ, ਸਾਰਿਆਂ ਨੂੰ ਆਮ ਆਦਮੀ ਪਾਰਟੀ ਵੱਲੋਂ ਕਿ ਜਿੱਦਾਂ ਇਹ ਕਹਿੰਦੇ ਉਹਨਾਂ ਨੇ ਭਾਜੀ ਉਹਨਾਂ ਨੇ ਵੀ ਇਹਨਾਂ ਨੂੰ ਸਵਾਲ ਕੀਤਾ ਵੀ ਸਿੱਖਾਂ ਲਈ ਕੁਛ ਕਰਨਗੇ, ਉਹਨਾਂ ਦੀ ਹੈਲਪ ਕਰਨਗੇ ਗੁਰੂ ਗ੍ਰੰਥ ਸਾਹਿਬ ਦਾ ਕਰਕੇ, ਹਨਾ ਪਾੜੇ ਕਰਕੇ। ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿੰਦੀ ਹਾਂ ਕਿ ਜਿੱਦਾਂ ਹੁਣ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜ਼ਰੂਰੀ ਨਾ ਕਿ ਚੋਣ ਮੈਨੀਫੈਸਟੋ ਵਿੱਚ ਲਿਖੀਆਂ ਜਾਣ, ਇਹ ਵੀ ਨਹੀਂ ਹੁੰਦਾ ਹੈਗਾ। ਇਹ ਹੁੰਦਾ ਕਿ ਬਾਅਦ ਵਿੱਚ ਵੈਸੇ ਵੀ ਆਪਾਂ ਕੰਮ, ਜਿੱਦਾਂ ਹੁਣ ਦਿੱਲੀ ਸੀਗਾ, ਇਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਨਹੀਂ ਸੀਗਾ ਵਿਧਵਾਵਾਂ ਨੂੰ 5-5 ਲੱਖ ਦੇਣਾ, ਪਰ ਇਹਨਾਂ ਨੇ ਕਰ ਦਿੱਤਾ, ਹਨਾ। ਦੂਸਰੀ ਗੱਲ ਇਹ ਆ, ਜਦੋਂ ਸਿੱਖਾਂ ਦਾ ਮੋਰਚਾ ਲੱਗਿਆ ਅੰਬ ਸਾਹਿਬ ਸੀ ਜਾਂ ਉਧਰ ਹਰਿਆਣੇ ਵਿੱਚ ਸੀਗਾ, ਭਗਵੰਤ ਮਾਨ ਅੰਬ ਸਾਹਿਬ ਵੀ ਪਹੁੰਚੇ ਤੇ ਹਰਿਆਣੇ ਵੀ ਪਹੁੰਚੇ ਸੀਗੇ। ਤੁਸੀਂ ਥੋੜੀ ਥੋੜੀ ਗੱਲ ਤੋਂ ਮਾਨ ਲਾ ਸਕਦੇ ਆ ਕਿ ਉਹ ਸਿੱਖਾਂ ਪ੍ਰਤੀ ਕਿੰਨੇ ਜਾਗਰੂਕ ਨੂੰ ਪਤਾ ਹੈ ਕਿ ਸਿੱਖਾਂ ਨਾਲ ਵਧੀਕੀਆਂ ਹੋਈਆਂ ਆ, ਅਸੀਂ ਇਹਨਾਂ ਲਈ ਕਰਨਾ ਕਰੂਗੇ ਜੀ। ਜੀ ਜੀ, ਥੈਂਕ ਯੂ ਜੀ। ਥੈਂਕ ਯੂ ਸੁਖਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਤੇ ਮੇਰੀ ਭੈਣ ਨੇ ਦਿਲੋਂ ਕਿੰਨੀ ਚਿੰਤਾ ਕੀਤੀ ਹੈ, ਦੇਖ ਲਓ ਝਾੜੂ ਦੇ ਨਿਸ਼ਾਨ ਦੀ ਵੀ ਚਿੰਤਾ ਕੀਤੀ ਹੈ। ਫਿਰ ਅਸੀਂ ਕਿਤੇ ਹੁਣ ਤਾਂ ਪਾਰਟੀ ਬਣੂਗੀ ਨਾ ਪੰਜਾਬ ਚ ਆਊਗੀ। ਸਰਵੰਸ ਮਾਨਕੀ ਜੀ, ਲੋਕਾਂ ਨੂੰ ਬਹੁਤ ਫਿਕਰ ਹੈਗਾ ਆ, ਕਹਿੰਦੇ ਕਿ ਬੇਸ਼ੱਕ ਕਈ ਵਾਰੀ ਇਗਨੋਰ ਕੀਤਾ ਜਾਂਦਾ NRI ਨੂੰ, ਪਰ ਇਹਨਾਂ ਦੀ ਦੂਰ ਦੀ ਨਜ਼ਰ ਏਦਾਂ ਦੀ ਆ ਕਿ ਇਹਨਾਂ ਨੂੰ ਪੰਜਾਬ ਦੇ ਵਿੱਚ ਕੀੜੀ ਤੁਰਦੀ ਵੀ ਦਿਸ ਰਹੀ ਹੈ ਇਸ ਟਾਈਮ ਤੇ। ਭੈਣ ਜੀ ਮੈਂ ਤੁਹਾਡਾ ਧੰਨਵਾਦ ਇਹ ਚੀਜ਼ ਦਾ ਕਰਦਾ ਵੀ ਮੈਨੂੰ ਅੱਜ ਇੰਨੀ ਐਨਰਜੀ, ਇੰਨਾ ਮੈਨੂੰ ਹੌਸਲਾ, ਇੰਨਾ ਮੈਨੂੰ ਮਿਲੀ ਤਾਕਤ ਮਿਲੀ ਹੈ ਤੁਹਾਡੀ ਇੰਟਰਵਿਊ ਦੇ ਵਿੱਚ। ਬਹੁਤ ਜ਼ਿਆਦਾ ਮੈਂ ਤਾਂ ਤਾਕਤਵਰ ਹੋ ਗਿਆ, ਹੋਰ ਬਹੁਤ ਜ਼ਿਆਦਾ। ਹਾਂਜੀ ਇੰਨੇ ਲੋਕ ਸਾਡੇ ਅੰਦਰੋਂ ਜੁੜੇ ਹੋਏ ਨੇ, ਹਾਂਜੀ ਬਹੁਤ ਜੁੜੇ ਹੋਏ ਨੇ ਜੀ। ਕਹਿੰਦੇ ਕਿ ਜਦੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀਗਾ, ਇੱਥੋਂ NRI ਗਏ ਸੀਗੇ, ਗਦਰੀ ਬਾਬੇ ਗਏ ਸੀਗੇ ਤੇ ਉਹਨਾਂ ਨੇ ਇੱਕ ਪਲਟਾ ਲਿਆਂਦਾ ਸੀਗਾ, ਭਾਰਤ ਨੂੰ ਆਜ਼ਾਦ ਕਰਾਇਆ ਸੀਗਾ। ਤੇ ਸਾਡੇ ਨਾਲ ਜੁੜੇ ਹੋਏ ਨੇ ਅਮਰਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਸਤਿ ਸ਼੍ਰੀ ਅਕਾਲ। ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਤੁਹਾਡੀ, ਜਿਹੜੇ ਸਾਡੇ ਇਲਾਕੇ ਤੁਸੀਂ ਲੈ ਕੇ ਆਏ। ਅੱਛਾ, ਤੁਹਾਡਾ ਵੀ ਉਹ ਇਲਾਕਾ? ਹਾਂਜੀ, ਮਾਛੀਵਾੜੇ ਕੋਲ ਹੈ ਜੀ ਮੇਰਾ ਪਿੰਡ। ਠੀਕ ਹੈ ਜੀ। ਹਾਂਜੀ, ਤੇ ਇਹਨਾਂ ਦਾ ਬੜਾ ਧੰਨਵਾਦ। ਸਾਨੂੰ ਵੀ ਮਾਣ ਆ ਵੀ ਇੰਨੇ ਇਮਾਨਦਾਰ ਨੇ ਇਹ, ਵੀ ਅਸੀਂ ਵੀ, ਮੈਂ ਤਾਂ ਆਪਣੇ ਟੀਚਰਾਂ ਨੂੰ, ਲੋਕਾਂ ਨੇ ਤੇ ਰਿਸ਼ਤੇਦਾਰਾਂ ਨੂੰ ਕਿਹਾ ਵੋਟ ਪਾਉਣ ਨੂੰ, ਮੈਂ ਤਾਂ ਆਪਣੇ ਟੀਚਰਾਂ ਨੂੰ ਜਿਹੜੇ ਨਾਲ ਵੀ ਪੜ੍ਹਦੇ ਸੀ ਉਹਨਾਂ ਨੂੰ ਵੀ ਕਿਹਾ। ਬਹੁਤ ਧੰਨਵਾਦ ਹੈ ਜੀ। ਹਾਂਜੀ, ਤੇ ਮੇਰਾ ਇੱਕ ਸਵਾਲ ਹੈ ਜੀ ਛੋਟਾ ਜਿਹਾ ਜੀ।
ਤੇ ਪਹਿਲਾਂ ਤਾਂ ਜਿਵੇਂ ਅੱਜ ਰੇਡੀਓ ਤੇ ਆਏ ਨੇ, ਪੰਜਾਬੀ ਰੇਡੀਓ USA ਬਹੁਤ ਵਧੀਆ ਰੇਡੀਓ ਆ ਸਾਡਾ ਇਹ, ਤੇ ਜਦੋਂ ਜਿੱਤ ਕੇ ਤੇ ਦੁਬਾਰਾ ਫੇਰ ਆਉਣ, ਫਿਰ ਇਹਨਾਂ ਨੂੰ 1-2 ਫਰਮਾਇਸ਼ਾਂ ਪਾਉਣੀ, ਜਿਹੜੇ ਸਾਡੇ ਕੰਮ ਆ ਕਰਨੇ ਵਾਲੇ ਉਹੀ ਕਰਾਉਣੇ, ਘਰ ਦੇ ਕੰਮ ਆਪਣੇ ਹਲਕੇ ਦੇ ਕੰਮ ਕਰਵਾਉਣੇ ਨੇ। ਨਹੀਂ ਜੀ, ਹਾਂ ਇਹ ਬਹੁਤ ਜ਼ਰੂਰੀ ਆ, ਆਪਣੇ ਕੰਮ ਜ਼ਰੂਰ ਕਰਾਇਓ। ਹਾਂਜੀ, 1 ਸਕਿੰਟ ਲਈ ਤੁਹਾਡਾ ਮੈਂ ਟਾਈਮ ਹੋਰ ਲਊਂਗਾ। ਸਾਡੇ ਨਾ ਇੱਥੇ ਪੰਜਾਬੀ ਰੇਡੀਓ USA ਤੇ ਇੱਕ ਦੂਆ ਪ੍ਰੋਗਰਾਮ ਚੱਲਦਾ ਹੁੰਦਾ ਧਾਰਮਿਕ, ਵੀਰਵਾਰ ਵਾਲੇ ਦਿਨ। ਜੀ ਜੀ। ਉਹ 'ਚ ਉਹਨਾਂ ਨੇ ਪੁੱਛਿਆ ਸੀ ਚਰਨ ਕਵਲ ਸਾਹਿਬ 'ਚ ਬਈ ਇੱਕ ਉੱਥੇ ਬਾਗ ਹੁੰਦਾ ਸੀ ਪੁਰਾਣੇ ਟਾਈਮ 'ਚ। ਹਾਂਜੀ ਅਮਰਜੀਤ ਸਿੰਘ ਜੀ, ਆਪਾਂ ਆਪਣੇ ਇਲਾਕੇ ਦੀ ਗੱਲ ਕਰੋ, ਉਹ ਪ੍ਰੋਗਰਾਮ ਅੱਜ ਵੀ ਆ, ਉਹ 'ਚ ਜ਼ਰੂਰ ਕਾਲ ਕਰਿਓ। ਨਹੀਂ ਮੈਂ ਇੱਕ ਇਹਨਾਂ ਨੂੰ ਇਹੀ ਪੁੱਛਣ ਲੱਗਿਆ ਵੀ ਜੇ ਕਿਤੇ ਆਉਂਦੇ ਆ ਤੇ ਸੱਤਾ 'ਚ ਤਾਂ ਉਹ 19 ਕੀ ਜਿਹੜੀ ਲੋਕਾਂ ਨੇ ਜ਼ਮੀਨ ਪਾਈ ਆ ਉਹ 'ਚ ਦੁਬਾਰਾ ਬਾਗ ਲਾ ਦੇਣ ਤੇ ਲੋਕਾਂ ਨੂੰ ਯਾਦਗਾਰ ਬਣੇ। ਠੀਕ ਹੈ ਜੀ, ਇਹਨਾਂ ਨੂੰ ਸਵਾਲ ਪੁੱਛਿਆ ਤੁਸੀਂ। ਕਰਾਂਗੇ ਜੀ, ਕਰਾਂਗੇ। ਸ਼੍ਰੋਮਣੀ ਕਮੇਟੀ ਦਾ ਮੈਟਰ ਹੈ ਜੀ, ਉਹ ਕਰਾਂਗੇ, ਉੱਧਰ ਕਰਾਂਗੇ। ਮਹਾਰਾਜ ਦੀ ਕਿਰਪਾ ਕੀਤੀ ਸਾਰਾ ਕੁਝ ਚੇਂਜ ਹੋਊਗਾ। ਥੈਂਕ ਯੂ ਅਮਰਜੀਤ ਜੀ, ਬਹੁਤ ਬਹੁਤ ਧੰਨਵਾਦ ਆ। ਤੇ ਹੁਣ ਤੇ ਜੀ ਤੁਸੀਂ ਆਪਣੇ ਚੋਣ ਜਾਬਤਾ ਲੱਗ ਗਿਆ, ਪਿੰਡ ਵੀ ਦੱਸ ਸਕਦੇ ਹੋ ਤੁਹਾਡੇ ਪਿੰਡ ਕਿਹੜੇ ਆ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਹਰਿੰਦਰ ਸਿੰਘ ਜੀ। ਹਰਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਰਿੰਦਰ ਸਿੰਘ ਹੈ ਜੀ। ਜੀ ਜੀ ਹਾਂਜੀ, ਪਹਿਲਾਂ ਤਾਂ ਜੀ ਖਾਲਸਾ ਜੀ ਨੂੰ ਤੇ ਔਰ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ। ਧੰਨਵਾਦ ਜੀ। ਦੂਸਰਾ ਮੇਰਾ ਸਵਾਲ ਨਹੀਂਗਾ, ਵੈਸੇ ਇੱਕ ਪੁੱਛ ਹੈ, ਕਿਉਂਕਿ ਸ਼੍ਰੋਮਣੀ ਕਮੇਟੀ 'ਚ ਖਾਲਸਾ ਜੀ ਰਹਿ ਚੁੱਕੇ ਆ, ਮੈਂ ਮੋਗੇ ਏਰੀਏ 'ਚੋਂ ਆ। ਹਾਂਜੀ, ਜਿਹੜੀ ਮਤਲਬ ਤੁਸੀਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਂਦੀਆਂ ਜੀ, ਉਹਦੇ ਵਿੱਚ ਜਿਹੜਾ ਬੰਦਾ ਅੰਮ੍ਰਿਤਧਾਰੀ ਉਹੀ ਵੋਟ ਪਾ ਸਕਦਾ ਹੈ ਕਿ ਜਿਹੜਾ ਸਹਿਜਧਾਰੀ ਸਿੱਖ ਹੈ ਉਹ ਕਿਉਂ ਨਹੀਂ ਪਾ ਸਕਦਾ? ਕਿ ਸਾਡੇ ਅਕਾਲ ਤਖ਼ਤ ਤੇ ਲਿਖਿਆ ਗਿਆ ਕਿ ਵੋਟ ਉਹ ਬੰਦਾ ਨਹੀਂ ਪਾ ਸਕਦਾ? ਇਹ ਆਪਣੀ ਮਰਜ਼ੀ ਬਣਾਉਂਦੇ ਆ ਜਿੰਨੇ ਵੀ ਆਹ ਬਣਦੇ ਆ ਮੈਂਬਰ ਆ ਹੋਰ ਆ, ਕਿ ਕਿਸ ਹਿਸਾਬ ਨਾਲ ਸਾਨੂੰ ਇਹ ਜ਼ਰੂਰ ਚਾਨਣਾ ਪਾਇਆ। ਸਹਿਜਧਾਰੀ ਸਿੱਖਾਂ ਦੀਆਂ ਵੋਟਾਂ ਇਹ ਨਹੀਂ ਪਾਉਣ ਦਿੰਦੇ, ਕਿਉਂਕਿ ਉਹ ਵੀ ਗੁਰੂ ਮਹਾਰਾਜ ਨੂੰ ਮੰਨਦੇ ਆ। ਜਿਹੜੇ ਬੱਚੇ ਆ, ਅਸੀਂ ਆ, ਵੱਡੇ ਆ, ਉਹਨੇ ਦਾੜੀ ਕੇਸ ਨਹੀਂ ਰੱਖੀ, ਉਹ ਵੀ ਗੁਰਦੁਆਰੇ ਜਾਂਦੇ ਆ, ਉਹ ਵੀ ਸੇਵਾ ਕਰਦੇ, ਜਿੱਥੇ ਕਿਤੇ ਲੰਗਰ ਦੀ ਹੋਰ ਕੋਈ ਆ, ਉਹਨਾਂ ਦੀ ਵੋਟ ਕਿਉਂ ਨਹੀਂ ਪਾਉਣੀ ਪਾਈ ਜਾਂਦੀ? ਧੰਨਵਾਦ ਜੀ। ਥੈਂਕ ਯੂ ਜੀ। ਭਾਈ ਸਾਹਿਬ ਅਸਲ 'ਚ ਇਹ ਨਾ ਜਿਹੜਾ ਆਪਣਾ ਇਹ ਮੁੱਦਾ ਹੈ, ਆਪਾਂ ਨਾ ਵਿਚਾਰੀਏ ਹੁਣ ਅਜੇ, ਕਿਉਂ ਵੀ ਇਹ ਥੋੜਾ ਸਾਡੇ ਧਰਮ ਦੇ ਨਾਲ ਹੈਗਾ ਜੀ, ਕੁਛ ਆਪਾਂ ਅੱਜ ਸਿਆਸਤ ਦੀ ਗੱਲ ਕਰਦੇ ਹਾਂ ਕਿ ਧਰਮ। ਹਾਂਜੀ ਹਾਂਜੀ, ਧਰਮ ਦਾ ਮੁੱਦਾ ਜੀ ਬਹੁਤ ਸੰਜੀਦਾ ਮੁੱਦਾ ਹੈਗਾ ਆ। ਜੇ ਧਰਮ ਦੀ ਗੱਲ ਕਰੀਏ, ਜਿਹੜਾ ਸਹਿਜਧਾਰੀ ਆ ਨਾ, ਤਾਂ ਜਵਾਬ ਦੇਵਾਂਗੇ, ਫਿਰ ਆਪਾਂ ਕਿਸੇ ਧਰਮ ਦੇ ਮੁੱਦੇ ਤੇ ਗੱਲ ਕਰਾਂ ਫਿਰ ਜ਼ਰੂਰ ਦੇਵਾਂਗੇ। ਹਾਂਜੀ, ਨਾਲ ਇਹ ਵੀ ਜਿੰਨੇ ਵੀ ਸੁਣ ਰਹੇ ਹੋ ਤੁਸੀਂ ਦੇਸ਼ ਵਿਦੇਸ਼ ਦੇ ਵਿੱਚ ਜਿੱਥੇ ਵੀ ਹੈਗੇ, ਇਹ ਜ਼ਰੂਰ ਦੱਸੀਏ ਕਿ ਕਹਿੰਦੇ ਕਿ 87 ਵਾਰ ਸਾਡੀ ਬਾਣੀ ਦੀ ਬੇਅਦਬੀ ਹੋਈ ਆ। ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ 2 ਸਿੰਘ ਪਾਠਕਾਰ ਦੇ ਸ਼ਹੀਦ ਕੀਤੇ ਗਏ ਆ। ਤੇ ਨਾਂ ਦਾ ਪਤਾ ਜ਼ਰੂਰ ਕੀਤਾ ਜਾ ਰਿਹਾ ਜੀ। ਕਹਿੰਦੇ ਕਿ ਇੱਕ ਪੁਲਸੀਏ ਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਆ ਅਕਾਲੀ ਦਲ ਦੇ ਵਿੱਚ, ਜਿਹੜਾ 10 ਮੁੰਡੇ ਸ਼ਹੀਦ ਕਰਦਾ ਸੀ ਰੋਜ਼ ਦੇ। ਅਤੇ ਜ਼ਰੂਰ ਜੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਤੁਹਾਨੂੰ ਜ਼ਰੂਰ ਅਸੀਂ ਦੱਸਦੇ ਰਵਾਂਗੇ। ਜਗਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਭਾਈ ਸਾਹਿਬ। ਆਪਾਂ ਭਾਈ ਸਾਹਿਬ ਹੀ ਪਰਮਾਤਮਾ ਦੇ ਬਸ, ਠੀਕ ਹੈ ਜੀ। ਜਿਹਨੂੰ ਇੱਥੇ ਅਮਰੀਕਾ ਤੁਸੀਂ ਗੱਲ ਦੇਖ ਲਓ, ਜਿਹਨੂੰ ਪਰਮਾਤਮਾ ਨੇ ਬਖਸ਼ਣੇ ਉਹਨੂੰ ਬਖਸ਼ਣੇ, ਜੋ ਬੰਦਾ ਮਰਜ਼ੀ ਕਰ ਲੈ। ਪਰ ਲੱਗਦਾ ਇਹ ਬਾਦਲਾਂ ਦਾ ਟਾਈਮ ਮਾੜਾ ਲੱਗਦਾ ਆ, ਠੀਕ ਜੀ। ਉਹਨਾਂ ਟਾਈਮ ਮਾੜਾ ਲੱਗਦਾ ਉਹਨਾਂ ਚਿਰ ਇਹ ਆ ਵੀ ਆਪਾਂ, ਮੈਂ ਕਿਸੇ ਪਾਰਟੀ ਨਾਲ ਤਰਕ, ਆਪਾਂ ਸਾਡਾ ਤਰਕ ਪੰਜਾਬ ਦੇ ਨਾਲ ਹੈ ਜੀ। ਤੇ ਪੰਜਾਬ ਸਾਡਾ ਹਰੇਕ ਪੱਖੋਂ ਚੰਗਾ ਹੋਣਾ ਚਾਹੀਦਾ, ਖੁਸ਼ਹਾਲ ਪੰਜਾਬ ਆ, ਬਹੁਤ ਮਿਹਨਤੀ, ਬਹੁਤ ਜ਼ਿਆਦਾ ਹੱਠੀਏ ਕਾਮੇ ਬੰਦੇ ਆ, ਪਰ ਉਹਦਾ ਸੁਣਾਈ ਹੋਣੀ ਚਾਹੀਦੀ ਹਰੇਕ ਪੱਖੋਂ, ਹਰੇਕ ਪੱਖੋਂ। ਬਾਕੀ ਚਲੋ ਜਿਹੜੇ ਨਸ਼ੇ ਵੱਧ ਘੱਟ ਦੀ ਗੱਲਾਂ ਕਰਦੇ, ਵੱਖਰੀ ਗੱਲ ਹੈ ਜੀ। ਇਹ ਭਾਸ਼ਾ ਤੁਹਾਨੂੰ ਪੰਜਾਬ ਦੇ ਜਿਹੜੇ ਭਗਵੰਤ ਮਾਨ ਜੀ ਆ, ਵੜੈਚ ਸਾਹਿਬ ਜੀ, ਤੁਸੀਂ ਤਕੜੇ ਹੋਵੋਗੇ ਜੀ ਤਾਂ ਸਾਡੀ ਸਿੱਖੀ ਵੱਜਣੀ ਆ, ਤਾਂ ਸਾਡਾ ਸਭ ਕੁਝ ਵੱਜਣਾ। ਜੇ ਤੁਸੀਂ ਕੇਜਰੀਵਾਲ ਨੂੰ ਛੱਡੋ, ਉਹਨਾਂ ਨੇ ਨਹੀਂ ਕਰਨਾ ਹੈਗਾ, ਕੋਈ ਪੈਸੇ ਵੀ ਲੈ ਗਏ। ਔਰ ਸੁੱਚਾ ਸਿੰਘ ਉਹਨਾਂ ਨੂੰ ਉਹਨੇ ਕਿਹਾ ਸੀਗਾ ਤੂੰ ਸਿੱਖੀ ਛੱਡ ਦੇ ਸਾਹਿਬ ਨੂੰ। ਮੇਰੀਆਂ 2 ਰਿਕੁਐਸਟਾਂ ਜੀ ਬਹੁਤ ਜ਼ਿਆਦਾ। ਇੱਕ ਤਾਂ ਜਿਹੜੇ ਨਾ ਸੰਜੇ ਸਿੰਘ ਹੁਣੀ ਆ ਬੰਦੇ, ਮੈਂ ਨਹੀਂ ਕਹਿੰਦਾ ਮਾੜੇ ਹੋ, ਉਹਨਾਂ ਨਾਲ ਆਪਣੇ ਪੰਜਾਬ ਦਾ ਬੰਦਾ ਆਪਣਾ ਖਹਿਰਾ ਸਾਹਿਬ ਹੈ ਜੀ, ਫੂਲਕਾ ਸਾਹਿਬ ਆ, ਉਹਨਾਂ ਨੂੰ ਅਹੁਦੇ ਦਿਓ ਜੇ ਪੰਜਾਬ ਬਚਾਉਣਾ ਜੀ। ਨੰਬਰ 2 ਮੇਰੀ ਇੱਕ ਰਿਕੁਐਸਟ ਬਹੁਤ ਹੱਥ ਜੋੜ ਕੇ ਹੈ ਜੀ, ਕਿ ਤੁਸੀਂ ਨਾ ਜੀ ਇੱਕ ਜਾਂ SP ਸਾਹਿਬ ਸਲਵਿੰਦਰ ਸਿੰਘ ਜੀ ਖੁੱਡੀਆਂ ਮੁੱਛਾਂ ਵਾਲੇ, ਉਹਨਾਂ ਨੂੰ ਇੱਕ ਤੋਤਾ ਸਿੰਘ ਨੂੰ, ਬਾਕੀ ਸਾਰੇ ਛੱਡ ਦਿਓ। ਇਹਨਾਂ 2 ਨੂੰ ਜ਼ਰੂਰ ਜੇਲ੍ਹ ਭੇਜੋ। ਕਿਉਂ ਭੇਜੋ? ਉਹ ਦੇਸ਼ ਦਰੋਹੀ ਬੰਦਾ, ਉਹ ਤਾਂ ਕਾਤਲ ਬੰਦਾ, ਦਵਾਈਆਂ ਗਲਤ, ਜਿਹੜਾ ਲੋਕਾਂ ਨੂੰ ਸਬਰ ਨਹੀਂ ਹੈਗਾ। ਇੱਕ ਬੰਦਾ ਰੇਹੜੀ ਤੇ ਫਰੂਟ ਵੇਚਦਾ, ਉਹ ਵੀ ਰੋਟੀ ਵਧੀਆ ਖਾਂਦਾ। ਇੱਕ ਮੁੰਡਾ ਟੈਕਸੀ ਤੇ, ਉਹ ਵੀ ਰੋਟੀ ਵਧੀਆ ਖਾਂਦਾ। ਇਹਨਾਂ ਨੂੰ ਆਉਂਦੇ ਆ ਕਿੱਡਾ ਦੇਸ਼ ਤੋਂ ਕਿੱਡੀ ਮਾਰੀ ਜਿਹੜਾ ਤੋਤਾ ਸਿੰਘ ਹੈ ਜੀ, ਉਹਨੇ ਦਵਾਈਆਂ ਗਲਤ ਵੇਚ ਕੇ ਪੈਸੇ ਦਾ ਘਟਾਲਾ। ਬਿਲਕੁਲ ਜੀ ਜਗਜੀਤ ਜੀ, ਉਹਦਾ ਤਾਂ ਤੁਸੀਂ ਪੁੱਛੋ ਨਾ। ਥੈਂਕ ਯੂ, ਸਾਡੇ ਕੋਲ ਟਾਈਮ ਵੀ ਬੜਾ ਘੱਟ ਆ।
ਤੇ ਇਹ ਜਿਹੜੇ ਮਸਲੇ ਆ ਇਹ ਤਾਂ ਬਹੁਤ ਵਿਚਾਰਨ ਵਾਲੇ ਆ ਜੀ। ਜਿਹੜੀ ਇਹਨਾਂ ਨੇ 2 ਗੱਲਾਂ ਕੀਤੀਆਂ, ਇੱਕ ਤੋਤਾ ਹੀ ਨਹੀਂ ਹੈਗਾ, ਬਹੁਤ ਸਾਰੇ ਆ, ਕੁਹਾੜ ਆ, ਬਲਟੋਏ ਆ, ਠੰਡਲ ਆ, ਬਹੁਤ ਕੁਛ ਹੈ ਜੀ ਇੱਥੇ ਪੰਜਾਬ ਦੇ ਵਿੱਚ ਜਿਹੜਾ ਦੇਖਣ ਵਾਲਾ। ਸ਼ਾਇਦ ਤੁਹਾਡੇ ਇਲਾਕੇ ਦੇ ਹੋਣਗੇ ਜਾਂ ਕਿਸ ਤਰ੍ਹਾਂ, ਤੁਹਾਨੂੰ ਨਹੀਂ ਥੋੜ੍ਹੇ ਜ਼ਿਆਦਾ। ਅੱਛਾ, ਜਿੰਨੇ ਕੁ ਕਾਲਰ ਸਾਡੇ ਨਾਲ ਹੋਲਡ ਤੇ ਪਏ ਨੇ ਜੀ, ਛੋਟਾ ਸਵਾਲ ਕਰਿਓ ਜੀ। ਜਰਨੈਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸਾਡਾ ਵੀ ਇਲਾਕਾ ਸਮਰਾਲਾ ਜੀ। ਹਾਂਜੀ ਹਾਂ, ਮੈਂ ਜੀ ਨੂੰ ਹੀ ਬੇਨਤੀ ਕਰਦੀ ਹਾਂ, ਸਾਡੇ ਇਲਾਕੇ ਵਿੱਚ ਬਹੁਤ ਹੋਏ ਨੇ ਗੁੰਮਰਾਹ ਲੋਕ ਵਿਚਾਰੇ, ਨਸ਼ੇ ਕੰਨੀਓ ਵੀ, ਪੜ੍ਹਾਈ ਦੇ ਬੇਸ ਦੇ ਉੱਤੇ ਵੀ। ਸਾਡਾ ਪਿੰਡ ਕੁੱਬੇ ਆ ਦਰਾਹੇ ਦੇ ਕੋਲ ਨੂੰ। ਠੀਕ ਹੈ ਜੀ। ਹਾਂਜੀ ਹਾਂ, ਵੀਰ ਜੀ ਨੇ ਹੀ ਬੇਨਤੀ ਕਰਦੇ ਹਾਂ ਵੀ ਇਸ ਇਲਾਕੇ ਦਾ ਬਹੁਤ ਧਿਆਨ ਦਿਓ। ਤਾਂ ਸਾਡਾ ਇਲਾਕਾ ਜਿਹੜਾ ਬਹੁਤ ਪਿੱਛੇ ਗਿਆ ਹੋਇਆ, ਬੱਚਿਆਂ ਦਾ ਵੀ ਬੁਰਾ ਹਾਲ ਹੈ, ਨਸ਼ੇ ਕੰਨੀਓ ਸਾਰੇ ਪਾਸਿਓਂ ਬਹੁਤ ਲੋਕ ਦੁਖੀ ਨੇ। ਬਸ ਸਾਡੀ ਇਹੀ, ਅੱਜ ਮੈਂ ਤਾਂ ਰੋਜ਼ ਉਹਨਾਂ ਨੂੰ ਫੋਨ ਦੇ ਉੱਤੇ ਹੀ ਗੱਲ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਜ਼ਰੂਰ ਵੋਟਾਂ ਆਮ ਆਦਮੀ ਨੂੰ ਪਾਇਓ। ਹੁਣ ਤਾਂ ਚਲੋ ਸਾਡੇ ਵੀਰ ਜੀ ਹੁਣ ਵਿਚਾਰੇ ਖੜੇ ਨੇ, ਬਹੁਤ ਇਮਾਨਦਾਰ ਬੰਦੇ ਨੇ। ਅਸੀਂ ਤਾਂ ਸਭ ਤੋਂ ਵੱਧ ਹੈਲਪ ਕਰਨ ਨੂੰ ਪੂਰੇ ਮਨੋਂ ਨੂੰ ਲਾ ਕੇ ਤਿਆਰ ਆ। ਓਕੇ ਜੀ, ਥੈਂਕ ਯੂ ਜਰਨੈਲ ਜੀ, ਥੈਂਕ ਯੂ ਜੀ। ਬਿਲਕੁਲ ਜੀ, ਤੁਹਾਨੂੰ ਇਹ ਸਪੋਰਟ ਦੀ ਗੱਲ ਕਰ ਰਹੇ ਨੇ ਸਾਰੇ ਇਲਾਕੇ ਦੇ ਆ। ਬਾਕੀ ਜੀ ਜਦੋਂ ਇਲੈਕਸ਼ਨਾਂ ਹੋ ਹਟਦੀਆਂ ਆ, ਜਿਹੜੇ ਵੀ ਵਿਨਰ ਆ ਉਹਨਾਂ ਨੂੰ ਆਪਾਂ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਤੁਹਾਡੇ ਇਲਾਕੇ ਦੇ ਲੋਕ ਤੁਹਾਨੂੰ ਇਸੇ ਤਰ੍ਹਾਂ ਹੀ ਸਵਾਲ ਦੁਬਾਰਾ ਉਹ ਕਰ ਸਕਣ। ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰਕਾਸ਼ ਉਤਸਵ ਦੀ ਬਹੁਤ ਵਧਾਈ ਜੀ ਤੁਹਾਨੂੰ ਵੀ ਜੀ। ਹਾਂਜੀ ਵੀਰ ਜੀ, ਮੈਂ ਇਹ ਬੇਨਤੀ ਕਰਦਾ ਕਿ ਮੈਂ ਇਹੀ ਰਿਕੁਐਸਟ ਕਰਦਾ ਕਿ ਸੱਚ ਦੇ ਬੇਸ ਤੇ ਕੋਈ ਵੀ ਪਾਰਟੀ ਆਵੇ ਚੱਲੇ ਤੇ ਸੱਚ ਦੀ ਸਦਾ ਜਿੱਤ ਹੁੰਦੀ ਹੈ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਤੇ ਉਸ ਤੋਂ ਅਗਲੇ ਕਾਲਰ ਨੇ ਜੀ, ਕਾਲਰ ਮਨਪ੍ਰੀਤ ਭੁੱਲਰ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਮੈਂ ਵਧਾਈਆਂ ਦੇਣੀਆਂ ਚਾਹਣਾ ਜੀ ਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਇਹਨਾਂ ਨੇ ਪੱਖ ਲਿਆ ਹੋਇਆ ਹੈ ਤੇ ਮੈਂ ਇਹਨਾਂ ਨੂੰ ਵਧਾਈਆਂ ਦਿੰਦਾ ਹੈ ਕਿ ਆਪਣੀ ਪੰਜਾਬ ਦੇ ਵਿੱਚ ਉੱਠੇ ਨੇ ਇਹ। ਤੇ ਮੇਰੀ ਸਪੋਰਟ ਹੈ ਪੂਰੀ, ਮੇਰਾ ਬ੍ਰਦਰ ਵੀ ਪੂਰਾ ਸਪੋਰਟ ਕਰ ਰਿਹਾ ਕਿਉਂਕਿ ਮੇਰੇ ਰੋਜ਼ ਕਾਲ ਹੁੰਦੀ ਹੈ ਇੰਡੀਆ ਦੇ ਵਿੱਚ ਕਿ ਮੈਨੂੰ ਅੱਜ ਹੀ ਉਹਨੇ ਫੋਟੋ ਪਾਈਆਂ। ਮੈਂ ਡਿਸਟ੍ਰਿਕਟ ਫਿਰੋਜ਼ਪੁਰ ਦੇ ਨਾਲ ਅਸੀਂ ਬਿਲੋਂਗ ਕਰਦੇ ਹਾਂ ਤੇ ਮੇਰੇ ਬ੍ਰਦਰ ਦੀ ਕੱਲ ਹੀ ਮੋਹਨ ਸਿੰਘ ਫਲੀਆਂ ਹੁਣ ਇਹਨਾਂ ਨਾਲ ਉਹਨਾਂ ਦੀ ਫੋਟੋਆਂ ਹੋਈਆਂ ਨੇ। ਕੱਲ ਉੱਥੇ ਮੀਟਿੰਗ ਹੋਈ ਉਹਨਾਂ ਦੀ ਤੇ ਮੇਰੀ ਸਪੋਰਟ ਹੈ। ਔਰ ਮੈਂ ਆਪਣੇ ਬ੍ਰਦਰ ਨੂੰ ਵੀ ਕਹਿਣਾ, ਜੋ ਵੀ ਮੇਰੇ ਫਰੈਂਡ ਹੈ ਮੈਂ ਉਹਨਾਂ ਨੂੰ ਕਾਲਾਂ ਕਰਕੇ ਕਹਿਣਾ ਕਿ ਤੁਸੀਂ ਪੂਰੀ ਸਪੋਰਟ ਕਰੋ ਕਿਉਂਕਿ ਸੱਚ ਦੀ ਪਾਰਟੀ ਆਪਣੇ ਵਿੱਚ ਉੱਠੀ ਹੈ। ਪਹਿਲਾਂ ਬਹੁਤ ਧੱਕਾ ਹੋਇਆ ਹੈ ਤੇ ਕਦੋਂ ਵੀ ਹੁਣ ਤੁਸੀਂ ਮੇਰੀ ਵਧਾਈ ਹੈ ਕਿ ਆਪਣੀ ਪਾਰਟੀ ਜ਼ਰੂਰ ਜਿੱਤੂਗੀ, ਪਰ ਕੰਮ ਕਰਨਾ ਉੱਠ ਕੇ ਜੋ ਵੀ ਹੈ ਸੱਚ ਦੀ ਸੱਚਾਈ ਤੇ ਚੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ, ਥੈਂਕ ਯੂ। ਇੰਡੀਆ ਤੋਂ ਇੱਕ ਕਾਲ ਹੈ ਮਨਜੀਤ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਮਨਜੀਤ ਭੈਣ ਜੀ। ਸਤਿ ਸ਼੍ਰੀ ਅਕਾਲ ਮਾਨਕੀ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂ ਮਾਨਕੀ ਸਾਹਿਬ, ਵੈਸੇ ਤਾਂ ਬੜੀ ਖੁਸ਼ੀ ਦੀ ਗੱਲ ਆ, ਤੁਹਾਨੂੰ ਇੰਨਾ ਵਧੀਆ ਹੰਗਾਰਾ ਮਿਲ ਰਿਹਾ, ਇੱਧਰ ਹੋ ਗਈ ਤੇ ਬਾਹਰ ਹੋ ਗਈ। ਮੇਰਾ ਇੱਕ ਸਵਾਲ ਆ ਤੁਹਾਡੇ ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਤ ਹੋਣ ਦੇ ਹਵਾਲੇ ਦੇ ਨਾਲ, ਬਈ ਜਿਵੇਂ ਪਿਛਲੀਆਂ ਜਿਹੜੀ ਸਰਕਾਰ ਸੀਗੀ ਉਦੋਂ ਪਹਿਲੇ ਜਿੰਨੀ ਵੀ ਮੋਸਟਲੀ ਜਿਹੜੀਆਂ ਸਰਕਾਰਾਂ ਅਕਾਲੀ ਦਲ ਦੀਆਂ ਆਉਂਦੀਆਂ, ਉਹ ਸ਼੍ਰੋਮਣੀ ਕਮੇਟੀ ਦੇ ਵਿੱਚ ਲੋੜੋਂ ਵੱਧ ਦਖਲ ਦਿੰਦੀਆਂ ਤੇ ਕਬਜ਼ਾ ਕਰ ਦਿੰਦੀਆਂ। ਵੈਸੇ ਜੇ ਚੰਗਾ ਹੁੰਦਾ ਜੇ ਆਪਣੇ ਆਮ ਆਦਮੀ ਪਾਰਟੀ ਆਪਣੇ ਮੈਨੀਫੈਸਟੋ 'ਚ ਜਾਂ ਕਿਤੇ ਆਪਣੇ ਜੋ ਨਜ਼ਰੀਆ 'ਚ ਸਪਸ਼ਟ ਕਰ ਦਿੰਦੀ ਕਿ ਸਾਡੀ ਸਰਕਾਰ ਆ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਦਖਲ ਨਹੀਂ ਦੇਊਗੀ ਜੀ। ਇਹ ਮੈਂ ਤੁਹਾਡੇ ਪਾਰਟੀ ਦੇ ਕਈ ਬੰਦਿਆਂ ਨਾਲ ਗੱਲ ਕੀਤੀ ਸੀ, ਉਹ ਕਹਿੰਦੇ ਵੀ ਸਾਡਾ ਜਿਹੜਾ ਹੈਗਾ ਵਾ ਆਈਡੀਓਲੋਜੀ ਇਹੀ ਆ ਵੀ ਧਰਮ 'ਚ ਦਖਲ ਦੇਣਾ ਹੀ ਨਹੀਂ, ਬਿਲਕੁਲ ਧਰਮ ਦੀ ਗੱਲ ਹੀ ਨਹੀਂ ਕਰਨੀ ਜੇ ਰੌਲਾ ਪੈਂਦਾ। ਹਾਂ, ਵੈਸੇ ਜੇ ਤੁਸੀਂ ਕਰ ਦਿੰਦੇ ਨਾ ਕਿ ਵੀ ਜੇ ਸਾਡੀ ਸਰਕਾਰ ਆ ਗਈ ਤਾਂ ਸਾਡਾ ਸ਼੍ਰੋਮਣੀ ਕਮੇਟੀ ਨਾਲ ਕੋਈ ਦਖਲ ਨਹੀਂ ਹੋਊਗਾ, ਸਿਰਫ ਸਿੱਖਾਂ ਦੀ ਇੱਕ ਸੰਸਥਾ, ਸਿੱਖ ਹੀ ਇਹਨੂੰ ਚਲਾਉਣਗੇ ਚਾਹੇ ਜਿਹੜੀ ਮਰਜ਼ੀ ਪਾਰਟੀ ਨਾਲ ਸੰਬੰਧਤ ਹੋਣ ਜੀ। ਮਨਜੀਤ ਸਿੰਘ ਜੀ, ਜਵਾਬ ਸੁਣ ਲਓ ਤੁਸੀਂ ਜੀ। ਇਹ ਲਿਖਣ ਦੀ ਲੋੜ ਹੀ ਨਹੀਂ ਜੀ, ਤਾਂ ਹੈ ਉਹ ਗੱਲ ਸਹੀ ਆ। ਇਹ ਤਾਂ ਕੱਲ ਹੀ ਜਿਹੜੇ ਇਹਦਾ ਦਾ ਅੰਤ ਵੀ ਤਾਂ ਹੀ ਹੁੰਦਾ ਨਾ, ਜਿਹੜਾ ਧਰਮ ਆਮ ਧਰਮ ਨੂੰ ਚਾਹੀਦਾ ਹੁੰਦਾ ਸਿਆਸਤ ਦੇ ਉੱਤੇ। ਆਪਣੇ ਪੰਜਾਬ 'ਚ ਹਾਲਾਤ ਹੋ ਗਈ ਜਿਹੜੀ ਸਿਆਸਤ ਉਹ ਧਰਮ ਉੱਤੇ ਚੱਲਣ ਲੱਗੀ, ਉਹੀ ਕਾਰਨ ਜਿਹੜਾ ਆਪਣਾ ਮਾੜਾ ਹੋਇਆ, ਬਹੁਤ ਵੱਡਾ ਕਾਰਨ ਹੈ ਜੀ। ਜੀ ਹਾਂਜੀ ਹਾਂਜੀ, ਥੈਂਕ ਯੂ ਜੀ, ਥੈਂਕ ਯੂ ਮਨਜੀਤ ਸਿੰਘ ਜੀ। ਜੀ ਤੇ ਸਰਪੰਚ ਮਾਣਕੀ ਜੀ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਨੂੰ ਵੀ ਪਤਾ ਹੈ ਕਿ ਤੁਸੀਂ ਅੱਜ ਕੱਲ੍ਹ ਬਹੁਤ ਬਿਜ਼ੀ ਹੋ ਕਿਉਂਕਿ ਚੱਲ ਰਹੇ ਆ ਸਾਰਾ ਕੁਛ, ਕਿਉਂਕਿ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ ਆ ਕਿ ਇਸ ਦਿਨ ਜੀ ਹੋਣਾ ਆ ਤੇ 4 ਫਰਵਰੀ ਨੂੰ ਇਲੈਕਸ਼ਨ ਹੋਣੀ ਹੈ ਜੀ, ਤੇ ਉਸ ਵਿੱਚ ਸਾਰੇ ਬਿਜ਼ੀ ਹੈ। ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਐਡੀ ਰਾਤ ਗਏ ਵੀ ਸਾਡੇ ਨਾਲ ਜੁੜੇ ਹੋਏ ਆ। ਤੇ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਆ NRI ਨੂੰ? ਮੈਂ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਪਹਿਲਾਂ ਤੁਹਾਡਾ ਬਹੁਤ ਜ਼ਿਆਦਾ, ਸੁੱਚਾ ਸਿੰਘ ਜੀ ਦਾ ਜਿਨ੍ਹਾਂ ਨੇ ਤੁਹਾਨੂੰ ਨੰਬਰ ਦਿੱਤਾ, ਤੇ ਸਾਰਿਆਂ ਨੇ ਜਿਹੜੇ ਇੰਨਾ ਸਾਥ ਦੇ ਰਹੇ ਨੇ, ਤੇ ਉਹਨਾਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ
ਵੀ ਜਿਹੜਾ ਵਿਸ਼ਵਾਸ ਉਹ ਇਸ ਵੇਲੇ ਆਮ ਆਦਮੀ ਪਾਰਟੀ ਤੇ ਕਰਦੇ ਨੇ, ਉਹ ਆਮ ਆਦਮੀ ਪਾਰਟੀ ਉਹਨਾਂ ਦਾ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਉਹਦੇ ਤੇ ਫੁਕਰੇ ਖਰੇ ਉਤਰਨਗੇ। ਇਹ ਸਰਕਾਰ ਇਮਾਨਦਾਰੀ ਦੇ ਨਾਲ ਚਲਾਉਣਗੀ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ। ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੇ ਸਰੋਤੇ ਇਹ ਸਨ ਸਰਵੰਸ ਮਾਣਕੇ ਜੀ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਆ। ਅਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਵੀ ਰਿਕੁਐਸਟ ਕਰਦੇ ਹਾਂ, ਜੇ ਤੁਸੀਂ ਵੀ ਕਿਸੇ ਨੂੰ ਆਪਣੇ ਇਲਾਕੇ ਦੇ ਵਿੱਚ ਜਾਂ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ ਅਤੇ ਤੁਸੀਂ ਕਿਸੇ ਦਾ ਵੀ ਸਾਨੂੰ ਨੰਬਰ ਦੇ ਸਕਦੇ ਹਾਂ ਅਤੇ ਅਸੀਂ ਉਹਨਾਂ ਦੇ ਨਾਲ ਇਸੇ ਤਰ੍ਹਾਂ ਗੱਲਬਾਤ ਕਰ ਸਕਦੇ ਹਾਂ ਜੀ ਔਨ ਏਅਰ। ਹੁਣ ਇਸੇ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ। ਆਪ ਸਭ ਸਰੋਤਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।